ਅੱਛਾ, ਅੱਜ ਦਾ ਜਿਹੜਾ ਲੈਕਚਰ ਹੈ ਉਹ ਅੱਜ ਦਾ ਮੌਜੂ ਬਿਆਨ ਹੀ ਹੀਰ ਵਾਰਿਸ ਸ਼ਾਹ ਹੈ। ਕਲਾਸਿਕੀ ਸ਼ਾਇਰੀ ਹੁੰਦਾ ਹੈ ਮੌਜੂ ਹੈ। ਸੀਐਸਐਸ ਦੇ ਵਿੱਚ 16 ਨੰਬਰਾਂ ਦਾ ਸਵਾਲ ਹੈ ਤੇ ਪੀਐਮਐਸ ਦੇ ਵਿੱਚ ਪਰਚਾ ਦੋਮ ਦੇ ਵਿੱਚ ਇਹ 20 ਨੰਬਰ ਦਾ ਸਵਾਲ ਆਉਂਦਾ ਹੈ। ਦੋ ਜਦੋਂ ਤੁਸੀਂ ਕਲਾਸਿਕੀ ਸ਼ਾਇਰਾਂ ਦੇ ਵਿੱਚੋਂ ਮੀਆਂ ਮੁਹੰਮਦ ਬਖਸ਼ ਤੇ ਹੀਰ ਵਾਰਿਸ ਸ਼ਾਹ ਇਹ ਦੋ ਤਿਆਰ ਕਰਦੇ ਹੋ, ਇਹਦੇ ਵਿੱਚ ਸੀਐਸਐਸ ਦਾ 16 ਨੰਬਰ ਦਾ ਸਵਾਲ ਹੁੰਦਾ ਹੈ, ਕਿਉਂਕਿ ਇਹਨਾਂ ਦੋਨਾਂ ਸਵਾਲਾਂ ਦੇ ਵਿੱਚੋਂ ਇੱਕ ਸਵਾਲ ਪੁੱਛਿਆ ਜਾਂਦਾ ਹੈ। ਤੇ ਪੀਐਮਐਸ ਦੇ ਵਿੱਚ ਵੀ ਪਰਚਾ ਦੋਮ ਦੇ ਵਿੱਚ ਜਾਂ ਤਾਂ ਹੀਰ ਵਾਰਿਸ ਸ਼ਾਹ ਦਾ ਕੋਈ ਸਵਾਲ ਪੁੱਛਿਆ ਜਾਂਦਾ ਹੈ ਤੇ ਜਾਂ ਮੀਆਂ ਮੁਹੰਮਦ ਬਖਸ਼ ਦਾ ਉਹ ਯਾਦ ਆਪਸ਼ਨ ਹੁੰਦਾ ਹੈ। ਵਿੱਚ ਦੋ ਸਵਾਲ ਹੁੰਦੇ ਨੇ, ਯਾਦ ਦਾ ਆਪਸ਼ਨ ਹੁੰਦਾ ਹੈ ਇੱਕ ਸਵਾਲ ਤੇ ਉਹ ਹੀ ਇੱਕ ਸਵਾਲ ਦੂਜਾ। ਇੱਥੇ ਹੀਰ ਤੇ ਇੱਥੇ ਸੈਫੁਲ ਮਲੂਕ, ਇਹਨਾਂ ਵਿੱਚੋਂ ਯਾਦ ਆਪਸ਼ਨ ਨੇ 20 ਨੰਬਰ ਦਾ ਤੁਸੀਂ ਸਵਾਲ ਕਰਨਾ ਹੁੰਦਾ ਹੈ। ਇਹ ਤੁਸੀਂ ਦੋਵੇਂ ਤਿਆਰ ਕਰ ਲਓ ਤੇ ਸੀਐਸਐਸ ਦਾ 16 ਨੰਬਰ ਦਾ ਸਵਾਲ ਵੀ ਲੱਗ ਜਾਂਦਾ ਹੈ ਤੇ ਪੀਐਮਐਸ ਦਾ ਵੀ ਲੱਗ ਜਾਂਦਾ ਹੈ। ਤੇ ਹੀਰ ਵਾਰਿਸ ਸ਼ਾਹ ਜਿਹੜੀ ਹੈ ਉਹਨੂੰ ਬੜੇ ਸੌਖੇ ਅੰਦਾਜ਼ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਸਾਂ। ਜਿਹੜੀਆਂ ਉਹਦੇ ਵਿੱਚ ਗੱਲਾਂ ਨੇ, ਜਿਹੜੀਆਂ ਖੂਬੀਆਂ ਨੇ, ਜਾਂ ਕਿਵੇਂ ਸਵਾਲ ਪੁੱਛੇ ਜਾਂਦੇ ਨੇ, ਕਿਉਂਕਿ ਹੀਰ ਵਾਰਿਸ ਸ਼ਾਹ ਇੱਕ ਅਜਿਹਾ ਮੌਜੂ ਹੈ ਜਿਹੜਾ ਸਟੂਡੈਂਟ ਨੂੰ ਬੜਾ ਕਨਫਿਊਜ਼ ਵੀ ਰੱਖਦਾ ਹੈ, ਕਿਉਂਕਿ ਉਹਦੇ ਚ ਸਵਾਲ ਰੈਂਡਮਲੀ ਇੱਕ ਹਰ ਸਾਲ ਇੱਕੋ ਜਿਹਾ ਨਹੀਂ ਆ ਰਿਹਾ। ਕਦੀ ਕੋਈ ਸਵਾਲ ਪੁੱਛਿਆ ਜਾਂਦਾ ਤੇ ਉਹ ਸਟੂਡੈਂਟ ਨੂੰ ਇਹ ਨਹੀਂ ਪਤਾ ਚੱਲ ਰਿਹਾ ਹੁੰਦਾ ਕਿ ਮੈਂ ਇਹਦੇ ਚ ਹਵਾਲੇ ਕਿਹੜੇ ਦੇਣੇ ਨੇ। ਸਭ ਤੋਂ ਪਹਿਲੇ ਵੇਖੋ ਤੇ ਉਹਨਾਂ ਦਾ ਤਾਰੁਫ ਅਸੀਂ ਕਰੀਏ। ਜਨਮ ਵਰਾ ਜਾਂ ਜਿਹੜਾ ਉਹਨਾਂ ਦੀ ਪੈਦਾਇਸ਼ ਹੈ ਉਹ 1712 ਹੈ, ਵਫਾਤ ਉਹਨਾਂ ਦੀ 1798 ਹੈ, ਇਹ ਦੱਸੀ ਜਾਂਦੀ ਹੈ। ਤੇ ਆਪ ਦੀ ਜਿਹੜੀ ਜਾਇ ਪੈਦਾਇਸ਼ ਹੈ ਜੰਡਿਆਲਾ ਸ਼ੇਰ ਖਾਨ ਸ਼ੇਖੂਪੁਰਾ, ਵਾਲਿਦ ਦਾ ਨਾਂ ਸੈयद ਗੁਲਸ਼ੇਰ ਸ਼ਾਹ ਤੇ ਵਾਲਦਾ ਦਾ ਨਾਂ ਕਮਾਲ ਬਾਨੋ ਹੈ। ਮਿਡਲੀ ਤਾਲੀਮ ਆਪਣੇ ਪਿੰਡ ਵਿੱਚੋਂ ਹੀ ਹਾਸਿਲ ਕੀਤੀ ਤੇ ਆਪ ਦੇ ਉਸਤਾਦ ਦਾ ਨਾਂ ਜਿਹੜਾ ਹਾਫਿਜ਼ ਮਖਦੂਮ ਗੁਲਾਮ ਮੁਰਤਜ਼ਾ ਕਸੂਰੀ ਹੈ। दीनी तालीम हासिल ਕਰਨ ਮਗਰੋਂ ਪਾਕ ਪਤਨ ਹਜ਼ਰਤ ਬਾਬਾ ਫਰੀਦ ਦੇ ਦਰਬਾਰ ਤੋਂ ਰੂਹਾਨੀ ਫੈਜ਼ ਹਾਸਿਲ ਕੀਤਾ ਉਹਨਾਂ ਨੇ ਤੇ ਉੱਥੋਂ ਵਾਪਸੀ ਤੇ ਮਲਕਾ ਕਰਲਹਾਸ ਦੇ ਪਿੰਡ ਉਹ ਜ਼ਿਲ੍ਹਾ ਪਾਕਪਤਨ ਵਿੱਚ ਉੱਥੇ ਜਾ ਕੇ ਫਿਰ ਉਹਨਾਂ ਨੇ ਮਸਜਿਦ ਦੀ ਇਮਾਮਤ ਸੰਭਾਲੀ ਏ। ਉੱਥੇ ਹੀ ਇਮਾਮਤ ਦੇ ਦੌਰਾਨ ਹੀ ਇਹ ਲਾਫਾਨੀ ਕਿੱਸਾ ਜਿਹੜਾ ਹੀਰ ਇਹ ਤਖਲੀਕ ਕੀਤਾ ਹੈ। ਤੇ ਵਾਰਿਸ ਸ਼ਾਹ ਜਿਹੜੇ ਨੇ ਉਹਨਾਂ ਨੇ ਜਿਹੜੀ ਹੀਰ ਹੈ ਉਹ ਇਹ ਬੰਦਾਂ ਦੀ ਸ਼ਕਲ ਵਿੱਚ ਲਿਖੀ ਏ। ਤਕਰੀਬਨ 631 ਬੰਦ ਨੇ ਹੁੰਦੇ। ਹੀਰ ਦੀਆਂ ਲਿਖੀਆਂ ਗਈਆਂ ਸਾਰੀਆਂ ਦਾਸਤਾਨਾਂ ਜਿਹੜੇ ਦੂਜੇ ਸ਼ਾਇਰਾਂ ਨੇ ਵੀ ਲਿਖੀਆਂ ਨੇ, ਉਹਨਾਂ ਦੇ ਵਿੱਚੋਂ ਹੀਰ ਵਾਰਿਸ ਸ਼ਾਹ ਦਾ ਮਕਾਮ ਜਿਹੜਾ ਹੈ ਉਹ ਉੱਚਾ ਹੈ ਤੇ ਵੱਖਰਾ ਹੈ। ਵਾਰਿਸ ਸ਼ਾਹ ਨੂੰ ਪੰਜਾਬੀ ਅਦਬ ਆਖ ਲਓ ਜਾਂ ਪੰਜਾਬੀ ਦਾ ਸ਼ੇਕਸਪੀਅਰ ਆਖਿਆ ਜਾਂਦਾ ਹੈ। ਹੀਰ ਤੋਂ ਇਲਾਵਾ ਕਸੀਦਾ ਬੁਰਦਾ ਸ਼ਰੀਫ ਦਾ ਪੰਜਾਬੀ ਤਰਜਮਾ ਵਾਰਿਸ ਸ਼ਾਹ ਨੇ ਕੀਤਾ। ਇਹ ਐਮਸੀਕਿਊਜ਼ ਵੀ ਇਹਨਾਂ ਚ ਪੁੱਛਿਆ ਜਾਂਦਾ ਹੈ ਕੋਈ। ਉਹਨਾਂ ਨੇ ਮਿਰਾਜਨਾਮਾ ਲਿਖਿਆ ਹੈ, ਉਸ਼ਤਰਨਾਮਾ ਵੀ ਲਿਖਿਆ ਹੈ, ਚੁਹੇੜੀ ਨਾਮਾ ਵੀ ਲਿਖਿਆ ਹੈ, ਸੀ ਅਰਫੀ ਵੀ ਲਿਖੀ ਹੈ ਤੇ ਦੋੜੇ ਵੀ ਲਿਖੇ ਨੇ। ਬਹਰਹਾਲ ਉਹਨਾਂ ਦੀ ਵਜ੍ਹਾ ਸ਼ੋਹਰਤ, ਇਹ ਜਿਹੜੀ ਦਾਸਤਾਨ ਹੈ ਇਹ ਮਜਾਜ਼ੀ ਦਾਸਤਾਨ ਹੈ ਹੀਰ ਰਾਂਝੇ ਦੀ। ਪਰ ਇਹ ਮਜਾਜ਼ੀ ਦਾਸਤਾਨ ਦੇ ਵਿੱਚ ਜਿਹੜੇ ਰਾਜ਼ ਛੁਪੇ ਹੋਏ ਨੇ ਉਹ ਸਾਨੂੰ ਇਸ਼ਕ ਹਕੀਕੀ ਵੱਲ ਵੀ ਲੈ ਜਾਂਦੇ ਨੇ ਤੇ ਉਹ ਉਹਦੇ ਵਿੱਚ ਉਹਨਾਂ ਤਸ਼ਬੀਹਾਂ ਇਸਤਾਰੇ ਅਲਾਮਤਾਂ ਵਰਤ ਕੀ ਜਿਹੜੀ ਗੱਲ ਕੀਤੀ ਹੈ ਉਹਨਾਂ ਨੇ ਮਾਰਫਤ ਦੇ ਤੇ ਇਸਲਾਮ ਦੇ ਮਸਲਿਆਂ ਬਾਰੇ ਵੀ ਜਾਣਕਾਰੀ ਦਿੱਤੀ ਹੈ, ਸਕਾਫਤ ਦੀ ਜਾਣਕਾਰੀ ਦਿੱਤੀ ਹੈ, ਭਰਵੀਂ ਅਕਾਸ਼ੀ ਕੀਤੀ ਹੈ। ਹੁਣ ਵੇਖੋ ਨਾ, ਤੁਸੀਂ ਜਦੋਂ ਇੱਕ ਤਾਰੁਫ ਜਿਹੜੇ ਲਿਖਦੇ ਹੋ, ਤਾਰੁਫ ਦੇ ਵਿੱਚ ਜਦੋਂ ਕੋਈ ਸਵਾਲ, ਸਭ ਤੋਂ ਪਹਿਲੇ ਤੇ ਮੈਂ ਤੁਹਾਨੂੰ ਤੁਹਾਡੀ ਕਨਫਿਊਜ਼ਨ ਜਿਹੜੀ ਉਹ ਦੂਰ ਇੰਜ ਕਰਨੀ ਕਿ ਤੁਹਾਨੂੰ ਉਹ ਸਵਾਲ ਸਾਰੇ ਦੱਸਣੇ ਨੇ ਕਿ ਐਗਜ਼ਾਮੀਨਰ ਇਸ ਤਰੀਕੇ ਨਾਲ ਸਵਾਲ ਪੁੱਛ ਸਕਦਾ ਹੈ ਜਾਂ ਇਹਨਾਂ ਦੇ ਵਿੱਚੋਂ ਕੋਈ ਪਹਿਲੂ ਪੁੱਛੇ ਤੇ ਤੁਸੀਂ ਉਹਨੂੰ ਹੱਲ ਕਿਵੇਂ ਕਰਨਾ ਹੁੰਦਾ ਹੈ।
ਸਾਨੂੰ ਪੰਜਾਬੀ ਦੀਆਂ ਜਿਹੜੀਆਂ ਕਿਤਾਬਾਂ ਨੇ, PSS ਤੇ PMS ਪੰਜਾਬੀ ਦੀਆਂ ਕਿਤਾਬਾਂ, ਉਹਦੇ ਵਿੱਚ ਸਾਨੂੰ ਇੱਕ ਜਰਨਲ ਟੌਪਿਕ, ਇੱਕ ਜਰਨਲ ਮੌਜੂ ਜਿਹੜਾ ਹੈ ਉਹ ਦਿੱਤਾ ਜਾਂਦਾ ਹੈ। ਉਹਦੇ ਤੇ ਹੀ ਉਹਨੂੰ ਹੀ ਅਸੀਂ ਰੱਟਾ ਮਾਰਦੇ ਹਾਂ, ਉਹ ਅਸੀਂ ਲਿਖ ਲੈਂਦੇ ਹਾਂ ਜਾ ਕੇ। ਲੇਕਿਨ ਉਹਦੇ ਵਿੱਚੋਂ ਅਗਰ ਇੱਕ ਪਹਿਲੂ ਪੁੱਛਿਆ ਜਾਵੇ, ਇੱਕ ਅਲੱਗ ਪਹਿਲੂ ਪੁੱਛਿਆ ਜਾਵੇ, ਤੇ ਉਹਨੂੰ ਹੱਲ ਪਤਾ ਨਹੀਂ ਹੁੰਦਾ। ਹੁਣ ਇਹ ਚੰਦ ਸਵਾਲ ਨੇ, ਇਹਨਾਂ 'ਚ ਵੇਖੋ ਹੀਰ ਵਾਰਿਸ ਬਾਰੇ ਪੁੱਛੇ ਜਾਣ ਵਾਲੇ ਚੰਦ ਅਹਿਮ ਸਵਾਲਾਤ ਕਿਹੜੇ ਨੇ। ਅਗਰ ਸਵਾਲ ਪੁੱਛਿਆ ਜਾਂਦਾ ਹੈ ਵਾਰਿਸ ਸ਼ਾਹ ਦੀ ਹੀਰ, ਸਵਾਲ ਦੇ ਵਿੱਚੋਂ ਹੀ ਤੁਸੀਂ ਜਵਾਬ ਕਰਨਾ ਹੁੰਦਾ ਹੈ। ਵਾਰਿਸ ਸ਼ਾਹ ਦੀ ਹੀਰ ਤਨਕੀਦੀ ਲਿਹਾਜ਼ ਨਾਲ ਪੰਜਾਬੀ ਅਦਬ ਵਿੱਚ ਕੀ ਮਕਾਮ ਰੱਖਦੀ ਹੈ? ਹੀਰ ਵਿੱਚੋਂ ਮਿਸਾਲਾਂ ਦੇ ਕੇ ਮੁਫੱਸਲ ਬਹਿਸ ਕਰੋ। ਸਵਾਲ ਕੀ ਪੁੱਛਿਆ ਗਿਆ ਹੈ? ਤਨਕੀਦੀ ਲਿਹਾਜ਼ ਨਾਲ ਪੰਜਾਬੀ ਅਦਬ ਦੇ ਵਿੱਚ ਹੀਰ ਦਾ ਕੀ ਮਕਾਮ ਹੈ, ਹੀਰ ਵਾਰਿਸ ਦਾ। ਹੁਣ ਇਹਦੇ ਵਿੱਚ ਤੁਸੀਂ ਸਾਰੀਆਂ ਸੁਰਖੀਆਂ ਦੇ ਸਕਦੇ ਹੋ, ਜਿੰਦੇ ਵਿੱਚ ਸਿਆਸੀ ਨਕਸ਼ਾ ਹੈ, ਜਿੰਦੇ ਵਿੱਚ ਮਜ਼ਹਬੀ ਨਕਸ਼ਾ ਹੈ, ਜਿੰਦੇ ਵਿੱਚ ਸਕਾਫਤੀ ਨਕਸ਼ਾ ਹੈ, ਜਿੰਦੇ ਵਿੱਚ ਮੁਆਸ਼ੀ ਨਕਸ਼ਾ ਹੈ, ਇਖਲਾਕੀਆਤ ਸ਼ਾਮਿਲ ਹੈ। ਉਸ ਤੋਂ ਬਾਅਦ ਜ਼ਨਾਨੀਆਂ ਦੇ ਹਕੂਕ ਦੀ ਤਰਜਮਾਨੀ ਹੈ। ਉਸ ਤੋਂ ਬਾਅਦ ਮਾਰਫਤ ਦੇ ਮਸਲੇ ਨੇ, ਤੌਹੀਦ ਦੇ ਮਸਲੇ ਨੇ, ਹਰ ਚੀਜ਼ ਦੀ ਭਰਵੀਂ ਅਕਾਸੀ ਹੈ। ਤੇ ਕਿਰਦਾਰਾਂ ਬਾਰੇ ਵੀ ਗੱਲਬਾਤ ਕੀਤੀ ਵਾਰਿਸ ਸ਼ਾਹ ਨੇ। ਇਸ ਵਾਸਤੇ ਉਹਨੂੰ ਨਾ ਪੰਜਾਬੀ ਅਦਬ ਦੇ ਵਿੱਚੋਂ ਇੱਕ ਉੱਚਾ ਮਕਾਮ ਹਾਸਿਲ ਹੈ। ਕਿਉਂ ਜੇ ਤੁਸੀਂ ਤਾਰੀਖ ਦੀ ਜਾਣਕਾਰੀ ਦਿੰਦੇ ਹੋ ਤੇ ਤੁਹਾਨੂੰ ਤਾਰੀਖਦਾਨ ਆਖਿਆ ਜਾਂਦਾ ਹੈ, ਤੇ ਵਾਰਿਸ ਸ਼ਾਹ ਪੰਜਾਬ ਦੇ ਸਮਝੋ ਤਾਰੀਖਦਾਨ ਨੇ। ਉਹਨਾਂ ਨੇ ਪੰਜਾਬ ਦੀਆਂ ਸਾਰੀਆਂ ਗੱਲਾਂ, ਜਿਹੜੇ ਵੀ ਪਹਿਲੂ ਨੇ, ਰਹਿਣ ਸਹਿਣ ਦੇ, ਖਾਣ ਪੀਣ ਦੇ, ਵਰਤਾਰੇ ਦੇ, ਸਕਾਫਤ ਦੇ, ਇਹ ਸਾਰੀਆਂ ਗੱਲਾਂ ਉਹਨਾਂ ਨੇ ਆਪਣੇ, ਉਹ ਤਕਰੀਬਨ 631 ਬੰਦ ਨੇ। ਉਹਦੇ ਵਿੱਚ ਫਰਜ਼ ਕਰੋ ਇੱਕ ਮਿਸਰੇ ਦੇ ਵਿੱਚ ਅਗਰ ਇੱਕ ਗੱਲ ਹੋਈ ਗਈ ਹੈ, ਤੇ ਉਹਦੇ ਉਸ ਬੰਦ ਦੇ ਢੇਰ ਸਾਰੇ ਮਿਸਰੇ ਨੇ, ਤੇ ਫਿਰ ਉਹਨਾਂ ਨੇ ਘੱਟ ਤੋਂ ਘੱਟ ਵੀ ਇੱਕ ਬੰਦ ਦੇ ਵਿੱਚ 15 ਤੋਂ 20 ਗੱਲਾਂ, 15 ਤੋਂ 20 ਪਹਿਲੂ ਦੱਸੇ ਨੇ। ਤੇ 631 ਬੰਦ ਨੇ, ਉਸ ਨੇ ਕਿਤਨੇ ਪਹਿਲੂ ਦੱਸੇ ਹੋਣਗੇ ਵਾਰਿਸ ਸ਼ਾਹ ਨੇ? ਹਿਸਾਬ ਤੁਸੀਂ ਲਾਓ। ਦੂਜੇ ਨੰਬਰ ਤੇ ਸਵਾਲ ਹੈ, ਬਕੌਲ ਡਾਕਟਰ ਮੋਹਨ ਸਿੰਘ ਦੀਵਾਨਾ, ਹੀਰ ਵਾਰਿਸ ਸ਼ਾਹ ਪੰਜਾਬੀ ਜ਼ਬਾਨ ਦੀ ਅੰਜੀਲ ਹੈ। ਹੀਰ ਵਿੱਚੋਂ ਮਿਸਾਲਾਂ ਦੇ ਕੇ ਤੁਸੀਂ ਇਸ ਬਾਰੇ ਭਰਵੀਂ ਬਹਿਸ ਕਰੋ। ਪੰਜਾਬੀ ਜ਼ਬਾਨ ਦੀ ਅੰਜੀਲ ਕਿਵੇਂ? ਜਿਹੜੀਆਂ ਗੱਲਾਂ ਤੁਹਾਨੂੰ ਮੈਂ ਦੱਸ ਛੱਡੀਆਂ ਨੇ, ਉਹ ਸਾਰੀਆਂ ਗੱਲਾਂ ਇਹਦੇ ਵਿੱਚ ਲਿਖਣੀਆਂ ਨੇ, ਤਾਂ ਹੀ ਪੰਜਾਬੀ ਜ਼ਬਾਨ ਦੀ ਅੰਜੀਲ ਆਖਿਆ ਜਾ ਸਕਦਾ ਹੈ। ਸਾਰੇ ਮਸਲੇ, ਸਾਰੀਆਂ ਗੱਲਾਂ, ਸਾਰੇ ਪਹਿਲੂ। ਤੀਜੇ ਨੰਬਰ ਤੇ ਸਵਾਲ ਹੈ, ਵਾਰਿਸ ਸ਼ਾਹ ਦੀ ਹੀਰ ਦੀ ਮਕਬੂਲੀਅਤ ਦੇ ਅਸਬਾਬ ਕੀ ਨੇ? ਤਫਸੀਲ ਨਾਲ ਬਿਆਨ ਕਰੋ। ਹੁਣ ਮਕਬੂਲੀਅਤ ਦੇ ਅਸਬਾਬ ਕੀ ਨੇ? ਕਿਉਂ ਮਕਬੂਲ ਹੋਈ ਹੈ? ਉਹ ਇਸ ਤੋਂ ਹੀ ਮਕਬੂਲ ਹੋਈ ਹੈ ਕਿ ਹੀਰ ਵਾਰਿਸ, ਉਹਦੇ ਵਿੱਚ ਇਖਲਾਕਿयात, ਤਸव्वुफ, ਮਾਰਫਤ, ਇਹਨਾਂ ਤੇ ਉਹਨਾਂ ਨੇ ਕਲਮ ਚੁੱਕਿਆ ਹੈ। ਤੇ ਜਿਨ੍ਹਾਂ ਹੀਰਾਂ ਪਹਿਲੇ ਲਿਖੀਆਂ ਨੇ ਤੇ ਵਾਰਿਸ ਸ਼ਾਹ ਬਾਅਦ ਵਿੱਚ ਲਿਖੀ ਹੈ, ਜਾਂ ਵਾਰਿਸ ਤੋਂ ਬਾਅਦ ਵਿੱਚ ਵੀ ਜਿਨ੍ਹਾਂ ਨੇ ਲਿਖੀਆਂ ਨੇ, ਜਿਨ੍ਹਾਂ ਨੇ ਮਸਨਵੀ ਲਿਖੀ ਹੈ, ਉਹ ਵਾਰਿਸ ਸ਼ਾਹ ਦੇ ਇਹ ਜਿਹੜੇ ਗੁਣ ਨੇ, ਇਹ ਜਿਹੜੀਆਂ ਖੂਬੀਆਂ ਨੇ ਹੀਰ ਦੇ ਵਿੱਚ, ਉਹਨਾਂ ਦੀ ਜ਼ਬਾਨ ਬੜੀ ਸਿੱਧੀ ਪੱਧਰੀ ਹੈ। ਲੋਕਾਂ ਨੂੰ ਸਮਝ ਕੇ ਉਹ ਬੰਦ ਪੜ੍ਹਦੇ ਨੇ, ਲਿਖਦੇ ਨੇ। ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ, ਆਸਾਨ ਅਲਫਾਜ਼ ਨੇ, ਠੇਠ ਪੰਜਾਬੀ ਹੈ। ਉਹਦੇ ਵਿੱਚ ਇਹ ਸਾਰੀਆਂ ਖੂਬੀਆਂ ਨੇ, ਗੁਣ ਨੇ,
ਉਸ ਤੋਂ ਬਾਅਦ ਉਹਨਾਂ ਨੇ ਜਿਹੜੀਆਂ ਗੱਲਾਂ ਦੱਸੀਆਂ ਨੇ ਇਸਲਾਮ ਦੀਆਂ, ਜਿਹੜੀਆਂ ਦੱਸੀਆਂ ਨੇ ਸ਼ਰੀਅਤ ਦੀਆਂ, ਜਿਹੜੀਆਂ ਤਰੀਕਤ ਦੀਆਂ, ਜਿਹੜੀਆਂ ਸਕਾਫਤ ਦੀਆਂ, ਜਿਹੜੀਆਂ ਸਿਆਸੀ, ਮੁਆਸ਼ੀ, ਅਸਰੀ, ਇਹ ਸਾਰੀਆਂ ਜਿਹੜੀਆਂ ਗੱਲਾਂ ਸਨ, ਇਹ ਜਿਹੜੇ ਸਾਰੇ ਗੁਣ ਸਨ, ਇਹ ਖੂਬੀਆਂ ਜਿਹੜੀਆਂ ਨੇ, ਇਹ ਤਾਰੀਖ ਉਹਨਾਂ ਨੇ ਲਿਖੀ ਏ। ਇਸ ਪਾਰੋਂ ਉਹਦੀ ਮਕਬੂਲੀਅਤ ਦੇ ਇਸ ਅਸਬਾਬ ਨੇ ਸਾਰੇ। ਇੱਕ ਇੱਕ ਅਸਬਾਬ ਤੁਸੀਂ ਮਣੇ ਮਣੇ ਵੀ ਲਿਖ ਸਕਦੇ ਹੋ। 10 ਤੋਂ 15 ਅਸਬਾਬ ਵੀ ਲਿਖੋ ਤੇ ਤੁਹਾਡਾ 16 ਨੰਬਰ ਦਾ ਸਵਾਲ ਜਾਂ 20 ਨੰਬਰ ਦਾ ਜਿਹੜਾ ਸਵਾਲ ਹੈ ਉਹ ਹੱਲ ਹੋ ਜਾਂਦਾ ਹੈ। ਮੁੜ ਸਵਾਲ ਹੈ, ਸਵਾਲ ਨੰਬਰ 4। 2 ਸਦੀਆਂ ਗੁਜ਼ਰ ਜਾਣ ਪਿੱਛੋਂ ਵੀ ਹੀਰ ਵਾਰਿਸ ਦੀ ਹਰ ਦਿਲ ਅਜ਼ੀਜ਼ੀ ਵਿੱਚ ਕੋਈ ਫਰਕ ਨਹੀਂ ਪਿਆ। ਇਹਦੀ ਅਸਲ ਵਜ੍ਹਾ ਕੀ ਹੈ ਜਾਂ ਵਜ੍ਹਾ ਸ਼ੋਹਰਤ ਕੀ ਹੈ? ਵੇਖੋ ਨਾ, ਹੁਣ ਹਰ ਦਿਲ ਅਜ਼ੀਜ਼ੀ ਵਿੱਚ ਫਰਕ ਕਿਉਂ ਨਹੀਂ ਪਿਆ? ਕਿਉਂਕਿ ਇਹ ਤਾਰੀਖ ਹੈ ਪੰਜਾਬ ਦੀ, ਇਨਸਾਈਕਲੋਪੀਡੀਆ ਹੈ, ਪੰਜਾਬੀ ਅਦਬ ਦੀ ਇੱਕ ਦਾਸਤਾਨ ਹੈ ਜਿੰਦੇ ਵਿੱਚ ਹਰ ਸ਼ੈ ਨੂੰ ਵਾਰਿਸ ਸ਼ਾਹ ਹੋਰਾਂ ਨੇ ਨਿਖੜ ਕੇ ਬਿਆਨ ਕੀਤਾ ਹੈ, ਖੁੱਲ ਕੇ ਬਿਆਨ ਕੀਤਾ ਹੈ। ਇਸ ਵਾਸਤੇ ਇਹ 2 ਸਦੀਆਂ ਗੁਜ਼ਰ ਜਾਣ ਪਾਰੋਂ ਵੀ ਅੱਜ ਵੀ ਮੇਲਿਆਂ ਠੇਲਿਆਂ ਤੇ ਮਹਿਫਲਾਂ ਦੇ ਵਿੱਚ ਉਹ ਦਰਬਾਰਾਂ ਤੇ ਯਾਰ ਸੰਗੀ ਜਿਹੜੇ ਨੇ ਉਹ ਸੁਣਦੇ ਨੇ, ਪੜ੍ਹੀ ਜਾਂਦੀ ਏ। ਤੇ ਇਹਦੇ ਵਿੱਚ ਸਾਨੂੰ ਤਾਰੀਖ ਦੀ, ਪੰਜਾਬੀ ਤਾਰੀਖ, ਪੰਜਾਬ ਦੀ ਤਾਰੀਖ, ਪੰਜਾਬ ਦੇ ਹਾਲਾਤ, ਉਹ ਹਾਲਾਤ ਸਿਆਸੀ, ਉਹ ਹਾਲਾਤ ਮਜ਼ਹਬੀ, ਉਹ ਹਾਲਾਤ ਸਕਾਫਤੀ, ਉਹ ਹਾਲਾਤ ਇਖਲਾਕੀ, ਉਹਨਾਂ ਦੇ ਬਾਰੇ ਭਰਵੀਂ ਜਾਣਕਾਰੀ ਲੱਭਦੀ ਏ। ਤਾਂ ਵਾਸਤੇ ਇਹ ਜਿਹੜੀ 2 ਸਦੀਆਂ ਗੁਜ਼ਰ ਗਈਆਂ ਨੇ ਉਹਦੇ ਬਾਵਜੂਦ ਕੋਈ ਵਾਰਿਸ ਸ਼ਾਹ ਵਰਗੀ ਕਿਸੇ ਸ਼ਾਇਰ ਨੇ ਤਾਰੀਖ ਨਹੀਂ ਲਿਖੀ ਸ਼ਾਇਰੀ ਦੇ ਜ਼ਰੀਏ। ਇਸ ਵਾਸਤੇ ਇਹ ਹਰ ਦਿਲ ਅਜ਼ੀਜ਼ ਹੈ, ਇਹਦੇ ਚ ਫਰਕ ਨਹੀਂ ਆਇਆ ਤੇ ਨਾ ਇਹਦੇ ਦੇ ਵਿੱਚ ਕੋਈ ਰੱਦੋ ਬਦਲ ਕੋਈ ਕਰ ਸਕਿਆ ਹੈ। ਜਿਹੜੀ ਵਾਰਿਸ ਸ਼ਾਹ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਹਾਲਾਤ ਵੇਖੇ ਨੇ, ਜਿਹੜੀਆਂ ਚੀਜ਼ਾਂ ਸਾਹਮਣੇ ਵੇਖੀਆਂ ਨੇ, ਜਿਨ੍ਹਾਂ ਦਾ ਮੁਤਾਲਿਆ ਕੀਤਾ ਹੈ, ਫਿਰ ਮੁਸ਼ਾਹਿਦਾ ਕੀਤਾ ਹੈ, ਫਿਰ ਤਜਜ਼ੀਆ ਕੀਤਾ ਹੈ, ਉਸ ਆਪਣੇ ਤਜਰਬੇ ਤੋਂ ਉਹਨਾਂ ਨੇ ਜਿਹੜੇ ਸ਼ਾਇਰ, ਜਿਹੜੇ ਬੰਦ ਲਿਖੇ ਨੇ, ਉਹਦੀ ਵਜ੍ਹਾ ਤੋਂ ਜਿਹੜੀ ਇਹ ਵਾਰਿਸ ਸ਼ਾਹ ਦੀ ਹੀਰ ਹੈ ਇਹ ਹਰ ਦਿਲ ਅਜ਼ੀਜ਼ ਹੋ ਗਈ ਹੈ। ਕਿਉਂਕਿ ਜਿਹੜਾ ਸ਼ਾਇਰ ਹੈ ਉਹ ਆਪਣੀ, ਉਹਦੇ ਕੋਲ ਜਿਹੜੀ ਅੱਖ ਅੱਲਾਹ ਤਾਲਾ ਨੇ ਉਹਨੂੰ ਅਤਾ ਕੀਤੀ ਹੈ, ਉਹ ਬੜੀ ਬਾਰੀਕ ਬੀਨੀ ਨਾਲ ਵੇਖਦਾ ਹੈ। ਤੇ ਇਹ ਕੋਈ ਆਮ ਜੀ ਹੀਰ ਨਹੀਂ, ਇਹਦੇ ਵਿੱਚ ਜਿਹੜੀਆਂ ਰਾਜ਼ ਤੇ ਰਮੂਜ਼ ਦੀਆਂ ਗੱਲਾਂ ਵਾਰਿਸ ਸ਼ਾਹ ਕਰ ਗਏ ਨੇ, ਅੱਲਾਹ ਤਾਲਾ ਦੀ ਅਤਾ ਕਰਦਾ ਦੇਣ ਇੱਕ ਇਲਮ ਹੈ ਉਹਨਾਂ ਨੂੰ, ਇਹ ਹਰ ਕਿਸੇ ਨੂੰ ਨਹੀਂ ਮਿਲਦਾ। ਤੁਸੀਂ ਇਹਨੂੰ ਵਲੀ ਅੱਲਾ ਵੀ ਆਖ ਸਕਦੇ ਹੋ। ਕਈ ਲੋਕ ਜਿਹੜੇ ਨੇ ਉਹ ਤਨਕੀਦ ਵੀ ਕਰਦੇ ਨੇ, ਜ਼ਾਹਿਰ ਗੱਲ ਹੈ ਤਨਕੀਦ ਤੇ ਹਰ ਇਨਸਾਨ ਤੇ ਹੁੰਦੀ ਹੈ, ਚਾਹੇ ਵਲੀ ਹੈ, ਚਾਹੇ ਬਜ਼ੁਰਗ ਹੈ, ਚਾਹੇ ਕੋਈ ਵੀ ਹੈ। ਅਗਰ ਤੁਸੀਂ ਉਹ ਇਨਸਾਨ ਤੁਹਾਡੇ ਮੁਵਾਫਿਕ ਨਹੀਂ, ਤੁਹਾਡਾ ਪਸੰਦੀਦਾ ਨਹੀਂ, ਤੁਹਾਡੇ ਅਹਿਕਾਮਾਤ ਜਾਂ ਤੁਹਾਡੀ ਫੇਵਰ 'ਚ ਗੱਲ ਨਹੀਂ ਕਰ ਰਿਹਾ, ਜਾਂ ਤੁਸੀਂ ਉਸ ਤੋਂ ਹਸਦ ਕਰਦੇ ਹੋ, ਤੇ ਤੁਸੀਂ ਫਿਰ ਜ਼ਾਹਿਰ ਗੱਲ ਹੈ ਉਹਨੂੰ ਨਿਸ਼ਾਨਾ ਜ਼ਰੂਰ ਬਣਾਉਂਦੇ ਹੋ, ਤਨਕੀਦ ਕਰਦੇ ਹੋ। ਅੱਛਾ, ਅੱਗੇ ਸਵਾਲ ਹੈ, ਸਵਾਲ ਨੰਬਰ 5। ਇਹਨਾਂ ਸਵਾਲਾਂ ਦੇ ਵਿੱਚ ਹੀ ਤੁਹਾਨੂੰ ਮੈਂ ਹੀਰ ਦੇ ਜਵਾਬ ਦੇ ਰਿਹਾ। ਹਾਲੀ ਦੀ ਬਿਆਨ ਅੱਗੇ ਕਰਨਾ ਹੈ, ਵਜ਼ਾਹਤ ਅੱਗੇ ਕਰਨੀ ਹੈ, ਲੇਕਿਨ ਤੁਹਾਨੂੰ ਇਹ ਸਵਾਲ ਸਮਝਾ ਰਿਹਾ। ਵਾਰਿਸ ਸ਼ਾਹ ਕਿੱਸਾ ਹੀ ਰਾਂਝਾ ਲਿਖ ਕੇ ਆਲਮੀ ਅਦਬ ਵਿੱਚ ਆਪਣਾ ਨਾਂ ਅਮਰ ਬਣਾ ਗਿਆ ਹੈ। ਤੁਹਾਡਾ ਕੀ ਖਿਆਲ ਹੈ? ਉਹ ਮੁਮਤਨ ਤੁਹਾਡੇ ਕੋਲ ਪੁੱਛ ਰਿਹਾ ਹੈ ਕਿ ਜਿਹੜਾ ਕਿੱਸਾ ਹੀ ਰਾਂਝਾ ਹੈ ਇਹ ਉਹਨੇ ਲਿਖਿਆ ਹੈ, ਇਹ ਦਾਸਤਾਨ ਲਿਖੀ ਹੈ ਆਲਮੀ ਅਦਬ ਦੇ ਵਿੱਚ, ਪੰਜਾਬੀ ਅਦਬ ਨਹੀਂ, ਆਲਮੀ ਅਦਬ, ਉਹਦੇ ਵਿੱਚ ਆਪਣਾ ਨਾਂ ਅਮਰ ਕਰ ਗਿਆ। ਅਸੀਂ ਗੱਲ ਕਰੀਏ ਤਾਂ ਜਿਹੜੇ ਸਾਡੇ ਜਿਹੜੇ ਦੁਨੀਆ ਦੇ ਸ਼ਾਇਰ ਨੇ, ਇਹ ਵਾਰਿਸ ਸ਼ਾਹ ਉਹਨਾਂ ਤੋਂ ਘੱਟ ਨਹੀਂ, ਕਿਉਂਕਿ ਹਰ ਸ਼ਾਇਰ ਨੇ ਆਪਣੇ ਮੁਲਕ ਦੀ, ਆਪਣੀ ਸਕਾਫਤ ਦੀ, ਆਪਣੀ ਸ਼ਾਇਰੀ ਦੇ ਵਿੱਚ ਅਕਾਸੀ ਕੀਤੀ, ਤੇ ਵਾਰਿਸ ਸ਼ਾਹ ਉਹਨਾਂ ਦੇ ਨਾਲ ਖਲੋਤੇ ਨੇ। ਉਹਨਾਂ ਨੇ ਵੀ ਆਪਣੇ ਸੋਹਣੇ ਪੰਜਾਬ ਦੀ ਅਕਾਸੀ ਕੀਤੀ ਹੈ, ਪੰਜਾਬ ਦੇ ਲੋਕਾਂ ਦੀ ਅਕਾਸੀ ਕੀਤੀ ਹੈ।
ਪੰਜਾਬ ਦੇ ਕਿਰਦਾਰਾਂ ਦੀ ਵੀ ਉਹਨਾਂ ਨੇ ਭਰਵੀਂ ਅਕਾਸੀ ਕੀਤੀ ਹੈ। ਦੱਸਿਆ ਹੈ ਵੀ ਪੰਜਾਬ ਦੇ ਵਿੱਚ ਇਹ ਤਾਰੀਖ ਹੈ। ਇਹ ਤਾਰੀਖ ਅਗਰ ਅਸੀਂ ਸਾਨੂੰ ਉਂਝ ਵੈਸੇ ਨਸਰੀ ਤਾਰੀਖ ਨਹੀਂ ਲੱਭਦੀ ਤੇ ਅਸੀਂ ਵਾਰਿਸ ਸ਼ਾਹ ਦੇ ਬੰਦ ਦੇ ਵਿੱਚ ਉਹ ਤਾਰੀਖ ਵੇਖਦੇ ਹਾਂ ਕਿ ਕੀ ਕੁਝ ਹੋਇਆ ਹੈ, ਤੇ ਉਹਦੀ ਤਸ਼ਰੀਹ ਫਿਰ ਦੂਜੇ ਲੋਕਾਂ ਨੇ ਕੀਤੀ ਹੈ। ਉਹਨਾਂ ਬੰਦਾਂ ਦੀ, ਵਾਰਿਸ ਸ਼ਾਹ ਦੀ ਇਸ ਮਸਨਵੀ ਦੀ ਤਸ਼ਰੀਹ ਕੀਤੀ ਲੋਕਾਂ ਨੇ, ਤੇ ਤਾਂ ਸਾਨੂੰ ਤਾਰੀਖ ਦਾ ਪਤਾ ਲੱਗਾ। ਵੈਸੇ ਤਾਂ ਬੁੱਲੇ ਸ਼ਾਹ ਹੋਰਾਂ ਨੇ ਵੀ ਆਪਣੀ ਸ਼ਾਇਰੀ ਦੇ ਵਿੱਚ ਪੰਜਾਬ ਦੀ ਜਿਹੜੀ ਹੈ ਉਹ ਤਾਰੀਖ ਦੱਸੀ ਹੈ, ਲੇਕਿਨ ਵਾਰਿਸ ਸ਼ਾਹ ਹੋਰਾਂ ਨੇ ਖੋਲ ਕੇ ਬਿਆਨ ਕੀਤੀ ਹੈ। 6ਵਾਂ ਸਵਾਲ ਹੈ, ਵਾਰਿਸ ਸ਼ਾਹ ਨੂੰ ਸੁਖਨ ਦਾ ਵਾਰਿਸ ਕਿਹੜੀਆਂ ਖੂਬੀਆਂ ਪਾਰੂ ਆਖਿਆ ਜਾਂਦਾ ਹੈ? ਮਿਸਾਲਾਂ ਦੇ ਕੇ ਬਿਆਨ ਕਰੋ, ਸਵਾਲ ਨੂੰ ਸਮਝੋ, ਸਵਾਲ ਨੂੰ ਆਰਾਮ ਆਰਾਮ ਨਾਲ ਪੜੋ। ਵਾਰਿਸ ਸ਼ਾਹ ਨੂੰ ਸੁਖਨ ਦਾ ਵਾਰਿਸ, ਸੁਖਨ ਆਖਦੇ ਨੇ ਅਲਫਾਜ਼ ਨੂੰ, ਸੁਖਨ ਦਾ ਵਾਰਿਸ ਕਿਹੜੀਆਂ ਖੂਬੀਆਂ ਪਾਰੂ ਆਖਿਆ ਜਾਂਦਾ ਹੈ? ਉਹਦੇ ਵਿੱਚ ਖੂਬੀਆਂ ਕਿਹੜੀਆਂ ਨੇ ਕਿ ਉਹਨੂੰ ਸੁਖਨ ਦਾ ਵਾਰਿਸ ਆਖਿਆ ਜਾਂਦਾ ਹੈ? ਇਹਦੇ ਚ ਇੱਕ ਸ਼ੇਰ ਵੀ ਜਿਵੇਂ ਆਖਿਆ ਜਾਂਦਾ ਹੈ, ਵਾਰਿਸ ਸ਼ਾਹ ਸੁਖਨ ਦਾ ਵਾਰਿਸ, ਨਿੰਦੇ ਕੌਣ ਉਹਨਾਂ ਨੂੰ, ਹਰਫ ਉਹਦੇ ਤੇ ਉਂਗਲ ਧਰਨਾ ਕਦਰ ਨਹੀਂ ਅਸਾਂ ਨੂੰ। ਇਹ ਖੂਬੀਆਂ ਜਿਹੜੀਆਂ ਤੁਹਾਨੂੰ ਦਸੀਆਂ ਨੇ, ਇਹ ਉਹ ਹੀ ਖੂਬੀਆਂ ਨੇ, ਸਕਾਫਤੀ, ਸਿਆਸੀ, ਮਜ਼ਹਬੀ, ਇਖਲਾਕੀ, ਮਾਰਫਤ। ਉਸ ਤੋਂ ਬਾਅਦ ਤੁਸੀਂ ਫਿਰ ਬਾਰੀਕੀ ਵਿੱਚ ਜਾਓ ਤੇ ਫਿਰ ਇਹਨਾਂ ਦੇ ਵਿੱਚੋਂ ਸਾਰੀਆਂ ਇਹਨਾਂ ਦੇ ਸਬ ਪੁਆਇੰਟ ਬਣਾ ਸਕਦੇ ਹੋ। ਇਹ ਖੂਬੀਆਂ ਨੇ, ਜ਼ਬਾਨੋ ਬਿਆਨ, ਇਹ ਸਾਰੀਆਂ ਖੂਬੀਆਂ ਨੇ, ਤਾਰੀਖ। ਠੀਕ ਹੈ, ਅੱਗੇ ਸਵਾਲ ਹੈ, ਵਾਰਿਸ ਸ਼ਾਹ ਦੇ ਫਿਕਰੀ ਤੇ ਫਨੀ ਪਹਿਲੂ ਉਜਾਗਰ ਕਰੋ। ਇਹ ਫਿਕਰੀ ਤੇ ਫਨੀ ਪਹਿਲੂ ਕਿਹੜੇ ਨੇ? ਇਹੋ ਫਿਕਰੀ ਤੇ ਫਨੀ ਪਹਿਲੂ ਨੇ ਇਹ ਸਾਰੇ, ਕਿਉਂਕਿ ਕੋਈ ਵੀ ਫਿਲਾਸਫਰ ਹੈ, ਸਮਝੋ ਵਾਰਿਸ ਸ਼ਾਹ ਫਿਲਾਸਫਰ ਹੈ, ਉਹਨਾਂ ਨੇ ਆਪਣਾ ਫਲਸਫਾ ਜਿਹੜਾ ਬਿਆਨ ਕੀਤਾ ਹੈ ਪੰਜਾਬ ਦੀ ਤਾਰੀਖ ਦਾ, ਉਹਦੇ ਵਿੱਚ ਆਪਣੀ ਜਿਹੜੀ ਉਹਨਾਂ ਨੇ ਆਪਣੀ ਫਿਕਰ ਤੇ ਫਨ ਨੂੰ, ਥਾਟਸ ਨੂੰ ਬਿਆਨ ਕੀਤਾ ਹੈ। ਫਨ ਹੁੰਦਾ ਉਹ ਹੈ ਕਿ ਉਹ ਲੋਕਾਂ ਨੂੰ ਸੌਖੀ ਜ਼ਬਾਨ ਬਿਆਨ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦੇ ਕਿਰਦਾਰ ਜਿਹੜੇ ਨੇ ਉਹਨਾਂ ਦੀ ਵੰਡ ਕੀਤੀ ਹੈ, ਉਹਨਾਂ ਦੇ ਮੁਕਾਲਮੇ ਕਰਾਏ ਨੇ। ਉਸ ਤੋਂ ਬਾਅਦ ਉਹਨਾਂ ਨੇ ਹੁਸਨੋ ਜਮਾਲ ਔਰ ਖੂਬਸੂਰਤੀ ਦੀ ਅਕਾਸ਼ੀ ਕੀਤੀ ਹੈ। ਫਿਕਰੀ ਜਿਹੜਾ ਹੈ ਉਹ ਫਿਕਰ ਦੇ ਵਿੱਚ ਜਿਹੜੀ ਥਾਟਸ ਹਨ, ਉਹ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਪਹਿਲੇ ਦੱਸ ਦਿੱਤੀਆਂ ਨੇ। ਇਹ ਹੁੰਦੇ ਫਿਕਰੀ ਤੇ ਫਨੀ ਪਹਿਲੂ ਨੇ। ਹਾਲਾਤ ਹਾਜ਼ਰਾ ਦਾ ਜਾਇਜ਼ਾ ਲਿਆ ਹੈ। ਵਾਰਿਸ ਸ਼ਾਹ ਦੇ ਅੱਗੇ ਸਵਾਲ ਹੈ, ਵਾਰਿਸ ਸ਼ਾਹ ਦੇ ਮਿਸਰੇ, ਵਾਰਿਸ ਸ਼ਾਹ ਦਾ ਸ਼ੇਰ ਕੀ ਸਹਿਰ ਨਹੀਂ। ਵਾਰਿਸ ਸ਼ਾਹ ਦਾ ਜਿਹੜਾ ਬੰਦ ਹੈ, ਉਹਦਾ ਇੱਕ ਸ਼ੇਰ ਹੈ, ਵਾਰਿਸ ਸ਼ਾਹ ਦਾ ਕੀ ਸਹਿਰ ਨਹੀਂ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਹੀਰ ਦੀ ਇਲਮੀ ਤੇ ਫਿਕਰੀ ਖਸੂਸੀਤਾਂ ਜਿਹੜੀਆਂ ਨੇ ਉਹਨਾਂ ਨੂੰ ਖੋਲ ਕੇ ਸਾਹਮਣੇ ਲਿਆਓ। ਇਲਮੀ ਤੇ ਫਿਕਰੀ ਇਹ ਉਹ ਹੀ ਖਸੂਸੀਤਾਂ ਨੇ। ਇਲਮ ਕੀ ਹੈ? ਉਹ ਤਾਰੀਖ ਦੇ ਬਾਰੇ ਜਾਣਦੇ ਨੇ, ਉਹਨਾਂ ਨੂੰ ਇਲਮ ਹੈ ਹਰ ਚੀਜ਼ ਦਾ, ਕਿਰਦਾਰਾਂ ਦਾ, ਮੁਕਾਲਮੇ ਨਿਗਾਰੀ ਦਾ, ਇੱਕ ਸ਼ਾਇਰੀ ਨੂੰ ਢਾਲਣ ਦਾ ਤੇ ਗੱਲ ਕਰਾਵਣ ਦਾ। ਉਸ ਤੋਂ ਬਾਅਦ ਹਾਲਾਤ ਬਾਰੇ, ਸਿਆਸਤ, ਮਜ਼ਹਬੀ, ਇਹ ਸਾਰੀਆਂ ਇਹ ਉਹਨਾਂ ਦੇ ਫਿਕਰੀ ਤੇ ਇਲਮੀ ਪਹਿਲੂ ਨੇ। 9ਵਾਂ ਸਵਾਲ ਹੈ, ਵਾਰਿਸ ਸ਼ਾਹ ਦੀ ਜ਼ਬਾਨ ਬਾਰੇ ਖੋਲ ਕੇ ਗੱਲਬਾਤ ਕਰੋ। ਹੀਰ ਵਿੱਚੋਂ ਮਿਸਾਲਾਂ ਦੇ ਨਾਲ ਆਪਣੇ ਵਿਚਾਰਾਂ ਦਾ ਇਜ਼ਹਾਰ ਕਰੋ। ਜ਼ਬਾਨ ਬਾਰੇ ਖੋਲ ਕੇ ਗੱਲ ਤੁਸੀਂ ਕੀ ਕਰਨੀ? ਜ਼ਬਾਨ ਉਹਨਾਂ ਦੀ ਸਿੱਧੀ ਪੱਧਰੀ ਆਸਾਨ ਜ਼ਬਾਨ ਹੈ, ਜਿਹੜੀ ਹੈ ਹੀਰ ਪੜ੍ਹ ਕੇ, ਇਹ ਦਾਸਤਾਨ ਪੜ੍ਹ ਕੇ ਮਨ ਖਿੱਚਦਾ ਹੈ। ਇੱਕ ਇੱਕ ਬੰਦ ਦੇ ਵਿੱਚੋਂ, ਇੱਕ ਇੱਕ ਮਿਸਰੇ ਦੇ ਵਿੱਚੋਂ ਉਹਨਾਂ ਨੇ ਕਈ ਰਾਜ਼ ਛੁਪੇ ਹੋਏ ਨੇ ਜਿਹੜੇ ਉਹਨਾਂ ਖੋਲ ਕੇ ਬਿਆਨ ਕੀਤੇ ਨੇ। ਇਹ ਉਹੀ ਸਾਰਾ ਸਵਾਲ ਹੈ, ਉਹੀ ਚੀਜ਼ਾਂ ਲਿਖਣੀਆਂ ਨੇ ਜਿਹੜੀਆਂ ਮੈਂ ਤੁਹਾਨੂੰ ਪਹਿਲੇ ਦੱਸੀਆਂ ਨੇ। ਅੱਗੇ ਸਵਾਲ ਹੈ, ਵਾਰਿਸ ਸ਼ਾਹ, ਵਾਰਿਸ ਸ਼ਾਹ ਦੀ ਸ਼ਾਇਰੀ ਮੁਨਫਰਦ ਹਸੀਅਤ ਦੀ ਆਮਿਲ ਹੈ, ਇਸ ਬਾਰੇ ਤੁਸੀਂ ਮਿਸਾਲਾਂ ਦੇ ਕੇ ਮੁਫੱਸਲ ਬਹਿਸ ਕਰੋ। ਮੁਨਫਰਦ ਹਸੀਅਤ ਦੀ ਆਮਿਲ ਹੈ ਸ਼ਾਇਰੀ ਜਿਹੜੀ ਹੈ, ਉਹ ਕਿਉਂ ਹੈ? ਉਹ ਗੁਣ ਨੇ, ਉਹ ਖੂਬੀਆਂ ਨੇ, ਉਹਦੀ ਵਜ੍ਹਾ ਤੋਂ ਹੀ ਉਹਨਾਂ ਨੂੰ ਇੱਕ ਆਲਾ ਮਕਾਮ ਹਾਸਿਲ ਹੈ, ਉਸ ਤੋਂ ਹੀ ਉਹ ਮੁਨਫਰਦ ਹੈ ਉਹਦਾ। ਔਰ
ਕੋਈ ਸਾਨੀ ਨਹੀਂ, ਕੋਈ ਨਹੀਂ ਉਹ ਜੀ ਸ਼ਾਇਰੀ ਕਰ ਸਕਿਆ। ਜਿਹੜੀਆਂ ਚੀਜ਼ਾਂ ਤੁਹਾਨੂੰ ਪਹਿਲੇ ਦੱਸੀਆਂ ਨੇ, ਜਿਹੜੀਆਂ ਉਹਨਾਂ ਨੇ ਆਪਣੀ ਤਾਰੀਖ ਦੇ ਵਿੱਚ, ਆਪਣੀ ਇਸ ਇਨਸਾਈਕਲੋਪੀਡੀਆ ਜਾਂ ਇਸ ਪੰਜਾਬੀ ਦੀਵਾਨ ਦੇ ਵਿੱਚ ਉਹਨਾਂ ਨੇ ਦੱਸੀਆਂ ਨੇ, ਇਸ ਵਜ੍ਹਾ ਤੋਂ ਉਹਨਾਂ ਨੂੰ ਮੁਨਫਰਿਦ ਸ਼ਾਇਰ ਆਖਿਆ ਜਾ ਸਕਦਾ ਹੈ। ਤੇ ਤੁਸੀਂ ਉਹ ਸੁਰਖੀਆਂ, ਉਹ ਹਵਾਲੇ ਦੇਣੇ ਨੇ। ਅੱਗੇ ਸਵਾਲ ਹੈ, ਵਾਰਿਸ ਸ਼ਾਹ ਦੀ ਹੀਰ ਵਿੱਚ ਉਹ ਜਿਹੜਾ ਹੈ, ਉਹਦਾ ਪੰਜਾਬ ਪੂਰੀ ਆਣ ਬਾਣ ਤੇ ਸ਼ਾਨ ਨਾਲ ਜਿਉਂਦਾ ਜਾਗਦਾ ਨਜ਼ਰੀ ਆਉਂਦਾ ਹੈ ਜਾਂ ਵਿਖਾਲੀ ਦਿੰਦਾ ਹੈ। ਮਿਸਾਲਾਂ ਦੇ ਕੇ ਬਹਿਸ ਕਰੋ। ਹੁਣ ਜਿਸ ਵਾਰਿਸ ਸ਼ਾਹ ਹੀਰ ਲਿਖਦੇ ਪਏ ਸਨ, ਜਵਾਨ ਸਨ, ਉਸ ਟਾਈਮ ਪੰਜਾਬ ਦੇ ਜਿਹੜਾ ਨਕਸ਼ਾ ਹੈ, ਪੰਜਾਬ ਦੀ ਸ਼ਾਨੋ ਸ਼ੌਕਤ, ਮਤਲਬ ਇਹ ਪੰਜਾਬ ਤੇ ਅਰੂਜ ਵੀ ਰਿਹਾ, ਜ਼ਵਾਲ ਵੀ ਆਇਆ। ਉਹਦੇ ਕਿਰਦਾਰ ਵੀ ਜਿਉਂਦੇ ਜਾਗਦੇ ਨੇ, ਮੁਕਾਲਮੇ ਵੀ ਜਿਉਂਦੇ ਜਾਗਦੇ ਨੇ। ਇਹ ਸਾਰੀਆਂ ਚੀਜ਼ਾਂ ਅੱਜ ਵੀ ਮੌਜੂਦ ਨੇ। ਵਾਰਿਸ ਸ਼ਾਹ ਨੇ ਅੱਜ ਤੋਂ ਅਗਰ ਕੁਝ ਅਰਸਾ ਪਹਿਲੇ ਇਹ ਲਿਖੀ ਹੈ ਹੀਰ, ਇਹ ਤਕਰੀਬਨ ਉਹਨਾਂ ਨੇ ਆਪਣੀ ਹੀਰ ਦੇ ਵਿੱਚੋਂ ਜਿਹੜਾ ਉਸ ਵਕਤ ਦਾ ਨਕਸ਼ਾ ਵਿਖਾਇਆ, ਉਹ ਅੱਜ ਵੀ ਮੌਜੂਦ ਹੈ। 12ਵਾਂ ਸਵਾਲ ਵੇਖੋ, ਹੀਰ ਵਾਰਿਸ ਸ਼ਾਹ ਦੇ ਹਵਾਲੇ ਨਾਲ ਵਾਰਿਸ ਸ਼ਾਹ ਦੇ ਅਹਿਦ ਦੇ ਪੰਜਾਬ ਦਾ ਸਿਆਸੀ, ਸਮਾਜੀ ਤੇ ਮਜ਼ਹਬੀ ਨਕਸ਼ਾ ਮਿਸਾਲਾਂ ਦੇ ਨਾਲ ਵਾਜ਼ਾ ਕਰੋ। ਹੁਣ ਇਹਦੇ ਵਿੱਚ ਉਹ ਤਰੇ ਚੀਜ਼ਾਂ ਪੁੱਛ ਰਿਹਾ ਹੈ, ਸਹੀ ਹੈ। ਹੁਣ ਇਹਦੇ ਵਿੱਚ ਤੁਸੀਂ ਉਹ ਤਸਵੁਫ, ਉਹ ਵਹਦਤੁਲ ਵਜੂਦ, ਉਹ ਤੌਹੀਦ ਜਾਂ ਆਪਣਾ ਇਹ ਚੀਜ਼ਾਂ ਤਾਂ ਨਹੀਂ ਇਹਦੇ ਵਿੱਚ ਸ਼ਾਮਿਲ। ਇਹ ਸਵਾਲ ਅਲੱਗ ਹੈ। ਇਹਦੇ ਵਿੱਚ ਸਿਆਸੀ, ਸਮਾਜੀ ਤੇ ਮਜ਼ਹਬੀ ਨਕਸ਼ੇ ਬਾਰੇ ਗੱਲ ਕਰਨੀ ਹੈ। ਅੱਗੇ ਸਵਾਲ 13 ਹੈ, ਹੀਰ ਵਾਰਿਸ ਸ਼ਾਹ ਨੂੰ ਦੀਵਾਨੇ ਪੰਜਾਬ ਜਾਂ ਹੀਰ ਵਾਰਿਸ ਸ਼ਾਹ ਨੂੰ ਇਨਸਾਈਕਲੋਪੀਡੀਆ ਆਖਿਆ ਗਿਆ ਹੈ, ਇਸ ਤੇ ਭਰਵਾਂ ਨੋਟ ਲਿਖੋ। ਹੁਣ ਇਹ ਸਾਰੀਆਂ ਚੀਜ਼ਾਂ ਜਿਹੜੇ ਤੁਹਾਨੂੰ ਪਹਿਲੇ ਦੱਸੀਆਂ ਨੇ, ਸਾਰੀਆਂ ਸੁਰਖੀਆਂ, ਸਾਰੀਆਂ ਗੱਲਾਂ, ਸਾਰੇ ਪਹਿਲੂ ਇਹਦੇ ਵਿੱਚ ਆ ਸਕਦੇ ਨੇ। ਤਾਂ ਹੀ ਇਸ ਚੀਜ਼ ਨੂੰ ਇਨਸਾਈਕਲੋਪੀਡੀਆ ਜਾਂ ਦੀਵਾਨੇ ਪੰਜਾਬ ਕੀ, ਪੰਜਾਬ ਦੀ ਤਾਰੀਖ ਸ਼ਾਮਿਲ ਹੈ ਉਹਦੇ ਵਿੱਚ। ਤੇ ਤਾਰੀਖ ਦੇ ਵਿੱਚ ਅਰੂਜ, ਜ਼ਵਾਲ ਸਾਰਾ ਲਿਖਿਆ ਜਾਂਦਾ, ਕਿਰਦਾਰ ਲਿਖੇ ਜਾਂਦੇ ਨੇ, ਮੁਕਾਲਮੇ ਲਿਖੇ ਜਾਂਦੇ ਨੇ, ਹਾਲਾਤ ਦੀ ਕਾਸੀ ਕੀਤੀ ਜਾਂਦੀ ਹੈ। ਜ਼ੁਲਮ, ਜ਼ਿਆਦਤੀ, ਇੰਤਸ਼ਾਰ, ਅਫਰਾ ਤਫਰੀ, ਨਾਚ, ਮੇਲਾ, ਗਾਣੇ, ਲੋਕ ਗੀਤ, ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਤਾਰੀਖ ਦੇ ਵਿੱਚ ਸ਼ਾਮਿਲ ਹੁੰਦੀਆਂ ਨੇ। ਹਿਸਟਰੀ ਬਣਦੀ ਉਦੋਂ ਨੇ ਜਦੋਂ ਲੋਕ ਹੁੰਦੇ ਨੇ, ਲੋਕਾਂ ਦੇ ਅਮਾਲ ਹੁੰਦੇ ਨੇ, ਉਹਨਾਂ ਦੇ ਕੰਮਕਾਜ ਹੁੰਦੇ ਨੇ, ਉਹਨਾਂ ਦੇ ਫੈਸਲੇ ਹੁੰਦੇ ਨੇ, ਉਹਨਾਂ ਦਾ ਰਸਮੋ ਰੀਤ ਰਿਵਾਜ ਹੁੰਦਾ ਹੈ, ਲੈਣ ਦੇਣ ਹੁੰਦਾ ਹੈ। ਇਹ ਤਾਂ ਹੀ ਤਾਰੀਖ ਬਣਦੀ ਹੈ। ਅੱਛਾ, ਅੱਗੇ ਸਵਾਲ ਹੈ, ਹੀਰ ਵਾਰਿਸ ਸ਼ਾਹ ਵਿੱਚ ਪੰਜਾਬ ਦੀ ਸਕਾਫਤ ਦੇ ਝਲਕਾਰੇ ਲੱਭਦੇ ਨੇ, ਬਿਆਨ ਕਰੋ। ਸਕਾਫਤ ਉਹ ਹੀ ਤੁਹਾਨੂੰ ਦੱਸੀਏ ਪਹਿਲੇ, ਸੁਬਾਹ ਸ਼ਾਮ ਦਾ ਵਕਤ, ਦੁਪਹਿਰ ਦਾ ਵਕਤ, ਉਸ ਤੋਂ ਬਾਅਦ ਜਿਹੜੇ ਸਾਡੇ ਜ਼ਨਾਨੀਆਂ ਨੇ, ਬੰਦੇ ਨੇ, ਉਸ ਤੋਂ ਬਾਅਦ ਗੱਭਰੂ ਨੇ, ਜਾਂ ਮੁਟਿਆਰਾਂ ਨੇ, ਜਾਂ ਮੰਗਣ ਵਾਲੇ ਨੇ, ਫਕੀਰ ਨੇ, ਜਾਂ ਮੌਲਵੀ ਨੇ, ਕਾਜ਼ੀ ਨੇ, ਇਹ ਸਾਰੇ ਪੰਜਾਬੀ ਸਕਾਫਤ ਦੇ ਵਿੱਚ ਇਹਨਾਂ ਦੇ ਜ਼ਿੰਮੇ ਵਾਰਿਸ ਸ਼ਾਹ ਨੇ ਕਿਹੜਾ ਕਿਹੜਾ ਕੰਮ ਲਾਇਆ ਹੈ, ਇਹਨਾਂ ਤੋਂ ਕਿਹੜਾ ਕਿਹੜਾ ਕੰਮ ਲਿਆ ਹੈ, ਇਹਨਾਂ ਕਿਰਦਾਰਾਂ ਤੋਂ ਇਹ ਜਾਣਕਾਰੀ ਲੱਭਦੀ ਹੈ, ਇਹ ਝਲਕਾਰੇ ਲੱਭਦੇ ਨੇ, ਇਹ ਬਿਆਨ ਕਰਨੇ ਨੇ। ਸਵਾਲ ਨੰਬਰ 15, ਹੀਰ ਵਾਰਿਸ ਸ਼ਾਹ ਦੇ ਕਿਰਦਾਰ ਪੰਜਾਬ ਦੇ ਸਮਾਜ ਦੇ ਜਿਉਂਦੇ ਜਾਗਦੇ ਕਿਰਦਾਰ ਨੇ, ਉਹਨਾਂ ਦਾ ਨਫਸਿਆਤੀ ਤਜਜ਼ੀਆ ਕਰੋ। ਹੁਣ ਕਿਰਦਾਰ ਜਿਹੜੇ ਨੇ ਉਹ ਅੱਜ ਵੀ ਵੇਖੋ ਨਾ, ਕੋਈ ਬੰਦਾ ਕਿਰਦਾਰ ਕੀ ਹੈ, ਕਿਰਦਾਰ ਉਹਨਾਂ ਕਿਵੇਂ ਕਿਰਦਾਰਾਂ ਤੋਂ ਕੰਮ ਲਿਆ ਹੈ। ਕਿਰਦਾਰ ਚੂਚਕ, ਮਾਲਕੀ, ਹੀਰ ਰਾਂਝਾ, ਕੈਦੋ, ਸੈਤੀ, ਖੇੜਾ, ਜੋਗੀ, ਉਸ ਤੋਂ ਬਾਅਦ ਪੰਜਨੱਥ, ਬਾਲਨੱਥ, ਉਸ ਤੋਂ ਬਾਅਦ ਜਿਹੜਾ ਅਯਾਲੀ ਹੈ, ਉਸ ਤੋਂ ਬਾਅਦ ਜਿਹੜਾ ਉਹ ਬੇੜੀ ਵਾਲਾ ਮਲਾਹ ਹੈ, ਜਾਂ ਮੁੱਲਾ ਹੈ, ਜਾਂ ਹੋਰ ਕਿਰਦਾਰ ਉਹਦੇ ਵਿੱਚ ਨੇ, ਉਹਦੀਆਂ ਹੀਰ ਦੀਆਂ ਸਹੇਲੀਆਂ ਨੇ। ਇਹ ਉਹ ਜਿਉਂਦੇ ਜਾਗਦੇ ਕਿਰਦਾਰ ਨੇ ਜਿਹੜੇ ਅੱਜ ਵੀ ਸਾਡੇ ਮੁਆਸ਼ਰੇ ਦੇ ਵਿੱਚ ਮੌਜੂਦ ਨੇ। ਕੈਦੋ ਹੈ ਜਿਹੜਾ ਮਤਲਬ ਹੈ ਆਪਣੀ ਇੱਜ਼ਤਾਂ ਦਾ ਰੱਖ ਹੈ, ਉਹ ਅੱਜ ਵੀ ਕੁਝ ਲੋਕੀ ਨੇ ਜਿਹੜੇ ਆਪਣੀ ਬਿਰਾਦਰੀ ਦੇ ਵਿੱਚ, ਉਹ ਆਪਣੇ ਕਬੀਲੇ ਦੇ ਵਿੱਚ, ਘਰ ਦੇ ਵਿੱਚ ਜਿਹੜੇ ਗਲਤ ਕੰਮ ਕਰਦੇ ਨੇ, ਇਸ਼ਕ ਕਰਦੇ ਨੇ, ਔਰ ਖਤਰਾ ਹੁੰਦਾ ਹੈ ਕਿ ਇਹ ਨਜਾਇਜ਼ ਕਦਮ ਉਠਾਉਣਗੇ, ਉਹ ਉਹਨਾਂ ਦੀ ਇੱਜ਼ਤ ਦੇ ਰਾਖੇ ਹੁੰਦੇ ਨੇ। ਉਹ ਮਾਂ ਪਿਓ ਨੂੰ ਦੱਸਦੇ ਨੇ ਕਿ ਤੁਹਾਡਾ ਧੀ ਜਾਂ ਪੁੱਤਰ ਹੈ ਗਲਤ ਕੰਮ ਕਰ ਰਿਹਾ ਹੈ। ਅੱਗੇ ਫਿਰ ਮਾਂ ਪਿਓ ਜਿਹੜਾ ਹੈ ਉਹ ਉਹਨੂੰ
ਮੁਸਬਤ ਲੈਂਦਾ ਹੈ ਜਾਂ ਮੰਨਫੀ ਲੈਂਦਾ ਹੈ, ਉਹ ਉਹਨਾਂ ਦੀ ਮਰਜ਼ੀ ਹੈ। ਜਿਵੇਂ ਆਪਣਾ ਉਹ ਕੈਦੋ ਦੱਸਦਾ ਹੈ ਕਿ ਹੀਰ ਜਿਹੜੀ ਹੈ ਉਹ ਰਾਂਝੇ ਨਾਲ ਮਿਲਦੀ ਜੁਲਦੀ ਹੈ, ਉਹਦੇ ਇਸ਼ਕ ਦੇ ਵਿੱਚ ਉਹ ਗ੍ਰਿਫਤਾਰ ਹੋ ਗਈ ਹੈ, ਉਹ ਇਸ਼ਕ ਕਰਦੀ ਹੈ, ਉਹਨੂੰ ਚੂਰੀਆਂ ਖਵਾਉਂਦੀ ਹੈ। ਤੇ ਉਹਦੀ ਮਾਂ ਨੂੰ ਦੱਸਦਾ ਹੈ, ਮਾਲਕੀ ਨੂੰ, ਉਹਦੀ ਮਾਂ ਉਹਨੂੰ ਕੈਦੋ ਨੂੰ ਬੁਰਾ ਭਲਾ ਆਖਦੀ ਹੈ ਕਿ ਤੂੰ ਮੇਰੀ ਧੀ ਦੇ ਮਗਰ ਇਲਜ਼ਾਮ ਲਾ ਰਿਹਾ ਹੈ। ਤੇ ਉਹ ਫਿਰ ਚੂਚਕ ਨੂੰ ਆਂਦਾ ਹੈ, ਹੀਰ ਦੇ ਪਿਓ ਨੂੰ ਆਖਦਾ ਹੈ, ਉਹ ਵੀ ਨਹੀਂ ਮੰਨਦਾ। ਇੰਜ ਕਰਕੇ ਦੂਜਾ ਸਹਿਤੀ ਕਿਰਦਾਰ ਹੈ, ਜਿਹੜੀ ਹੀਰ ਦੀ ਨੰਦ ਹੈ, ਸਈਦੇ ਖੇੜੇ ਦੀ ਭੈਣ ਹੈ, ਮੁਰਾਦ ਬਲੋਚ ਕਿਰਦਾਰ ਹੈ ਇਹਦੇ ਵਿੱਚ। ਸਹਿਤੀ ਜਿਹੜੀ ਬੜੀ ਚਲਾਕ ਜ਼ਨਾਨੀ ਹੈ, ਉਹ ਆਪਣੇ ਇਸ਼ਕ ਮਗਰ ਮੁਰਾਦ ਬਲੋਚ ਨੂੰ ਹਾਸਲ ਕਰਨ ਮਗਰ ਉਹ ਹੀਰ ਦੇ ਨਾਲ ਰਲ ਕੇ ਵੀ ਆਪਣਾ ਇੱਕ ਉਹ ਜੋਗੀ ਵਾਸਤੇ ਉਹ ਜੋਗੀ ਮੰਤਰ ਪੜਦਾ ਹੈ। ਇੰਜ ਕਰਕੇ ਉਹਨੂੰ ਹਾਸਲ ਕਰਨ ਵਾਸਤੇ ਜੋਗੀ ਨੂੰ ਲੈ ਆਉਂਦੀ ਹੈ। ਇੰਜ ਹੀ ਅੱਜ ਅੱਜ ਦੇ ਵਿੱਚ ਵੀ ਇਹ ਚੀਜ਼ਾਂ ਮੌਜੂਦ ਨੇ। ਅਹ ਭਰਜਾਈ ਔਰ ਨੰਦ ਜਿਹੜੀ ਹੈ ਉਹ ਕਿਸੇ ਕਿਸੇ ਜਗ੍ਹਾ ਤੇ ਇੱਕ ਦੂਜੇ ਦੇ ਵੈਰੀ ਨਹੀਂ, ਕਿਸੇ ਕਿਸੇ ਜਗ੍ਹਾ ਤੇ ਆਪਸ ਵਿੱਚ ਦੋਸਤ ਨੇ, ਇੱਕ ਦੂਜੇ ਆਪਣੇ ਮਕਸਦ ਦੇ ਵਿੱਚ ਇੱਕ ਦੂਜੇ ਨੂੰ ਕਾਮਯਾਬ ਕਰਨ ਲਈ ਉਹ ਸਾਥ ਵੀ ਦਿੰਦੇ ਨੇ ਇੱਕ ਦੂਜੇ ਦਾ। ਨੰਦ ਤੇ ਭਰਜਾਈ ਇਹਦੀ ਦੁਸ਼ਮਣ ਵੀ ਨੇ। ਇੰਜ ਵੀ ਇੰਜ ਦੂਜੇ ਨੰਬਰ ਤੇ ਕਿਰਦਾਰ ਜਿਹੜਾ ਮਲਾਹ ਹੈ, ਉਹ ਅੱਜ ਦੇ ਇੰਜ ਕਿਰਦਾਰ ਹੈ ਕਿ ਕੋਈ ਤੁਸੀਂ ਕਿਸੇ ਜਗ੍ਹਾ ਤੇ ਜਾਣਾ ਹੈ, ਜਿਵੇਂ ਮੁਸਾਫਿਰ ਹੁੰਦਾ ਹੈ, ਉਹਨੂੰ ਲੁੱਟਿਆ ਜਾਂਦਾ ਹੈ, ਉਸ ਤੋਂ ਕਿਰਾਇਆ ਜ਼ਿਆਦਾ ਲਿਆ ਜਾਂਦਾ ਹੈ, ਉਹ ਇੰਜ ਹੀ ਮਲਾਹ ਦਾ ਕਿਰਦਾਰ ਹੈ। ਮੁੱਲਾ ਹੈ, ਕਾਜ਼ੀ ਹੈ, ਉਹ ਅੱਗੇ ਜਾ ਕੇ ਬਿਆਨ ਕਰਦੇ ਆ। ਉਹੀ ਜੂੰਦੇ ਜਾਗਦੇ ਕਿਰਦਾਰ ਨੇ। ਲਾਲਚੀ ਲੋਭੀ ਤਬਕਾ ਜਿਹੜਾ ਹੈ ਮੁਆਸ਼ਰੇ ਦਾ, ਉਹ ਕੀ ਹੈ, ਇਹ ਕਿਰਦਾਰਾਂ ਨਾਲ ਹੀ ਤੁਸੀਂ ਗੱਲ ਕਰਨੀ ਹੈ। ਅੱਗੇ ਵਿੱਚ ਵੇਖੋ ਸਵਾਲ ਨੰਬਰ 16 ਹੈ, ਹੀਰ ਵਿੱਚ ਮਾਰਫਤ ਤੇ ਹਕੀਕਤ ਦੇ ਜਿਹੜੇ ਮਸਾਇਲ ਦੱਸੇ ਗਏ ਨੇ ਉਹਨਾਂ ਦੀ ਜਾਣਕਾਰੀ ਲੱਭਦੀ ਹੈ, ਮਿਸਾਲਾਂ ਰਾਹੀਂ ਬਿਆਨ ਕਰੋ। ਹੁਣ ਮਾਰਫਤ ਤੇ ਹਕੀਕਤ ਦੇ ਜਿਹੜੇ ਮਸਾਇਲ ਨੇ, ਹਕੀਕਤ ਕੀ ਹੈ, ਉਹਦੇ ਵਿੱਚ ਜਿਹੜੀ ਤਾਰੀਫ ਬਿਆਨ ਕੀਤੀ ਉਹ ਸਾਰੀ ਹਕੀਕਤ ਹੈ। ਮਾਰਫਤ ਕੀ ਹੈ, ਉਹਦੇ ਵਿੱਚ ਤਸਵੁਫ ਦੀਆਂ ਗੱਲਾਂ ਵੀ ਨੇ। ਅਗਰ ਸਵਾਲ ਆਵੇ ਤਾਂ ਮਾਰਫਤ ਤੇ ਹਕੀਕਤ ਦਾ, ਉਹਦੇ ਨਾਲ ਅੱਲਾਹ ਤਾਲਾ ਨਾਲ ਮੁਹੱਬਤ ਵੀ ਹੈ, ਰਸੂਲ ਅੱਲਾਹ ਸੱਲੱਲਾਹੁ ਅਲੈਹਿ ਵਸੱਲਮ ਨਾਲ ਅਕੀਦਤ ਵੀ ਹੈ, ਸਹਾਬਾ ਨਾਲ ਅਕੀਦਤ ਦਾ ਵੀ ਇਜ਼ਹਾਰ ਕੀਤਾ ਵਾਰਿਸ ਸ਼ਾਹ ਹੋਰਾਂ ਨੇ, ਇਸਲਾਮ ਦੇ ਨਮਾਜ਼ ਦੇ ਬਾਰੇ ਵੀ ਉਹਨਾਂ ਨੇ ਮਸਲੇ ਦੱਸੇ ਨੇ, ਵਜ਼ੂ ਦੇ ਬਾਰੇ ਦੱਸੇ ਨੇ। ਇੰਜ ਕਰਕੇ ਉਹਨਾਂ ਨੇ ਸ਼ਰਅ ਤੇ ਸ਼ਰੀਅਤ ਤੇ ਇਲਮ ਦੇ ਬਾਰੇ ਗੱਲਾਂ ਕੀਤੀਆਂ ਨੇ, ਤਰੀਕਤ ਦੇ ਬਾਰੇ ਗੱਲਾਂ ਕੀਤੀਆਂ ਨੇ। ਅੱਲਾਹ ਤਾਲਾ ਦੀ ਪਹਿਚਾਣ ਕਿਵੇਂ ਹੁੰਦੀ ਹੈ, ਉਹਦੇ ਵਾਸਤੇ ਮੁਰਸ਼ਿਦ ਜਿਹੜਾ ਹੈ ਉਹ ਜ਼ਰੂਰੀ ਹੈ। ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਦੱਸੀਆਂ ਨੇ। ਇਹ ਮਾਰਫਤ ਤੇ ਹਕੀਕਤ ਦੇ ਮਸਲੇ ਵੀ ਉਹਨਾਂ ਨੇ ਹੀਰ ਵਿੱਚ ਬਿਆਨ ਕੀਤੇ ਨੇ। ਜ਼ਰੂਰੀ ਨਹੀਂ ਕਿ ਸਿਰਫ ਇਹ ਪੰਜਾਬ ਦੇ ਆਪਣਾ ਸਿਆਸੀ ਸਕਾਫਤੀ ਜਿਹੜੇ ਨੇ ਪਹਿਲੂ, ਉਹਨਾਂ ਨੇ ਮਜ਼ਹਬੀ ਨਕਸ਼ਾ ਵੀ ਬਿਆਨ ਕੀਤਾ ਹੈ। ਅੱਛਾ, ਉਸ ਦੇ ਵਿੱਚ ਵੇਖੋ ਹੀਰ ਵਾਰਿਸ ਸ਼ਾਹ ਦੇ ਵਿੱਚ ਔਰਤਾਂ ਦੇ ਹਕੂਕ ਦੀ ਨੁਮਾਇੰਦਗੀ ਜਿਹੜੀ ਹੈ ਉਹ ਲੱਭਦੀ ਹੈ, ਉਹ ਬਿਆਨ ਕਰੋ। ਵਾਰਿਸ ਸ਼ਾਹ ਤਾਂ ਸਮਝ ਲਓ ਕਿ ਫੈਮਿਨਿਸਟ ਬਣ ਗਏ ਨੇ। ਉਹ ਤਾਂ ਹੀਰ ਨੂੰ ਰਾਂਝਾ ਮਿਲਾਵਣ ਵਾਸਤੇ ਬੜਾ ਯਤਨ ਕੀਤਾ, ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਹੈ। ਹੀਰ ਕੀ ਹੈ, ਹੀਰ ਕੀ ਹੈ ਤੇ ਰਾਂਝਾ ਕੀ ਹੈ? ਹੀਰ ਹੈ ਰੂਹ, ਰਾਂਝਾ ਕੀ ਹੈ? ਰੱਬ ਹੈ, ਅੱਲਾਹ ਤਾਲਾ। ਰੂਹ ਨੂੰ ਅੱਲਾਹ ਤਾਲਾ ਨਾਲ ਮਿਲਾਵਣ ਵਾਸਤੇ ਰਾਂਝੇ ਨੇ ਬੜੀ ਕੋਸ਼ਿਸ਼ ਕੀਤੀ ਕਿ ਮਿਲ ਜਾਵੇ, ਲੇਕਿਨ ਉਹ ਜ਼ਿੰਦਾ ਹੋਇਆ ਨਹੀਂ ਮਿਲ ਸਕਦੀ। ਉਹ ਜਦੋਂ ਉਹਨਾਂ ਦਾ ਮੌਤ ਹੋਣੀ ਹੈ, ਰੂਹ ਉਦੋਂ ਜਦੋਂ ਵਿਸਾਲ ਹੋਣਾ, ਉਦੋਂ ਹੀ ਰੂਹ ਜਿਹੜੀ ਹੈ ਉਹ ਅੱਲਾਹ ਤਾਲਾ ਨਾਲ ਮਿਲਣਾ ਹੈ। ਤੇ ਇਹ ਅਸਲ 'ਚ ਇਹਦੇ ਵਿੱਚ ਇਹ ਦਾਸਤਾਨ ਤਾਂ ਮਜਾਜ਼ੀ ਹੈ, ਇਹਦੇ ਵਿੱਚ ਨਾ ਬੜੀਆਂ ਰਮਜ਼ ਦੀਆਂ ਗੱਲਾਂ ਨੇ, ਇਹਦੇ ਵਿੱਚ ਬੜੇ ਹਕਾਇਕ ਨੇ, ਹਕੀਕਤਾਂ ਨੇ। ਜਦੋਂ ਤੁਸੀਂ ਇਹਨੂੰ ਦੂਜੇ ਰੰਗ ਪੜ੍ਹਦੇ ਹੋ, ਇਹ ਤੁਸੀਂ ਮਜਾਜ਼ੀ ਕਰਕੇ ਪੜ੍ਹਦੇ ਹੋ ਨਾ। ਜਦੋਂ ਇਹਦੇ ਵਿੱਚ ਤੁਸੀਂ ਮਾਰਫਾ ਦੀਆਂ ਗੱਲਾਂ ਢੂੰਡਣੀਆਂ ਨੇ, ਤੇ ਫਿਰ ਤੁਹਾਨੂੰ ਇਹ ਹੀਰ, ਇਹ ਰੂਹ ਹੈ, ਇਹ ਰਾਂਝਾ ਰੱਬ ਹੈ। ਤੇ ਜਿਹੜੇ ਖੇੜਾ ਹੈ ਇਹ ਅਰਜ਼ੀ ਦੁਨੀਆ ਹੈ, ਜਿਹੜਾ ਖੇੜਾ ਹੈ। ਇੰਜ ਕਰਕੇ ਫਿਰ ਉਹਨਾਂ ਨੇ ਬਿਆਨ ਕੀਤਾ ਹੈ। ਹੁਣ ਚੰਦ ਹਵਾਲਾ ਜਾਤ ਵਾਸਤੇ ਤੁਸੀਂ ਜਿਹੜਾ ਹੈ ਉਹ ਹੈ ਬੰਦ ਨੇ, ਤੇ ਉਹਨਾਂ ਦੀ ਮੈਂ ਇਤਨੀ ਜ਼ਿਆਦਾ ਵਜ਼ਾਹਤ ਨਹੀਂ ਕਰਨੀ ਕਿਉਂਕਿ ਇਹਦੀ ਤਸ਼ਰੀਹ ਨਹੀਂ ਹੁੰਦੀ। ਸਿਰਫ ਜਿਹੜਾ ਹੈ ਉਹ ਤੁਹਾਨੂੰ ਮਫਹੂਮ ਸਮਝਾ ਦੇਣਾ ਹੈ, ਓਵਰਆਲ ਇੱਕ ਮਫਹੂਮ ਸਮਝਾ ਦੇਣਾ ਹੈ। ਤੇ ਉਹਦੀਆਂ ਸੁਰਖੀਆਂ ਜਿਹੜੀਆਂ ਨੇ ਉਹ ਤੁਸੀਂ ਸੁਰਖੀਆਂ ਬਣਾ ਸਕਦੇ ਹੋ ਬਾਅਦ ਵਿੱਚ। ਅਵਲ ਹਮਦ ਖੁਦਾ ਦਾ ਵਿਰਦ ਕੀਜੀਏ,
इश्क कीता सो जग दा मूल मियां, ਪਹਿਲੋਂ ਆਪ ਹੀ ਰੱਬ ਨੇ ਇਸ਼ਕ ਕੀਤਾ, ਮਾਸ਼ੂਕ ਹੈ ਨਬੀ ਰਸੂਲ ਮੀਆਂ। ਹੁਣ ਇਹਦੇ ਵਿੱਚੋਂ ਬਹੁਤ ਵੱਡਾ ਇੱਕ ਫਲਸਫਾ ਹੈ ਤੌਹੀਦ ਦਾ, ਤਸੱਵੁਰ ਇਸ਼ਕ ਦਾ। ਹਮਦੋ ਸਨਾ ਦਾ ਇਹ ਫਲਸਫਾ ਹੈ। ਅੱਲਾਹ ਤਾਲਾ ਦੀ ਵਾਹਦਨੀਅਤ ਦੇ ਇਕਰਾਰ ਦਾ, ਵਹਦਤੁਲ ਵਜੂਦ ਦਾ। ਅਵਲ ਹਮਦ ਖੁਦਾ ਦਾ ਵਿਰਦ ਕੀਜੀਏ, ਮਤਲਬ ਹੈ ਤੂੰ ਅੱਲਾਹ ਤਾਲਾ ਨੂੰ ਯਾਦ ਕਰ, ਉਹਦਾ ਜ਼ਿਕਰ ਕਰ, ਉਹਦੀ ਫਿਕਰ ਕਰ, ਮੁਰਾਕਬਾ ਕਰ, ਮੁਸ਼ਾਹਦਾ ਕਰ, ਮੁਜਾਹਿਦਾ ਕਰ, ਇਸ਼ਕ ਕਰ ਅੱਲਾਹ ਤਾਲਾ ਨੂੰ। ਕਿਉਂਕਿ ਅੱਲਾਹ ਤਾਲਾ ਇਹ ਪੂਰੇ ਜਗ ਨੇ ਇਸ਼ਕ ਕੀਤਾ ਹੈ। ਇਸ਼ਕ ਦਾ ਮੁੱਲ ਹੀ ਕੋਈ ਨਹੀਂ, ਇਸ਼ਕ ਵਰਗੀ ਸ਼ਾਈ ਕੋਈ ਨਹੀਂ। ਪਹਿਲੂ ਆਪ ਹੈ ਰੱਬ ਨੇ ਇਸ਼ਕ ਕੀਤਾ, ਮਾਸ਼ੂਕ ਹੈ ਨਬੀ ਰਸੂਲ ਮੀਆਂ। ਅਗਰ ਤੂੰ ਇਸ਼ਕ ਦੀ ਗੱਲ ਕਰੇ ਤਾਂ ਅੱਲਾਹ ਤਾਲਾ ਤਾਂ ਖੁਦ ਇਸ਼ਕ ਕੀਤਾ ਹੈ ਆਪਣੇ ਨਬੀ ਨਾਲ। ਇਹਦੇ ਵਿੱਚ ਤਸੱਵੁਰ ਇਸ਼ਕ ਵੀ ਹੈ, ਤੇ ਤੌਹੀਦ ਬਾਰੇ ਵੀ ਹੈ, ਅੱਲਾਹ ਤਾਲਾ ਦੀ ਜ਼ਾਤ ਦੇ ਫਿਕਰ ਤੇ ਜ਼ਿਕਰ ਬਾਰੇ ਵੀ ਹੈ, ਉਹਦੀ ਜ਼ਾਤ ਦੀ ਹਮਦੋ ਸਨਾ ਬਾਰੇ ਵੀ ਹੈ। ਕਿਉਂਕਿ ਵਾਰਿਸ ਸ਼ਾਹ ਨੇ ਜਦੋਂ ਹੀਰ ਲਿਖੀ ਸਾਹਿਬ ਤੋਂ ਪਹਿਲਾਂ, ਤਾਂ ਫਿਰ ਕੋਈ ਵੀ ਸ਼ਾਇਰ ਹੈ ਉਹਨੇ ਆਪਣੀ ਸ਼ਾਇਰੀ ਕੀਤੀ ਤਾਂ ਉਹਨਾਂ ਪਹਿਲੇ ਹਮਦ ਲਿਖੀ ਹੈ, ਉਸ ਤੋਂ ਬਾਅਦ ਰੱਬ ਸੋਹਣੇ ਦੀ ਤਸਬੀਹ ਕੀਤੀ ਹੈ, ਫਿਰ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦੀ ਨਾਤ ਲਿਖੀ ਹੈ, ਉਹਨਾਂ ਦੀ ਸ਼ਾਨ ਸ਼ੌਕਤ ਮਰਤਬਾ ਬਿਆਨ ਕੀਤਾ ਹੈ। ਦੂਜੇ ਨੰਬਰ ਤੇ ਵੇਖੋ, ਦੂਈ ਨਾਤ ਰਸੂਲ ਮਕਬੂਲ ਵਾਲੀ, ਜਿਸ ਦੇ ਹੱਕ ਨਜ਼ੂਲ ਲੋ ਲਾ ਕੀਤਾ, ਖਾਕੀ ਆ ਕੇ ਮਰਤਬਾ ਵੱਡਾ ਦਿੱਤਾ, ਸਭ ਖਲਕ ਦੇ ਐਬ ਥੀ ਪਾ ਕੀਤਾ। ਨਬੀ ਪਾਕ ਦੇ ਵਿੱਚ ਐਬ ਕੋਈ ਨਹੀਂ, ਸਾਰੀ ਖਲਕ ਤਖਲੀਕ ਕੀਤੀ, ਲੇਕਿਨ ਉਹਨਾਂ ਦੇ ਵਿੱਚ ਐਬ ਹੈ, ਨਬੀ ਪਾਕ ਨੂੰ ਐਬ ਤੋਂ ਪਾਕ ਰੱਖਿਆ ਹੈ। ਇਹ ਜਿਹੜੀ ਨਾਤ ਰਸੂਲ ਮਕਬੂਲ ਵਾਲੀ ਦੂਜੇ ਨੰਬਰ ਤੇ, ਉਹਦੇ ਹੱਕ ਦੇ ਵਿੱਚ ਅੱਲਾਹ ਤਾਲਾ ਦੀ ਜ਼ਾਤ ਨੇ ਬਹੁਤ ਚੀਜ਼ਾਂ ਅਤਾ ਕਰ ਦਿੱਤੀਆਂ ਨੇ। ਹਾਕੀ ਆ ਕੇ ਮਰਤਬਾ ਵੱਡਾ ਦਿੱਤਾ। ਇਹਦੇ ਵਿੱਚ ਵੇਖੋ, ਇਨਸਾਨ ਜਿਹੜਾ ਹੈ, ਇਹ ਇੱਕ ਜ਼ਿੰਦਗੀ ਦਾ ਫਲਸਫਾ ਵੀ ਇਹਦੇ ਵਿੱਚ ਹੈ ਕਿ ਕੁਝ ਜਿਹੜੇ ਨੇ ਇੱਥੇ ਤਕਰਾਰ ਕਰਦੇ ਨੇ, ਕਿ ਕੁਝ ਆਖਦੇ ਨੇ ਨਬੀ ਪਾਕ ਨੂਰੀ ਨੇ, ਕੁਝ ਆਖਦੇ ਨੇ ਕਿ ਨਹੀਂ ਉਹ ਜਿਹੜੇ ਨੇ ਸਾਡੇ ਵਰਗੇ ਬਸ਼ਰ ਨੇ। ਹੁਣ ਇਹਦੇ ਵਿੱਚ ਉਹ ਆਖਦੇ ਨੇ ਜੋ ਵੀ ਹੈ, ਲੇਕਿਨ ਉਹਨਾਂ ਦਾ ਮਰਤਬਾ ਬੜਾ ਵੱਡਾ ਹੈ, ਉਹ ਗੁਨਾਹਾਂ ਤੋਂ ਪਾਕ ਨੇ। ਤੇ ਖਾਕੀ ਜਿਹੜਾ ਬੰਦਾ ਹੈ ਉਹ ਤਾਂ ਗੁਨਾਹ ਕਰਦਾ ਹੈ, ਜਿਹੜਾ ਮਿੱਟੀ ਦਾ ਬਣਿਆ ਹੋਇਆ ਹੈ। ਤੇ ਇਸ ਵਾਸਤੇ ਸਾਨੂੰ ਫਿਰ ਫਲਸਫਾ ਹੈ ਕਿ ਉਹ ਨੂਰੀ ਨੇ ਜਾਂ ਬਸ਼ਰ ਨੇ। ਇਸ ਚੀਜ਼ ਤੋਂ ਹਟ ਕੇ ਵੀ ਅਸੀਂ ਵੇਖੀਏ ਤਾਂ ਉਹਨਾਂ ਦੀ ਜ਼ਾਤ ਗੁਨਾਹਾਂ ਤੋਂ ਪਾ ਕੇ ਕੋਈ ਐਬ ਨਹੀਂ। ਉਹਨਾਂ ਦੇ ਹੱਕ ਚ ਅੱਲਾਹ ਤਾਲਾ ਦੀ ਜ਼ਾਤ ਨੇ ਬਹੁਤ ਨਿਅਮਤਾਂ ਅਤਾ ਕੀਤੀਆਂ ਨੇ, ਤੇ ਉਹਨਾਂ ਵਾਸਤੇ ਹੀ ਜਾਨ ਨੂੰ ਤਖਲੀਕ ਕੀਤਾ। ਠੀਕ ਹੈ, ਇਹਦੇ ਫਲਸਫਾ ਹੈ ਉਹਨਾਂ ਦਾ ਬੜਾ ਸ਼ਾਨੋ ਸ਼ੌਕਤ ਇੱਜ਼ਤ ਔਰ ਮਰਤਬਾ ਹੈ। ਅੱਛਾ, ਅੱਗੇ ਤੀਜਾ, ਹੁਣ ਇੱਥੇ ਸਕਾਫਤ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ। ਇੱਕ ਤਖਤ ਹਜ਼ਾਰਿਓਂ ਗੱਲ ਕੀਜੀਏ, ਜਿੱਥੇ ਰਾਂਝਿਆਂ ਰੰਗ ਮਚਾਇਆ ਏ, ਛੇਲ ਗੱਭਰੂ ਮਸਤ ਅਰ ਬੇਲੜੇ ਨੇ, ਸੁੰਦਰ ਹਿੱਕ ਥੀ ਇੱਕ ਸਵਾਇਆ ਹੈ, ਵਾਲੇ ਕੋਕਲੇ ਮੁੰਦਰੇ ਮੰਝ ਲੂੰਗੀ, ਨਵਾਂ ਠਾਠ ਤੇ ਠਾਠ ਚੜਾਇਆ ਏ, ਕਈ ਸਿਫਤ ਹਜ਼ਾਰੇ ਦੀ ਆਖ ਸਕਾਂ, ਗੋਇਆ ਬਹਿਸ਼ਤ ਜ਼ਮੀਨ ਤੇ ਆਇਆ ਹੈ। ਉਹ ਇੱਕ ਹਜ਼ਾਰਾ ਜੰਨਤ ਨਜ਼ੀਰ ਇੱਕ ਟੁਕੜਾ ਹੈ, ਉਹਦੀ ਸਕਾਫਤ ਦੇ ਵਿੱਚ, ਪੰਜਾਬ ਦੀ ਸਕਾਫਤ ਦੇ ਵਿੱਚ ਉਹ ਇਹ ਜਿਹੜਾ ਇੱਕ ਪਿੰਡ ਹੈ, ਇਹ ਜਿਹੜੀ ਜਗ੍ਹਾ ਹੈ ਤਖਤ ਹਜ਼ਾਰਾ, ਉਹ ਰਾਂਝਾ ਉੱਥੋਂ ਦਾ ਹੀ ਆਈ। ਉੱਥੇ ਹੁੰਦਾ ਇਹਨਾਂ ਰਾਂਝਿਆਂ ਰੰਗ ਮਚਾਇਆ ਹੈ, ਮਤਲਬ ਉੱਥੇ ਰਾਂਝੇ ਵਸਦੇ ਨੇ। ਛੇਲ ਗੱਭਰੂ ਮਸਤ ਅਰ ਬੇਲੜੇ ਨੇ, ਮਤਲਬ ਉਹ ਗੱਭਰੂ ਨੇ ਆਪਣੀ ਉਸ ਜਵਾਨੀ ਦੇ ਵਿੱਚ ਮਸਤ ਨੇ। ਸੁੰਦਰ ਇੱਕ ਥੀ ਇੱਕ ਸਵਾਇਆ ਹੈ, ਉਹ ਇੱਕ ਤੋਂ ਇੱਕ ਸੋਹਣਾ ਹੈ ਉੱਥੇ ਜਿਤਨੇ ਵੀ ਰਾਂਝੇ ਨੇ। ਵਾਲੇ ਕੋਕਲੇ ਮੁੰਦਰੇ ਮੰਝ ਲੂੰਗੀ, ਉਹਨਾਂ ਲੁੰਗੀ ਪਾਈਏ, ਵਾਲੇ ਕੰਨਾਂ ਚ ਪਾਏ ਨੇ ਕੋਕਲੇ, ਨਵਾਂ ਠਾਠ ਤੇ ਠਾਠ ਚੜਾਇਆ ਹੈ। ਉਹਨਾਂ ਆਪਣੀ ਸਕਾਫਤ ਦੇ ਵਿੱਚ ਉਹਨਾਂ ਨੇ ਰੰਗ ਭਰਿਆ ਹੋਇਆ ਉਸ ਆਪਣੇ ਇਲਾਕੇ ਦੇ ਵਿੱਚ। ਕਿ ਸਿਫਤ ਹਜ਼ਾਰੇ ਦੀ ਆਖ ਸਕਾਂ, ਹੁਣ ਮੈਂ ਉਸ ਹਜ਼ਾਰੇ ਦੀ ਸਿਫਤ ਕੀ ਕਰਾਂ। ਉਹਦੀ ਮਿਸਾਲ ਇੰਝ ਜਿਵੇਂ ਬਹਿਸ਼ ਦੇ ਵਿੱਚੋਂ ਕੋਈ ਇੱਕ ਟੁਕੜਾ ਆਇਆ ਹੋਇਆ ਹੈ ਜ਼ਮੀਨ ਦੇ ਉੱਤੇ। ਸਕਾਫਤ ਦੀ ਗੱਲ ਕਰਦੇ ਨੇ, ਉਸ ਤਖਤ ਹਜ਼ਾਰਾ ਜਿਹੜਾ ਹੈ ਉਹਦੀ ਸ਼ਾਨ ਜਿਹੜੀ ਹੈ, ਉਹਦਾ ਜਿਹੜਾ ਮਕਾਮ ਹੈ, ਉਹ ਵਧਾ ਕੇ ਬਿਆਨ ਕਰਦੇ ਨੇ। ਉਸ ਤੋਂ ਬਾਅਦ ਅੱਗੇ ਜਿਹੜਾ ਹੈ ਉਹ ਹੁਣ ਇਹ ਸਕਾਫਤ ਦੇ ਵਿੱਚ ਹੀ ਸਾਡਾ ਜਿਹੜਾ ਸੋਭ ਦਾ ਨਕਸ਼ਾ ਹੈ, ਸੋਭ ਦਾ ਨਕਸ਼ਾ ਜਾਂ ਪੰਜਾਬੀ ਸਕਾਫਤ ਦੇ ਵਿੱਚ, ਪੰਜਾਬੀ ਸਕਾਫਤ ਦੀ ਤਰਜਮਾਨੀ
ਸੁੱਭ ਦਾ ਨਕਸ਼ਾ ਇਸ ਤਰਜਮਾਨੀ ਵਿੱਚ ਕਿਵੇਂ ਕਰਦੇ ਨੇ? ਉਹ ਆਂਦਾ ਚਿੜੀ ਚੁੱਕ ਦੀ ਨਾਲ ਜਾਨ ਟੁਰੇ ਪਾਉਂਦੀ, ਪਈਆਂ ਦੁੱਧ ਦੇ ਵਿੱਚ ਮਧਾਣੀਆਂ ਨਹੀਂ। ਹੁਣ ਸੁਬਾ ਦੇ ਵੇਖੋ, ਤੁਸੀਂ ਅਗਰ ਪਿੰਡਾਂ ਦੇ ਵਿੱਚ ਵੀ ਰਹਿੰਦੇ ਹੋ ਜਾਂ ਸ਼ਹਿਰ ਦੇ ਵਿੱਚ ਰਹਿੰਦੇ ਹੋ, ਲੇਕਿਨ ਤੁਹਾਡਾ ਆਉਣ ਜਾਉਣ ਆਉਣ ਜਾਉਣ ਪਿੰਡਾਂ ਦੇ ਵਿੱਚ ਹੁੰਦਾ ਹੈ, ਵਸੇਬ ਨਾਲ ਤੁਹਾਡਾ ਵਾਸਤਾ ਹੈ ਪਿੰਡ ਦੇ ਵਸੇਬ ਨਾਲ। ਤੇ ਤੁਸੀਂ ਵੇਖਦੇ ਹੋ ਕਿ ਸੁਬਾ ਜਿਹੜਾ ਹੈ ਉਹ ਪਿੰਡ ਦੀਆਂ ਸੜਕਾਂ ਤੇ ਨਿਕਲੀਏ, ਡੇਰਿਆਂ ਨੂੰ ਜਾਵੀਏ, ਤੇ ਜਿਹੜੀਆਂ ਚਿੜੀਆਂ ਹੁੰਦੀਆਂ ਨੇ ਸੁਬਾ ਚੌਕਦੀਆਂ ਨੇ, ਸੁਬਾ ਫਜਰ ਦੇ ਟਾਈਮ ਚਿੜੀ ਚੌਕਦੀ ਨਾਲ ਜਾਨ ਟੁਰੇ ਪਾਉਂਦੀ। ਰਾਤ ਦਾ ਵਕਤ ਜਿਹੜਾ ਹੁੰਦਾ ਹੈ ਉਹ ਪੰਧ ਜਿਹੜੇ ਮੁਸਾਫਿਰ ਹੁੰਦੇ ਨੇ ਆਪਣੀ ਮੰਜ਼ਿਲਾਂ ਦੇ, ਉਹ ਸੌਂ ਕੇ ਗੁਜ਼ਾਰਦੇ ਨੇ। ਤੇ ਜਿਵੇਂ ਫਜਰ ਹੁੰਦੀ ਹੈ ਚਿੜੀ ਚੌਕਦੀ ਹੈ, ਕਿਉਂਕਿ ਅਸਲ ਘੜੀਆਂ ਜਿਹੜੀਆਂ ਨੇ ਉਹ ਤਾਂ ਨਹੀਂ ਸੀ, ਘੜੀਆਂ ਬਾਅਦ ਵਿੱਚ ਆਈਆਂ ਨੇ। ਫਜਰ ਜਿਹੜਾ ਹੈ ਉਹ ਚਿੜੀ ਚੌਕਦੀ ਆਈ, ਤੇ ਮੁਸਾਫਰਾਂ ਨੂੰ ਪਤਾ ਲੱਗ ਜਾਂਦਾ ਏ, ਜਿਹੜੀ ਮੰਜ਼ਲ ਦੇ ਮੁਸਾਫਿਰ ਹੁੰਦੇ ਹਨ, ਕਿ ਹੁਣ ਸੁਬਹ ਦਾ ਟਾਈਮ ਹੈ, ਸੁਬਹ ਦਾ ਵਕਤ ਹੋਣ ਵਾਲਾ ਹੈ, ਹੁਣ ਆਪਣੇ ਕੰਮਾਂ ਦੇ ਵਿੱਚ ਮਸ਼ਗੂਲ ਹੋ ਜਾਵੀਏ। ਪਈਆਂ ਦੁੱਧ ਦੇ ਵਿੱਚ ਮਧਾਣੀਆਂ ਨਹੀਂ, ਸੋ ਹੋਈ ਸੁਭ ਸਾਦਿਕ, ਜਦੋਂ ਆਣ ਰੋਸ਼ਨ ਤਦੋਂ ਲਾਲੀਆਂ ਆਣ ਚਿਚਦਾਣੀਆਂ ਨਹੀਂ। ਸੁਬਹ ਸਾਦਿਕ ਹੋ ਗਈ ਤੇ ਲਾਲੀਆਂ ਜਿਹੜੀਆਂ ਉਹ ਉਹਨਾਂ ਨੇ ਆਪਣੀ ਇੱਕ ਆਵਾਜ਼ ਦੇ ਵਿੱਚ ਅੱਲਾਹ ਤਾਲਾ ਦੀ ਹਮਦੋ ਸਨਾ ਜਿਹੜੀ ਹੈ ਉਹ ਬਿਆਨ ਕਰਨ ਲੱਗ ਪਈਆਂ। ਕਾਰੋਬਾਰ ਦੇ ਵਿੱਚ ਜਹਾਨ ਹੋਇਆ, ਚਰਖੇਡਾਂ ਦੀਆਂ ਉੱਠ ਸਵਾਣੀਆਂ ਨਹੀਂ, ਕਿਉਂਕਿ ਉਦੋਂ ਇਹ ਮਸ਼ੀਨਾਂ ਤੇ ਉਦੋਂ ਨਹੀਂ ਸੀ। ਉਦੋਂ ਚਰਖੇ ਜਿਹੜੇ ਨੇ ਉਹ ਹੀ ਕੱਤੇ ਜਾਂਦੇ ਸੀ ਰੂਈ ਤੇ, ਉਹ ਉਹਨਾਂ ਦੇ ਕੱਪੜੇ, ਉਹਨਾਂ ਦੀ ਰੁਮਾਲ, ਉਹਨਾਂ ਦੀ ਲੁਕਾਰ, ਇਹ ਸਾਰੀਆਂ ਉਹਨਾਂ ਦੀ ਬਣਾਈਆਂ ਜਾਂਦੀਆਂ ਸੀ। ਤੇ ਉਹ ਕਾਰੋਬਾਰ ਦੇ ਵਿੱਚ ਜਾਨ ਹੋਇਆ, ਜਿਤਨੇ ਲੋਕੀ ਸੀ ਉਹ ਆਪਣੇ ਆਪਣੇ ਕਾਰੋਬਾਰ, ਜਿਹਨੂੰ ਅੱਜ ਬਿਜ਼ਨਸ ਦਾ ਨਾਂ ਦਿੱਤਾ ਜਾਂਦਾ ਹੈ, ਉਹਦੇ ਵਿੱਚ ਮਸ਼ਗੂਲ ਹੋ ਗਏ। ਤੇ ਜਿਹੜੀਆਂ ਸਵਾਣੀਆਂ ਨੇ ਉਹਨਾਂ ਉੱਠ ਕੇ ਚਰਖਾ ਡਾ ਲਿਆ ਫਜਰ ਦੇ ਟਾਈਮ ਤੇ, ਕਿਉਂਕਿ ਉਹ ਬਾਬਰਕਤ ਟਾਈਮ ਹੁੰਦਾ, ਬਾਬਰਕਤ ਦਾ ਵਕਤ ਹੁੰਦਾ। ਇੱਕ ਨਾ ਉੱਠ ਕੇ ਰਿੜਕਾ ਪਾ ਦਿੱਤਾ। ਰਿੜਕਾ ਮਤਲਬ ਹੈ ਉਹ ਦੁੱਧ ਦੇ ਵਿੱਚ ਜਿਹੜੀ ਮਦਾਨੀ ਪਾਉਂਦੇ ਨੇ। ਇੱਕ ਧੁੰਦੀਆਂ ਫਿਰਨ ਮਦਾਨੀਆਂ ਨਹੀਂ। ਹੁਣ ਇਹਦੇ ਵਿੱਚ ਵੀ ਕੋਈ ਕਿਤਨੀ ਸੌਖੀ ਜ਼ਬਾਨ ਇਸਤੇਮਾਲ ਕੀਤੀ ਗਈ ਹੈ, ਵਰਤੀ ਗਈ ਹੈ। ਇਹੀ ਉਹਦੀ ਵਾਰਿਸ ਸ਼ਾਹ ਦੀ ਹੀਰ ਦੀ ਖੂਬੀ ਹੈ ਕਿ ਪੜ੍ਹਨ ਵਾਲਾ ਜਿਹੜਾ ਨਾ ਉਹ ਬੜਾ ਦਿਲਚਸਪੀ ਨਾਲ ਪੜ੍ਹਦਾ ਹੈ। ਪਾਣੀ ਲਾਉਣ ਨੂੰ ਕਾਮਿਆਂ ਖੂਹ ਜੁੱਤੇ, ਪਾਣੀ ਲਾਉਣ ਨੂੰ ਕਾਮਿਆਂ ਖੂਹ ਜੁੱਤੇ, ਬੈਠੇ ਗਾਦੀ ਤੇ ਲੈਣ ਜੁਲਾਣੀਆਂ ਨਹੀਂ। ਅੱਜ ਵੀ ਕਿਸੇ ਕਿਸੇ ਜਗ੍ਹਾ ਤੇ ਉਹ ਖੂਹ ਹਨ ਪਾਣੀ ਦੇ, ਜਿਨ੍ਹਾਂ ਨੂੰ ਗੇੜ ਕੇ ਪਾਣੀ ਨਹੀਂ ਕੱਢਿਆ ਜਾਂਦਾ ਹੈ। ਵੁਜ਼ੂ ਸਾਜ਼ ਕੇ ਜ਼ਾਦਾ ਫੜੀ ਤਸਬੀਹ, ਜ਼ਾਤ ਨੇ ਜਿਹੜੇ ਇਬਾਦਤ ਗੁਜ਼ਾਰ ਹੁੰਦੇ ਨੇ, ਫੜੀ ਤਸਬੀਹ ਵੁਜ਼ੂ ਸਾਜ਼, ਵੁਜ਼ੂ ਕਰਕੇ ਬਾਂਗਾਂ ਮਸਜਦੀ ਕਹੀਆਂ ਮਲਵਾਣੀਆਂ ਨਹੀਂ। ਮਲਵਾਣੀਆਂ ਨਹੀਂ ਮਤਲਬ ਮਸਜਿਦ ਵਿੱਚ ਮਲਵਾਣੀਆਂ ਬਾਂਗਾਂ ਦਿੱਤੀਆਂ ਮੌਲਵੀ ਸਨ ਉਹ ਸੁਬਾ ਫਜਰ ਦੇ ਟਾਈਮ। ਸ਼ੁਰੂ ਹਾਫਜ਼ਾਂ ਦੌਰ ਕੁਰਾਨ ਕੀਤੇ, ਜਿਹੜੇ ਹਾਫਿਜ਼ ਨੇ ਉਹਨਾਂ ਕੁਰਾਨ ਪੜ੍ਹਨਾ ਸ਼ੁਰੂ ਕਰ ਦਿੱਤਾ। ਜਿਨ੍ਹਾਂ ਮੰਜ਼ਲਾਂ ਸੱਤ ਮੁਕਾਣੀਆਂ ਨਹੀਂ। ਅੱਗੇ ਅਸੀਂ ਪਤਾ ਕੀ ਆਖਦੇ ਸੀ, ਹੁਣ ਇਹ ਗੱਲਾਂ ਜਿਹੜੀਆਂ ਨੇ ਪਿੰਡ ਦੇ ਵਿੱਚ ਹੁਣ ਤਕਰੀਬਨ ਕਾਫੀ ਲੋਕ ਪੜ੍ਹ ਲਿਖ ਕੇ ਜਦੀਦ ਤਰਜ਼ ਜ਼ਿੰਦਗੀ ਅਪਣਾ ਚੁੱਕੇ ਨੇ। ਤੇ ਥੋੜਾ ਜਿਹਾ ਅਸੀਂ ਪਿੱਛੇ ਜਾਈਏ ਤੇ ਸਾਨੂੰ ਉਸ ਟਾਈਮ ਇਹ ਆਖਦੇ ਸੀ ਕਿ ਮੈਂ ਇੱਕ ਮੰਜ਼ਲ ਜਿਹੜੀ ਹੈ ਉਹਦੀ ਤਲਾਵਤ ਕੀਤੀ ਹੈ, ਦੋ ਮੰਜ਼ਲਾਂ ਕੀਤੀਆਂ ਨੇ, ਸੱਤ ਮੰਜ਼ਲਾਂ ਪੜ੍ਹੀਆਂ ਨੇ, ਇਹ ਅੱਗੇ ਇੰਝ ਆਖਿਆ ਜਾਂਦਾ ਹੈ। ਸਹੀ ਹੈ। ਅੱਗੇ ਹੈ ਲੈ ਵੇ ਰਾਂਝਿਆ ਵਾਹ ਮੈਂ ਲਾ ਥੱਕੀ, ਸਾਡੇ ਵੱਸ ਥੀ ਗੱਲ ਬੇਵੱਸ ਹੋਈ। ਕਾਜ਼ੀ ਮਾਪਿਆਂ ਜ਼ਾਲਮਾਂ ਬੰਨ ਤੋਰੀ, ਮੇਂਢੀ ਤੇੜੀ ਦੋਸਤੀ ਬਸ ਹੋਈ। ਘਰ ਖੇੜਿਆਂ ਦੇ ਨਹੀਂ ਵਸਣਾ ਮੈਂ, ਸਾਡੀ ਉਹਨਾਂ ਦੇ ਨਾਲ ਖਰ ਖਸ ਹੋਈ। ਜਾਂ ਜੀਵਾਂਗੀ ਮਿਲਾਂਗੀ ਰੱਬ ਮੇਲੇ, ਹਾਲ ਸਾਲ ਤਾਂ ਦੋਸਤੀ ਬਸ ਹੋਈ। ਹੁਣ ਇਹਦੇ ਵਿੱਚ ਵੇਖੋ ਨਾ, ਉਹ ਹੀਰ ਰਾਂਝੇ ਨੂੰ ਆਖਦੀ ਏ ਕਿ ਹੁਣ ਮੈਂ ਥੱਕ ਗਈ ਹਾਂ, ਤੇਰੀ ਮੇਰੀ ਗੱਲ ਹੁਣ ਖਤਮ ਹੋ ਗਈ, ਕਿਉਂਕਿ ਉਹ ਕਾਜ਼ੀਆਂ ਮਾਪਿਆਂ ਜ਼ਾਲਮਾਂ ਬੰਨ ਤੋਰੀ, ਜਦੋਂ ਉਹਨਾਂ ਦਾ ਨਿਕਾਹ ਛੇੜਿਆ ਨਾ ਕਰ ਦਿੱਤਾ, ਉਹਨਾਂ ਦੀ ਮੇਡੀ ਤੇੜੀ ਦੋਸਤੀ ਬਸ ਹੋਈ। ਹੁਣ ਤੇਰਾ ਮੇਰਾ ਜਿਹੜਾ ਪਿਆਰ ਸੀ, ਇਹ ਅੱਖ ਮਚੋਲੀ ਆਈ, ਇਸ਼ਕ ਦੀ ਖਤਮ ਹੋਈ ਏ। ਘਰ ਖੇੜਿਆਂ ਦੇ ਨਹੀਂ ਵਸਣਾ ਮੈਂ, ਉਹ ਆਂਦੀ ਏ ਮੈਂ, ਮੇਰਾ ਨਿਕਾਹ ਜ਼ਰੂਰ ਹੋ ਗਿਆ ਹੈ, ਮੈਂ ਵਿਆਹ ਕੇ ਜਾਂਦੀ ਪਈ ਹਾਂ, ਲੇਕਿਨ ਉਹਨਾਂ ਖੇੜਿਆਂ ਦੇ ਘਰ ਨਹੀਂ ਵਸਣਾ ਮੈਂ, ਸਾਡੀ ਉਹਨਾਂ ਦੇ ਨਾਲ ਖਰਖਸ ਹੋਈ। ਉਹਨਾਂ ਦੇ ਨਾਲ ਖੇੜਿਆਂ ਦੇ ਨਾਲ ਮੇਰੀ ਨਹੀਂ ਬਣਦੀ, ਕਿਉਂ ਜੀ ਉਹਦਾ ਦਿਲ ਰਾਂਝੇ ਨਾਲ ਲੱਗਾ ਹੋਇਆ ਈ, ਤੇ ਉਹ ਖੇੜਿਆਂ ਨਾਲ, ਉਹਦੇ ਨਾਲ ਸਜਦੇ ਖੇੜੇ ਨਾਲ ਉਹਨੂੰ ਉਸ ਤੋਂ ਨਫ਼ਰਤ ਕਰਦੀ ਹੈ। ਇਹਦੇ ਤੋਂ ਮੁਰਾਦ ਕੀ ਹੈ? ਅਸਲ ਇਹਦੇ ਚ ਹਕੀਕਤ ਵੇਖੋ, ਇਹ ਖੇੜੇ ਇਹ ਆਰਜ਼ੀ ਦੁਨੀਆ ਹੈ। ਹੀਰ ਆਂਦੀ ਏ, ਹੀਰ ਕੀ ਏ? ਰੂਹ। ਉਹ ਰੂਹ ਆਂਦੀ ਏ ਇਹ ਆਰਜ਼ੀ ਦੁਨੀਆ ਤੇ ਮੈਂ ਨਹੀਂ ਵਸਣਾ।
ਇਹ ਉਹਨਾਂ ਨੇ ਗੱਲ ਮਜਾਜ਼ੀ ਕੀਤੀ, ਲੇਕਿਨ ਇਹਦੇ ਚ ਰਾਜ਼ ਜਿਹੜਾ ਅਸਲ ਛੁਪਿਆ ਹੋਇਆ ਹੈ। ਇਹ ਮੈਂਟੋਰ ਨਹੀਂ ਪੜਾਉਂਦੇ, ਇਹ ਗੱਲ ਨਹੀਂ ਦੱਸਦੇ। ਸਿਰਫ ਉਹ ਇਹਨਾਂ ਰੱਟੇ ਮਾਰੇ ਹੋਏ ਨੇ ਕਿ ਇੰਜ ਪੜਾ ਦੇਣਾ ਹੈ, ਬਸ ਇਹ ਰੱਟਾ ਮਾਰ ਕੇ ਸਟੂਡੈਂਟਸ ਨੂੰ ਪੜਾ ਦੇਣਾ ਹੈ। ਅਸਲ ਇਹਦੇ ਵਿੱਚ ਉਹ ਹੁਣ ਉਹ ਜਿਵੇਂ ਆਂਦੀ ਲੈ ਵੇ ਰਾਂਝਿਆ ਮੈਂ ਲਾ ਥੱਕੀ, ਰੂਹ ਜਿਹੜੀ ਹੈ ਇਸ ਦੁਨੀਆ ਤੇ ਜਿਹੜੀ ਹੈ ਹੀਰ ਹੈ, ਤੇ ਇਹ ਰਾਂਝਾ ਹੈ, ਇਹ ਰੂਹ ਹੈ ਹੀਰ, ਇਹ ਰਾਂਝਾ ਰੱਬ ਹੈ। ਰੂਹ ਰੱਬ ਨੂੰ ਆਖਦੀ ਪਈ ਹੈ ਲੈ ਵੇ ਰਾਂਝਿਆ ਵਾਹ ਮੈਂ ਲਾ ਥੱਕੀ, ਮੈਂ ਇਸ ਦੁਨੀਆ ਤੇ ਆਈ ਹਾਂ। ਅੱਲਾਹ ਤਾਲਾ ਦੀ ਜ਼ਾਤ ਨੇ ਜਿਸਮ ਬਣਾਇਆ ਮਿੱਟੀ ਦਾ, ਰੂਹ ਉਹਦੇ ਵਿੱਚ ਵੜਦੀ ਨਾ ਆਈ। ਅੱਲਾਹ ਤਾਲਾ ਨੇ ਉਹਨੂੰ ਇੱਕ ਲਾਰਾ ਲਾਇਆ, ਉਹਨੂੰ ਆਪਣਾ ਵਾਅਦਾ ਜਿਹੜਾ ਹੈ ਉਹ ਉਹਦੇ ਨਾਲ ਕੀਤਾ ਕਿ ਤੂੰ ਇਸ ਜਿਸਮ ਦੇ ਵਿੱਚ ਵੜ, ਤੈਨੂੰ ਮੈਂ ਇਸ ਜਿਸਮ ਦੇ ਵਿੱਚੋਂ ਜ਼ਰੂਰ ਕੱਢਸਾਂ। ਰੂਹ ਵੜ ਗਈ ਜਿਸਮ ਦੇ ਵਿੱਚ, ਇਨਸਾਨ ਦੁਨੀਆ ਤੇ ਆ ਗਿਆ। ਹੁਣ ਜਦੋਂ ਇਹ ਰੂਹ ਇਹ ਥੱਕ ਗਈ ਹੈ, ਇਹ ਰੂਹ ਔਰ ਜਿਸਮ ਇਹ ਦੋ ਅਲੱਗ ਚੀਜ਼ਾਂ ਨੇ। ਰੂਹ ਵੇਖਦੀ ਹੈ ਕਿ ਇਨਸਾਨ ਜਿਹੜਾ ਹੈ, ਇਨਸਾਨ ਦਾ ਜਿਹੜਾ ਨਫਸ ਹੈ ਉਹ ਇਤਨਾ ਇੱਕ ਮੈਲਾ ਹੋ ਗਿਆ ਹੈ, ਕਾਲਾ ਦਾਗ ਧੱਬਾ ਲੱਗ ਗਿਆ ਹੈ, ਉਹ ਗਲਤ ਕੰਮ ਕਰਦਾ ਹੈ, ਗੁਨਾਹ ਕਰਦਾ ਹੈ। ਉਹ ਇਸ ਮੁਆਸ਼ਰੇ ਦੀ ਅਫਰਾ ਤਫਰੀ, ਇੰਤਸ਼ਾਰ, ਲੋਭ ਲਾਲਚ, ਹੀਰਾਸ, ਜ਼ੁਲਮ, ਜ਼ਿਆਦਤੀ, ਨਾ ਇਨਸਾਫੀ, ਇਹ ਸਾਰੀਆਂ ਚੀਜ਼ਾਂ ਰੂਹ ਵੇਖਦੀ ਹੈ ਤੇ ਉਹ ਅੱਲਾਹ ਤਾਲਾ ਨਾਲ ਸ਼ਿਕਵਾ ਕਰਦੀ ਹੈ ਲੈ ਵੇ ਰਾਂਝਿਆ ਵਾ ਮੈਂ ਲਾ ਥੱਕੀ, ਹੁਣ ਮੈਂ ਥੱਕ ਗਈ ਹਾਂ ਇਸ ਦੁਨੀਆ ਤੋਂ। ਸਾਡੇ ਵੱਸ ਦੀ ਗੱਲ ਬੇਵੱਸ ਹੋਈ, ਹੁਣ ਮੇਰੇ ਵੱਸ ਦੀ ਗੱਲ ਨਹੀਂ। ਹੁਣ ਮੈਨੂੰ ਕਿਸੇ ਤਰੀਕੇ ਨਾਲ ਮੌਤ ਆਵੇ ਤੇ ਮੈਨੂੰ ਇਸ ਦੇ ਵਿੱਚੋਂ ਜਿਸਮ ਦੇ ਕੱਢ। ਕਾਜ਼ੀ ਮਾਪਿਆਂ ਜ਼ਾਲਮਾਂ ਬੰਨ ਤੋਰੀ, ਇਹ ਜਿਹੜੇ ਮੁਆਸ਼ਰੇ ਦੇ ਵਿੱਚ ਇਹ ਕਿਰਦਾਰ ਨੇ, ਇਹ ਕਾਜ਼ੀ ਨੇ, ਇਹ ਮਾਪੇ ਨੇ, ਇਹ ਜਿਹੜੇ ਜ਼ਾਲਿਮ ਲੋਕ ਹਨ, ਇਹਨਾਂ ਮੈਨੂੰ ਇੰਜ ਬੰਨਿਆ ਹੋਇਆ ਹੈ। ਮਤਲਬ ਇਹ ਆਪਣੀ ਮਰਜ਼ੀ, ਆਪਣੀ ਮਨਸ਼ਾ, ਆਪਣੇ ਫਾਇਦੇ ਮਫਾਦ ਵਾਸਤੇ ਉਹ ਸਾਰੀਆਂ ਗੱਲਾਂ ਕਰਦੇ ਨੇ। ਮੇਰੀ ਤੇਰੀ ਦੋਸਤੀ ਬਸ ਹੋਈ, ਹੁਣ ਮੇਰੀ ਤੇ ਤੇਰੀ ਦੋਸਤੀ ਜਿਹੜੀ ਇਹਨਾਂ ਦੀ ਬਸ ਹੋ ਗਈ ਹੈ। ਹੁਣ ਮੈਂ ਤੇਰਾ ਵਿਸਾਲ ਹਾਸਲ ਕਰਨਾ ਹੈ ਤੇ ਤਾਂ ਹੀ ਗੱਲ ਬਣਨੀ। ਘਰ ਖੇੜਿਆਂ ਦੇ ਨਹੀਂ ਵਸਣਾ ਮੈਂ, ਇਸ ਦੁਨੀਆ ਆਰਜ਼ੀ ਤੇ ਮੈਂ ਨਹੀਂ ਵਸਣਾ, ਕਿਉਂਕਿ ਇਨਸਾਨ ਤਾਂ ਆਰਜ਼ੀ ਤੌਰ ਹੈ, ਉਹਨੂੰ ਫਨਾ ਹੈ, ਉਹਨੂੰ ਮੌਤ ਹੈ, ਇਹ ਇੱਕ ਅਟੱਲ ਹਕੀਕਤ ਹੈ। ਸਾਡੀ ਉਹਨਾਂ ਦੇ ਨਾਲ ਖਰਖਸ ਹੋਈ, ਉਹਨਾਂ ਦੇ ਨਾਲ ਕੀ, ਇਹ ਆਰਜ਼ੀ ਦੁਨੀਆ ਦੇ ਨਾਲ, ਇਹ ਖੇੜਿਆਂ ਦੇ ਨਾਲ ਸਾਡੀ ਨਹੀਂ ਬਣਦੀ ਲੜਾਈ ਏ, ਇਹਦੇ ਨਾਲ ਅਸੀਂ ਨਹੀਂ ਰਹਿ ਸਕਦੇ। ਹੀ ਰੂਹ ਆਖਦੀ ਏ, ਤੇ ਵੈਸੇ ਉਹ ਹੀਰ ਆਖਦੀ ਏ ਜਾਂ ਜੀਵਾਂਗੀ ਮਿਲਾਂਗੀ ਰੱਬ ਮੇਲੇ, ਆਉਂਦੀ ਏ ਜਿਤਨਾ ਤਾਂ ਮੈਂ ਜੀਣਾ ਹੈ ਉਹ ਤਾਂ ਮੈਂ ਜੀਣਾ ਹੈ, ਜਦੋਂ ਮਿਲਾਂਗੀ ਅੱਲਾਹ ਤਾਲਾ ਦੇ ਨਾਲ ਰੱਬ ਮੇਲੇ, ਹਾਲ ਸਾਲ ਤਾਂ ਦੋਸਤੀ ਬਸ ਹੋਈ। ਫਿਲਹਾਲ ਤਾਂ ਹੁਣ ਮੈਂ ਥੱਕ ਗਈ ਹਾਂ, ਹੁਣ ਤੇਰੀ ਮੇਰੀ ਦੋਸਤੀ ਨਹੀਂ ਨਿਭਦੀ। ਇਹ ਹੀਰ ਅਸਲ ਵਿੱਚ ਤਰ੍ਹਾਂ ਜਿਹਨੂੰ ਆਖਦੀ, ਲੇਕਿਨ ਇਹਦੇ ਪਿੱਛੇ ਹਕੀਕਤਾਂ ਛੁਪੀਆਂ ਨੇ। ਹੁਣ ਅੱਗੇ ਹੈ ਹੀਰ ਆਖਦੀ ਬਾਬਲਾ ਅਮਲੀਆਂ ਤੂੰ ਨਹੀਂ ਅਮਲ ਹਟਾਇਆ ਜਾ ਮੀਆਂ, ਜਿਹੜੀਆਂ ਹੁੰਦੀਆਂ ਆਦਤਾਂ ਜਾਣ ਨਹੀਂ, ਰਾਂਝੇ ਚਾਕ ਤੁਰਿਆ ਨਾ ਜਾ ਮੀਆਂ, ਸ਼ੀਂ ਚਿਤਰੇ ਰਹਿਣ ਨਾ ਮਾਸ ਬਾਜੂ, ਜੱਟ ਨਾਲ ਉਹ ਰਿਜ਼ਕ ਕਮਾ ਮੀਆਂ, ਹੋਰ ਸਭ ਗੱਲਾਂ ਮਨਜ਼ੂਰ ਹੋਈਆਂ, ਰਾਂਝੇ ਚਾਕ ਥੀ ਰਿਆ ਨਾ ਜਾ ਮੀਆਂ। ਅੱਛਾ, ਉਹ ਆਪਣੇ ਪਿਓ ਨੂੰ ਹੀਰ ਜਿਹੜੀ ਹੈ ਉਹ ਆਖਦੀ ਹੈ ਜਿਹੜੇ ਅਮਲ ਕੀਤੇ ਨੇ, ਉਹ ਅਮਲ ਜਿਹੜੇ ਮੈਂ ਕੰਮ ਕਰ ਰਹੀ ਹਾਂ, ਅਮਲ ਨਹੀਂ ਅਮਲ ਹਟਾਇਆ ਜਾ ਮੀਆਂ, ਉਹ ਉਸ ਤੋਂ ਮੈਂ ਪਿੱਛੇ ਨਹੀਂ ਹਟਣਾ, ਕਿਉਂਕਿ ਉਹ ਆਖਦੀ ਮੈਂ ਰਾਂਝੇ ਦੇ ਨਾਲ ਹੀ ਜਾਣਾ ਹੈ। ਕਿਉਂਕਿ ਹੀਰ ਰੂਹ ਜਿਹੜੀ ਹੈ, ਰੂਹ ਤਾਂ ਵਿਸਾਲ ਵਾਸਤੇ ਤੜਫਦੀ ਹੈ ਨਾ, ਅੱਲਾਹ ਤਾਲਾ ਦੀ ਜ਼ਾਤ ਦਾ ਵਿਸਾਲ ਉਹਨੂੰ ਵੇਖਣ ਵਾਸਤੇ, ਦੁਬਾਰਾ ਵਾਪਸ ਜਾਣ ਵਾਸਤੇ ਤੜਫਦੀ ਹੈ। ਹੀਰ ਆਖਦੀ ਬਾਬਲਾ ਅਮਲਿਆਂ ਵੇ, ਇਹ ਬਾਬੁਲ ਕੀ, ਇਹ ਦੁਨੀਆ ਹੈ, ਇਹ ਪੇਕਾ ਘਰ ਹੈ। ਇਸ ਤੇ ਜਿਹੜੇ ਉਹ ਅਮਲ ਕਰਦੀ ਹੈ, ਉਹ ਆਂਦੀ ਹੈ ਇਹ ਅਮਲ ਜਿਹੜੇ ਨੇ ਮੈਂ ਆਪਣੇ ਆਪ ਜਿਹੜੇ ਉਹਦੀ ਜਿਹੜੀ ਇੱਕ ਉਮੰਗ ਹੈ ਉਸ ਤੋਂ ਨਹੀਂ ਪਿਛਾਟਣਾ। ਉਹ ਉਮੰਗ ਕੀ ਹੈ, ਉਹ ਵਿਸਾਲ ਹੈ। ਜਿਵੇਂ ਉਹ ਹੀਰ ਆਪਣੇ ਪਿਓ ਨੂੰ ਆਖਦੀ ਕਿ ਮੈਂ ਰਾਂਝੇ ਦੇ ਨਾਲ ਨਿਕਾਹ ਕਰਨਾ ਹੈ, ਇੰਜ ਹੀ ਅਸਲ ਰੂਹ ਜਿਹੜੀ ਹੈ ਉਹ ਇਸ ਦੁਨੀਆ ਤੇ ਆਖਦੀ ਹੈ ਕਿ ਮੈਂ ਆਪਣੇ ਅਮਲ ਤੋਂ ਪਿੱਛੇ ਨਹੀਂ ਹਟਣਾ। ਅਮਲ ਅਗਰ ਚੰਗਾ ਹੈ ਤਾਂ ਚੰਗਾ ਅਮਲ ਕੀ ਹੈ, ਰੱਬ ਸੋਹਣੇ ਦਾ ਵਿਸਾਲ ਹੈ। ਜਿਹੜੀਆਂ ਹੁੰਦੀਆਂ ਆਦਤਾਂ ਜਾਣਨਾ ਹੀ, ਉਹ ਹੀਰ ਔਰ ਰੂਹ ਆਂਦੀ ਹੈ ਜਿਹੜੀ ਜਿਸਮ ਦੇ ਵਿੱਚ, ਜਿਹੜੀ ਨਫਸ ਦੇ ਵਿੱਚ ਆਦਤਾਂ ਪੈ ਜਾਂਦੀਆਂ ਨੇ ਉਹ ਨਹੀਂ ਜਾਂਦੀਆਂ।
ਰਾਂਝੇ ਚਾਕ ਤੁਰਿਆ ਨਾ ਜਾ ਮੀਆਂ। ਹੁਣ ਇਹਦੇ ਵਿੱਚ ਇਹ ਇੱਕ ਮਜਾਜ਼ੀ ਗੱਲ ਮੈਂ ਕਰਦਾ, ਇਹਦੇ ਵਿੱਚ ਬੜੀ ਗਹਿਰਾਈ ਵਿੱਚ ਤੁਸੀਂ ਨਹੀਂ ਜਾਣਾ, ਇਹ ਤੇ ਫਲਸਫਾ ਹੈ, ਇਹ ਤਾਂ ਕੋਈ ਇਹਦੇ ਚ PhD ਨਹੀਂ ਕਰਨਾ, ਜਾਂ ਇਹਦੇ ਵਿੱਚ ਕੋਈ ਕਾਲਮ ਵਗੈਰਾ ਨਹੀਂ ਤੁਸੀਂ ਲਿਖਣੇ, ਤੁਸੀਂ ਸਿਰਫ ਸਵਾਲ ਆਪਣਾ ਹੱਲ ਕਰਨਾ। ਰਾਂਝੇ ਚਾਕ ਤੁਰਿਆ ਨਾ ਜਾ ਮੀਆਂ। ਹੁਣ ਰਾਂਝਾ ਜਿਹੜਾ ਹੈ ਉਹ ਹੀਰ ਤੇ ਘਰ ਨੌਕਰ ਹੈ, ਠੀਕ ਹੈ, ਉਸ ਤੋਂ ਹੀਰ ਤੋਂ ਮਣੇ ਨਾ ਰਿਹਾ ਜਾਂਦਾ। ਹੋਰ ਸਭ ਗੱਲਾਂ ਮਨਜ਼ੂਰ ਹੋਈਆਂ। ਰਾਂਝਾ ਆਂਦਾ ਮੈਨੂੰ ਸਾਰੀਆਂ ਗੱਲਾਂ ਮਨਜ਼ੂਰ ਨੇ, ਪਰ ਹੀਰ ਤੋਂ ਮਣੇ ਮੈਂ ਨਹੀਂ ਰਹਿ ਸਕਦਾ, ਠੀਕ ਹੈ। ਹੁਣ ਇੱਥੇ ਵੇਖੋ ਅੱਗੇ ਹੈ, ਪੈਸਾ ਖੋਲ ਕੇ ਹੱਥ ਜੇ ਧਰੇ ਮੇਰੇ, ਗੋਦੀ ਚਾਹ ਕੇ ਪਾਰ ਉਤਾਰਨਾ ਹਾਂ। ਇੱਥੇ ਹੁਣ ਮਲਾਹ ਜਿਹੜਾ ਹੈ, ਮਲਾਹ ਤੇ ਰਾਂਝਾ, ਇਹਦਾ ਮੁਕਾਲਮਾ ਹੈ, ਇਹ ਦੋ ਕਿਰਦਾਰ ਨੇ, ਇਹਨਾਂ ਦਾ ਮੁਕਾਲਮਾ ਹੁੰਦਾ ਪਿਆ ਹੈ, ਮੁਕਾਲਮਾ। ਇਹ ਮਲਾਹ ਆਖਦਾ ਹੈ, ਪੈਸਾ ਕੋਲ, ਪੈਸਾ ਖੋਲ ਕੇ ਹੱਥ ਜੇ ਧਰੇ ਮੇਰੇ, ਗੋਦੀ ਚਾਹ ਕੇ ਪਾਰ ਉਤਾਰਨਾ। ਇਹ ਕੀ ਹੈ ਮਲਾਹ? ਇਹ ਸਾਡੇ ਜਿਹੜੇ ਕਰਾਮਨ ਕਾਤਿਬੀਨ ਨੇ ਉਹ ਵੀ ਮੁਰਾਦ ਲਿਆ ਜਾ ਸਕਦਾ ਹੈ, ਤੇ ਮੁਨਕਿਰ ਨਕੀਰ ਵੀ ਮੁਰਾਦ ਲਿਆ ਜਾ ਸਕਦਾ ਹੈ। ਪੈਸਾ ਖੋਲ ਕੇ ਹੱਥ ਜੇ ਧਰੇ ਮੇਰੇ, ਉਹ ਆਂਦੇ ਨੇ ਜੇ ਚੰਗੇ ਅਮਾਲ ਮੇਰੇ ਹੱਥ ਤੇ ਧਰੇ, ਜਿਹੜਾ ਉਹ ਅਮਾਲ ਨੇ ਉਹ ਵਿਖਾਵੇਂ ਰਾਂਝੇ ਨੂੰ, ਉਹ ਆਖਦੇ ਨੇ ਉਸ ਗੋਦੀ ਚਾਹ ਕੇ ਪਾਰ ਉਤਾਰਨਾ, ਤੈਨੂੰ ਉਸ ਪੁਲ ਸਰਾਤ ਤੂੰ ਮੈਂ ਚਾਹ ਕੇ ਪਾਰ ਲਗਾ ਦੇਣਾ, ਅਤੇ ਢੇਕਿਆ ਮੁਫਤ ਜੇ ਕੰਨ ਖਾਏ, ਚਾ ਬੇੜੀਆਂ ਜ਼ਮੀਨ ਤੇ ਮਾਰਦਾ। ਅਗਰ ਹੁਣ ਵੇਖੋ ਇਹਦੇ ਵਿੱਚ ਤਾਂ ਉਹ ਮਲਾਹ ਜਿਹੜਾ ਹੈ ਉਹਨੂੰ ਲਾਲਚੀ ਤੇ ਲੋਭੀ ਵਿਖਾਇਆ ਗਿਆ ਹੈ, ਲਾਲਚੀ ਤੇ ਲੋਭੀ, ਹੀਰਾਸ ਵਾਲਾ ਬੰਦਾ ਹੈ। ਇਹ ਉਹ ਸਾਡੇ ਮੁਆਸ਼ਰੇ ਦਾ ਕਿਰਦਾਰ ਹੈ। ਇਹ ਇੰਜ ਹੀ ਜਿਹੜੇ ਅੱਜ ਦੇ ਲੋਕ ਨੇ, ਅਗਰ ਕਿਸੇ ਨਾਲ ਕੋਈ ਕੰਮ ਹੋਵੇ ਤੇ ਉਹ ਫਿਰ ਸਾਨੂੰ ਸਾਥੋਂ ਦੌਲਤ ਔਰ ਪੈਸੇ ਦੀ ਡਿਮਾਂਡ ਕਰਦੇ ਨੇ, ਮੁਤਾਲਬਾ ਕਰਦੇ ਨੇ। ਇਹ ਇੱਕ ਮਜਾਜ਼ੀ ਗੱਲ ਹੈ, ਅਸਲ ਇਹਦੇ ਪਿੱਛੇ ਰਾਜ਼ ਹੋਰ ਹੈ। ਔਰ ਉਹਨਾਂ ਬਾਰੀਕੀ ਦੀਆਂ ਜਿਹੜੀਆਂ ਗੱਲਾਂ ਨੇ ਰਾਜ਼ਾਂ ਦੇ ਵਿੱਚ ਮੈਂ ਨਹੀਂ ਜਾਂਦਾ, ਉਹ ਤੁਹਾਡੀ ਸਮਝ ਤੋਂ ਫਿਰ ਬਾਹਰ ਹੋਣੇ ਨੇ। ਇਹ ਜਿਹੜਾ ਲਾਲਚੀ ਲੋਭੀ ਹੀਰਾਸ ਵਾਲਾ ਜਿਹੜਾ ਮਲਾਹ ਹੈ, ਇਹ ਅੱਜ ਵੀ ਕਿਰਦਾਰ ਸਾਡੇ ਕੋਲ ਹੈ। ਕਿਸੇ ਦਾ ਕੋਈ ਕੰਮ ਹੋਵੇ ਤੇ ਅੱਜ ਲੋਕੀ ਪੈਸੇ ਦਾ ਮੁਤਾਲਬਾ ਕਰਦੇ ਨੇ। ਮੁਫਤ ਕੋਈ ਕੰਮ ਨਹੀਂ ਬੰਦਾ ਕਰਦਾ। ਫਰਜ਼ ਕਰੋ ਮੈਂ ਮੈਂਟੋਰ ਹਾਂ ਤੇ ਤੁਸੀਂ ਮੈਨੂੰ ਕੋਈ ਆਂਦੇ ਹੋ ਕਿ ਮੈਨੂੰ ਫ੍ਰੀ ਪੜਾ ਦੇ, ਮੈਂ ਤੁਹਾਨੂੰ ਉਹ ਤਰਜੀਹ ਨਹੀਂ ਦੇਣੀ ਜਿਹੜੀ ਪੈਸੇ ਵਾਲੇ ਨੂੰ ਦੇਣੀ ਹੈ। ਪੈਸੇ ਵਾਲੇ ਨੂੰ ਮੈਂ ਕੀ ਕਰਨਾ, ਚਾਹ ਬੇੜੀ ਉਹ ਜ਼ਮੀਨ ਤੇ ਮਾਰਨਾ, ਫ੍ਰੀ ਵਾਲੇ ਨੂੰ, ਇਹ ਮੁਫਤ ਵਾਲੇ ਨੂੰ। ਤੇ ਅਗਰ ਪੈਸਾ ਖੋਲ ਕੇ ਕੋਈ ਮੇਰੇ ਹੱਥ ਤੇ ਧਰੇ, ਮੈਨੂੰ ਪੈਸੇ ਦੇਵੇ, ਗੋਦੀ ਚਾਹ ਕੇ ਪਾਰ ਉਤਾਰਨਾ, ਉਸ ਤੇ ਮੈਂ ਇਤਨੀ ਮਿਹਨਤ ਕਰਨੀ ਹੈ, ਉਹਨੂੰ ਉਹਦੇ ਟੈਸਟ ਚੈੱਕ ਕਰਨੇ ਨੇ, ਹਰ ਵਕਤ ਉਹਦੀ ਰਹਿਨੁਮਾਈ ਕਰਨੀ ਹੈ, ਉਹਨੂੰ PMS ਦਾ ਅਫੀਸਰ ਬਣਾ ਛੱਡਣਾ ਹੈ, CSS ਦਾ ਅਫੀਸਰ ਬਣਾ ਛੱਡਣਾ ਹੈ। ਇੰਜ ਇਹ ਜਿਹੜਾ ਮਲਾਹ ਹੈ ਉਹ ਆਂਦਾ ਜੇ ਪੈਸਾ ਖੋਲ ਕੇ ਹੱਥ ਜੇ ਧਰੇ ਮੇਰੇ, ਇਹ ਮਾਲੋ ਦੌਲਤ ਮੇਰੇ ਹੱਥ ਤੇ ਧਰ, ਤੈਨੂੰ ਮੈਂ ਆਪਣੀ ਗੋਦ ਦੇ ਵਿੱਚ ਬਹਾ ਕੇ ਪਾਰ ਲੈ ਕੇ ਜਾਣਾ ਉਸ ਦਰਿਆ ਤੋਂ, ਦਰਿਆ ਚਨਿਆਬ ਤੋਂ। ਤੇ ਢੇਕਿਆ ਮੁਫਤ ਜੇ ਕੰਨ ਖਾਏ, ਚਾ ਬੇੜੀਓ ਜ਼ਮੀਨ ਤੇ ਮਾਰਦਾ। ਮੁਫਤ ਵਾਲੀਆਂ ਗੱਲਾਂ ਛੱਡ ਬਈ, ਮੈਂ ਬੇੜੀ ਦੇ ਵਿੱਚੋਂ ਤੈਨੂੰ ਲਾ ਕੇ ਜ਼ਮੀਨ ਤੇ ਮਾਰਨਾ ਹੈ। ਜਿਹੜਾ ਕਪੜਾ ਦੇ ਤੇ ਨਕਦ ਮੈਨੂੰ ਸਭੋ, ਜਾਂ ਮੈਨੂੰ ਜਾਂ ਸਭੋ, ਉਸ ਦੇ ਕੰਮ ਸਵਾਰਨਾ। ਮਤਲਬ ਇਹ ਲਾਲਚ ਲੋਭ ਹੈ, ਕੋਈ ਨਕਦ ਦੇਵੇ ਜਾਂ ਕੋਈ ਕਪੜਾ ਛਪੜਾ ਚੰਗਾ ਦੇਵੇ, ਉਹਦੇ ਸਾਰੇ ਕੰਮ ਮੈਂ ਸਵਾਰਦਾ। ਜ਼ੋਰ ਆਵਰੀ ਜੋ ਬੇੜੀ ਤੇ ਆਣ ਚੜੇ, ਆਦ ਵਿਚਕਾਰ ਡੁੱਬ ਕੇ ਮਾਰਨਾ ਹਾਂ। ਜਿਹੜਾ ਜ਼ਬਰਦਸਤੀ, ਹੁਣ ਫਰਜ਼ ਕਰੋ ਤੁਸੀਂ ਜ਼ਬਰਦਸਤੀ ਮੇਰੇ ਤੁਸੀਂ ਆ ਜਾਓ ਕਿ ਇਹ ਕੰਮ ਮੈਂ ਕਰਨਾ, ਤੇ ਹੋ ਫ੍ਰੀ ਵਾਲੇ, ਮੁਫਤ ਵਾਲੇ, ਤੇ ਮੈਂ ਤੁਹਾਨੂੰ ਇੱਕ ਮਿਸਾਲ ਦੇਣਾ, ਮੈਂ WhatsApp ਬਲਾਕ ਕਰ ਦੇਣਾ ਤੁਹਾਡਾ, ਤੁਹਾਨੂੰ ਮੈਂ ਲਿਫਟ ਹੀ ਨਹੀਂ ਕਰਾਣੀ। ਇੰਜ ਹੀ ਉਹ ਮਲਾਹ ਆਖਦਾ ਹੈ, ਜ਼ੋਰਾਵਰੀ ਜੋ ਬੇੜੀ ਆਣ ਚੜੇ ਮੇਰੀ, ਆਦ ਵਿਚਕਾਰ ਡੁੱਬ ਕੇ ਮਾਰਨਾ। ਉਹਨੂੰ ਮੈਂ, ਉਹ ਬੇੜੀ ਤੇ ਜ਼ੋਰਾਵਰ ਤਾਕਤਵਰ ਆਈ, ਉਹ ਚੜ ਗਿਆ ਬੇੜੀ ਤੇ, ਉਹ ਆ ਤੇ ਗਿਆ। ਹੁਣ ਫਰਜ਼ ਕਰੋ ਤੁਸੀਂ ਮੈਨੂੰ ਮੈਸੇਜ ਤੇ ਕਰ ਲਿਆ, ਕਿਉਂਕਿ ਉਹਦੀ ਪ੍ਰਾਈਵੇਸੀ ਕੋਈ ਨਹੀਂ, ਉਹ ਲਾਕ ਕੋਈ ਨਹੀਂ, ਮੈਸੇਜ ਕਰ ਲਿਆ, ਮੈਂ ਪੜ੍ਹ ਲਿਆ। ਹੁਣ ਇਹ ਮੇਰੇ ਤੇ ਮੁਨਸਰ ਹੈ ਕਿ ਮੈਂ ਤੁਹਾਨੂੰ ਪੜਾਣਾ, ਲੈ ਕੇ ਜਾਣਾ ਜਾਂ ਨਹੀਂ। ਉਹ ਆਂਦਾ ਹੈ ਮਲਾਹ ਤੂੰ ਬੇੜੀ ਦੇ ਵਿੱਚ ਆ ਗਿਆ, ਕਿਉਂਕਿ ਪਹਿਲੇ ਕਿਰਾਇਆ ਨਹੀਂ ਦਿੱਤਾ, ਕਿਰਾਇਆ ਤਾਂ ਆਦ ਵਿਚਕਾਰ ਜਾ ਕੇ ਮੰਗਦਾ ਹੈ ਮਲਾਹ ਸਾਰਿਆਂ ਤੋਂ।
ਇਸ ਤੋਂ ਆਉਂਦਾ ਹੈ ਕਿ ਅਗਰ ਤੂੰ ਕਿਰਾਇਆ ਨਹੀਂ ਦਿੱਤਾ, ਜ਼ੋਰਾਵਰੀ ਚੜ ਗਿਆ, ਤਾਕਤਵਰ ਹੈ, ਹੁਣ ਇਹ ਮੇਰੇ ਹੱਥ ਦੇ ਵਿੱਚ ਹੈ ਕਿ ਮੈਂ ਤੈਨੂੰ ਡੋਬਾਂ ਕੇ ਤਾਰਾਂ। ਅੱਗੇ ਜਿਹੜਾ ਹੈ 8ਵੇਂ ਨੰਬਰ ਤੇ, ਰੰਜ ਆਖਿਆ ਖਿਆਲ ਨਾ ਪਾਓ ਮੇਰੇ, ਸ਼ੀਂ ਸੱਪ ਫਕੀਰ ਦਾ ਦੇਸ ਕਿਆ। ਇਹ ਤਰੇ ਚੀਜ਼ਾਂ ਨੇ, ਸ਼ੀਂ ਸੱਪ ਫਕੀਰ, ਇਹਦੇ ਚ ਫਲਸਫਾ ਹੈ। ਸ਼ੀਂ ਜੰਗਲਾਂ ਦੇ ਵਿੱਚ ਹੁੰਦੇ ਨੇ, ਉਹ ਇੱਕ ਜੰਗਲ ਤੋਂ ਦੂਜੇ ਜੰਗਲ ਦੇ ਵਿੱਚ ਉਹ ਘਰ ਬਣਾਉਂਦੇ ਨੇ, ਇੰਜ ਕਰਕੇ ਸੱਪ ਜਿਹੜੇ ਨੇ ਉਹ ਇੱਕ ਜਗ੍ਹਾ ਤੇ ਨਹੀਂ ਰਹਿ ਸਕਦਾ। ਫਕੀਰ ਜਿਹੜਾ ਹੈ ਉਹ ਕਦੀ ਇਸ ਗਲੀ, ਕਦੀ ਦੂਜੀ ਗਲੀ, ਕਦੀ ਇੱਕ ਸ਼ਹਿਰ, ਕਦੀ ਦੂਜੇ ਸ਼ਹਿਰ, ਕਦੀ ਇੱਕ ਪਿੰਡ, ਇੰਜ ਕਰ ਉਹ ਫਿਰਦਾ ਟੁਰਦਾ ਰਹਿੰਦਾ ਹੈ। ਰੰਜ ਆਖਿਆ ਖਿਆਲ ਨਾ ਪਾਓ ਮੇਰੇ, ਰੰਜ ਆਖਿਆ ਮੇਰੀ ਮਿਸਾਲ ਉਸ ਵਾਂਗੂ ਹੈ ਜਿਵੇਂ ਸ਼ੀਂ ਤੇ ਸੱਪ ਹੁੰਦਾ ਹੈ। ਤੇ ਫਕੀਰ ਦਾ ਕੋਈ ਦੇਸ਼ ਨਹੀਂ ਹੁੰਦਾ, ਸੱਪ ਦਾ ਕੋਈ ਦੇਸ਼ ਨਹੀਂ ਹੁੰਦਾ, ਸ਼ੀਂ ਦਾ ਕੋਈ ਦੇਸ਼ ਨਹੀਂ ਹੁੰਦਾ, ਘਰ ਨਹੀਂ ਹੁੰਦਾ। ਉਹਨੂੰ ਜਿੱਥੇ ਰਿਜ਼ਕ ਠਿਕਾਣਾ ਲੱਭਦਾ ਹੈ ਉੱਥੇ ਟੁਰ ਜਾਂਦਾ। ਕੂੰਜਾਂ ਵਾਂਗ ਮਾਮੂਲੀਆਂ ਦੇਸ਼ ਛੱਡੇ, ਜਿਵੇਂ ਕੂੰਜਾਂ ਦੇਸ਼ ਛੱਡ ਦਿੰਦੀਆਂ ਨੇ, ਆਪਣਾ ਘਰ-ਬਾਰ ਛੱਡ ਦਿੰਦੀਆਂ ਨੇ। ਅਸਾਂ ਜ਼ਾਤ ਸਿਫਾਤ ਤੇ ਬੇਸ ਕਿਆ, ਸਾਡੀ ਜ਼ਾਤ, ਸਾਡੀ ਸਿਫਾਤ ਤੇ ਸਾਡਾ ਬੇਸ ਉਹ ਕੀ ਹੈ? ਕੁਝ ਵੀ ਨਹੀਂ, ਕਿਉਂਕਿ ਅਸੀਂ ਆਰਜ਼ੀ ਹਾਂ, ਫਕੀਰ ਲੋਕ ਹਾਂ। ਵਤਨ ਦੰਮਾਂ ਦੇ ਨਾਲ ਤੇ ਜ਼ਾਤ ਜੋਗੀ, ਇਹ ਜਿਹੜੇ ਵਤਨ ਹੁੰਦੇ ਨੇ ਇਹ ਜ਼ਿੰਦਗੀ ਨਾਲ ਹੁੰਦੇ ਨੇ, ਇਨਸਾਨ ਦੇ ਮੇਲੇ ਠੇਲਿਆਂ ਨਾਲ ਹੁੰਦੇ ਨੇ, ਇਨਸਾਨ ਦੀ ਖੁਸ਼ੀ ਨਾਲ ਹੁੰਦੇ ਨੇ, ਲੱਗਦਿਆਂ ਲੀਂਦਿਆਂ ਨਾਲ ਹੁੰਦੇ ਨੇ, ਭਰਾਵਾਂ ਨਾਲ ਹੁੰਦੇ ਨੇ। ਵਤਨ ਦੰਮਾਂ ਦੇ ਨਾਲ ਤੇ ਜ਼ਾਤ ਜੋਗੀ, ਸਾਡਾ ਸਾਕ ਕਬੀਲੜਾ ਖੁਆਇਸ਼ ਕਿਆ, ਸਾਡਾ ਸਾਕ ਕਬੀਲੜਾ ਖੁਆਇਸ਼ ਕਿਆ, ਸਾਡੀ ਕੋਈ ਖੁਆਇਸ਼ ਹੀ ਨਹੀਂ, ਅਸੀਂ ਫਕੀਰ ਲੋਕ ਹਾਂ। ਇਹ ਰਾਂਝਾ ਉਹਨੂੰ ਸੈਤੀ ਨੂੰ ਤੇ ਹੀਰ ਨੂੰ ਆਖਦਾ ਹੈ। ਇਹ ਮੁਕਾਲਮਾ ਹੈ, ਮੁਕਾਲਮਾ ਕਰਾ ਰਿਹਾ, ਇਹ ਕਿਰਦਾਰ ਹੈ ਰਾਂਝਾ ਸੈਤੀ ਹੀਰ ਆਪਸ ਵਿੱਚ। ਜਿਹੜਾ ਵਤਨ ਤੇ ਜ਼ਾਤ ਵੱਲ ਧਿਆਨ ਕਰਦਾ, ਦੁਨੀਆਦਾਰ ਹੈ ਉਹ ਦਰਵੇਸ਼ ਕਿਆ। ਵੇਖੋ ਇਹਦੇ ਚ ਫਲਸਫਾ ਕੀ ਹੈ। ਜਿਹੜਾ ਵਤਨ ਤੇ ਜ਼ਾਤ ਵੱਲ ਖਿਆਲ ਕਰਦਾ, ਇਹ ਜ਼ਾਤ ਪਾਤ ਦਾ ਫਲਸਫਾ ਇਹਦੇ ਵਿੱਚ ਹੈ। ਇਸਲਾਮ ਦੇ ਵਿੱਚ ਕੋਈ ਜ਼ਾਤ ਪਾਤ ਨਹੀਂ। ਜਿਹੜਾ ਮੋਮਿਨ ਹੈ, ਪਰਹੇਜ਼ਗਾਰ ਹੈ, ਤਕਵਾ ਅਖਤਿਆਰ ਕਰਦਾ ਹੈ, ਉਹ ਹੀ ਸਭ ਕੁਝ ਹੈ। ਜ਼ਾਤ ਕੀ ਇਹ ਸਿਰਫ ਮੁਸਲਮਾਨ ਹੈ। ਅੱਗੇ ਤਕਸੀਮ ਉਹਨਾਂ ਨੇ ਅੱਲਾਹ ਤਾਲਾ ਨੇ ਸਿਰਫ ਪਹਿਚਾਣਨ ਵਾਸਤੇ ਕਾਰ ਛੱਡੀ ਹੈ। ਅਗਰ ਇਸ ਵਤਨ ਤੇ ਇਸ ਦੁਨੀਆ ਤੇ ਇਸ ਤੂੰ ਜ਼ਾਤ ਪਾਤ ਦੇ ਨਿਜ਼ਾਮ ਵਿੱਚ ਮਸ਼ਗੂਲ ਹੋ ਜਾਵੇਂ, ਮਸਰੂਫ ਹੋ ਜਾਵੇਂ, ਤੂੰ ਆਪਣੇ ਮਕਸਦ ਨੂੰ ਭੁੱਲ ਜਾਣਾ ਹੈ। ਲਿਹਾਜ਼ਾ ਦੁਨੀਆਦਾਰ ਹੈ ਉਹ ਦਰਵੇਸ਼ ਕਿਆ। ਜਿਹੜਾ ਇਸ ਜ਼ਾਤ ਪਾਤ ਦੇ ਨਿਜ਼ਾਮ ਤੇ ਯਕੀਨ ਰੱਖਦਾ ਹੈ ਦੁਨੀਆ ਦੇ ਵਿੱਚ, ਉਹ ਦੁਨੀਆਦਾਰ ਹੈ, ਉਹ ਦਰਵੇਸ਼ ਨਹੀਂ। ਦਰਵੇਸ਼ ਦਾ ਕੀ ਕੰਮ ਹੈ? ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾਵੇ, ਉੱਥੇ ਤਬਲੀਗ ਕਰੇ, ਤਲਕੀਨ ਕਰੇ, ਦਰਸੋ ਤਦਰੀਸ ਕਰੇ, ਅੱਲਾਹ ਤਾਲਾ ਦੀ ਹਮਦੋ ਸਨਾ ਬਿਆਨ ਕਰੇ, ਉਹਦੇ ਹਕਾਮਾਤ ਨੂੰ ਲੋਕਾਂ ਤੱਕ ਅਪੜਾਵੇ, ਵਾਜ਼ ਬਿਆਨ ਕਰੇ। ਇਹ ਦਰਵੇਸ਼ ਦਾ ਕੰਮ ਹੈ। ਦੁਨੀਆਦਾਰ ਦਾ ਕੰਮ ਹੈ ਇਹ ਜ਼ਾਤ ਪਾਤ ਦੇ ਨਿਜ਼ਾਮ ਦੇ ਵਿੱਚ ਇਸ ਆਰਜ਼ੀ ਮਾਲੋ ਦੌਲਤ ਦੇ ਪਿੱਛੇ ਲੱਗ ਜਾਣਾ। ਇਹਦੇ ਚ ਵਾਰਿਸ ਸ਼ਾਹ ਹੋਰਾਂ ਨੇ ਆਪਣਾ ਫਲਸਫਾ ਬਿਆਨ ਕੀਤਾ। ਅੱਗੇ ਨਾਵੇਂ ਤੇ ਹੁਣ ਜਿਹੜਾ ਤਗੜੇ ਲੋਕੀ ਹੁੰਦੇ ਨੇ ਤੇ ਮਾੜੇ ਲੋਕੀ ਹੁੰਦੇ ਨੇ, ਹੁਣ ਉਹਨਾਂ ਦੀ ਆਪਸ ਵਿੱਚ ਉਹ ਉਹਨਾਂ ਦਾ ਕਲਾਮ ਕਿਵੇਂ ਕਰਾ ਰਿਹਾ ਹੈ, ਤਕਰਾਰ ਕਿਵੇਂ ਕਰਾ ਰਿਹਾ ਹੈ, ਮੁਕਾਲਮਾ ਕਿਵੇਂ ਕਰਾ ਰਿਹਾ ਹੈ। ਇਹ ਸਾਡੇ ਪੰਜਾਬ ਦੀ ਸਕਾਫਤ ਦੇ ਵਿੱਚ ਹੈ ਕਿ ਜਿਹੜੇ ਤਕੜੇ ਲੋਕੀ ਨੇ ਉਹ ਮਾੜੇ ਲੋਕਾਂ ਤੇ ਗਾਲਿਬ ਨੇ। ਤੇ ਇੰਜੀ ਉਹ ਵਾਰਿਸ ਸ਼ਾਹ ਨੇ ਸਾਕ ਮਾੜਿਆਂ ਦੇ ਖੋ ਲੈਣ ਡਾਢੇ, ਸਾਕ ਮਾੜਿਆਂ ਦੇ ਖੋ ਲੈਣ ਡਾਢੇ। ਜਿਹੜਾ ਤਕੜਾ ਹੁੰਦਾ ਹੈ ਉਹ ਮਾੜਿਆਂ ਤੇ, ਕੋਈ ਵੀ ਅਗਰ ਰਿਸ਼ਤਾ ਕਿਸੇ ਲੈਣਾ ਹੈ, ਅਗਰ ਉਹ ਮਾੜੇ ਘਰ ਦਾ ਰਿਸ਼ਤਾ ਹੈ, ਤੇ ਜਿਹੜਾ ਤਾਕਤਵਰ ਬੰਦਾ ਹੈ ਉਹ ਜਾਂ ਤੇ ਫਿਰ ਜ਼ਬਰਦਸਤੀ ਕੱਢ ਕੇ ਲੈ ਜਾਂਦਾ ਹੈ, ਜਾਂ ਫਿਰ ਉਹਨੂੰ ਉਹ ਉਂਝ ਹੀ ਰਿਸ਼ਤਾ ਦੇ ਦਿੰਦੇ ਨੇ ਕਿਉਂਕਿ ਉਹ ਤਾਕਤਵਰ ਹੈ। ਸਾਕ ਮਾੜਿਆਂ ਦੇ ਖੋ ਲੈਣ ਡਾਢੇ, ਮਾੜੇ ਖੌਫ ਦੇ ਮਾਰੇ ਨਾ ਬੋਲਦੇ ਨਹੀਂ, ਕਿਉਂਕਿ ਉਹ ਗਰੀਬ ਲੋਕ ਹਨ। ਉਹ ਇੱਥੇ ਗਰੀਬ ਤੇ ਅਮੀਰ ਦਾ ਇੱਕ ਫਲਸਫਾ ਆ ਗਿਆ ਹੈ। ਤਾਕਤਵਰ ਤੇ ਕਮਜ਼ੋਰ ਦੀ ਇਕਾਸੀ ਇੱਥੇ ਹੁੰਦੀ ਪਈ ਹੈ। ਕਦੀ ਆਖਦੇ ਮਾਰੀਏ ਆਪ ਮਰੀਏ, ਪਏ ਅੰਦਰੋਂ ਬਾਹਰੋਂ ਡੋਲਦੇ ਨਹੀਂ। ਅੱਛਾ, ਕਦੀ ਜਿਹੜੇ ਨੇ ਮਾੜੇ ਉਹ ਆਉਂਦੇ ਨੇ ਜਾਂ ਤਾਂ ਮਰ ਜਾਵੀਏ ਜਾਂ ਮਾਰ ਦੇਵੀਏ। ਇੱਜ਼ਤ ਦਾ ਫਲਸਫਾ ਹੈ।
ਆਪਣੀ ਇੱਜ਼ਤ ਮਗਰ ਮਾੜੇ ਵੀ ਕਈ ਲੋਕੀ ਤਾਕਤਵਰ ਲੋਕਾਂ ਨੂੰ ਵੀ ਮਾਰ ਦਿੰਦੇ ਨੇ, ਉਹਨਾਂ ਨਾਲ ਲੜਾਈ ਦਾ, ਉਹਨਾਂ ਨਾਲ ਝਗੜੇ ਦਾ ਐਲਾਨ ਕਰ ਦਿੰਦੇ ਨੇ। ਇਹ ਹੁੰਦਾ ਪਿਆ ਸਾਡੀ ਪੰਜਾਬ ਦੀ ਸਕਾਫਤ ਦੇ ਵਿੱਚ, ਇਹ ਗੱਲਾਂ ਨੇ ਪਏ ਅੰਦਰੋਂ ਬਾਹਰੋਂ ਡੋਲਦੇ ਨਹੀਂ। ਉਹਨਾਂ ਦਾ ਜ਼ਹਿਰ ਔਰ ਬਾਤਿਨ ਉਹਨਾਂ ਨੂੰ ਇੰਤਸ਼ਾਰ ਤੇ ਮਜਬੂਰ ਕਰ ਦਿੰਦਾ ਹੈ, ਉਹਨਾਂ ਨੂੰ ਉਕਸਾਉਂਦਾ ਹੈ ਕਿ ਬਦਲਾ ਲੈਣ ਵਾਸਤੇ ਆਪਣੀ ਇੱਜ਼ਤ ਦਾ ਜਾਂ ਤਾਂ ਮਾਰ ਦੇਵੀਏ ਤੇ ਜਾਂ ਮਰੀਏ ਆਪ। ਇੰਜ ਵਾਰਿਸ ਸ਼ਾਹ ਉਹ ਬਿਆਨ ਕੀਤਾ ਹੈ, ਗੁਣ ਮਾੜਿਆਂ ਦੇ ਸਭਾ ਰਹਿਣ ਵਿੱਚ, ਮਾੜੇ ਮਾੜਿਆਂ ਦੇ ਦੁੱਖ ਫੁੱਲਦੇ ਨਹੀਂ। ਇਹ ਜਿਹੜੇ ਮਾੜੇ ਹੁੰਦੇ ਨੇ ਇਹ ਹੀ ਗਰੀਬਾਂ ਦੀ ਹੀ ਜਾਣਕਾਰੀ ਰੱਖਦੇ ਨੇ, ਉਹਨਾਂ ਦੇ ਬਾਰੇ ਆਲੇ ਦੁਆਲੇ, ਆਸੇ ਪਾਸੇ, ਕਰੀਬ, ਗਲੀ ਮੁਹੱਲੇ ਦੇ ਵਿੱਚ ਜਿਹੜੇ ਮਾੜੇ ਹੁੰਦੇ ਨੇ ਉਹ ਮਾੜਿਆਂ ਦੀ ਖੈਰ ਖਬਰਸਾਰ ਰੱਖਦੇ ਨੇ। ਅਮੀਰ ਬੰਦੇ ਨਹੀਂ ਜਾਂਦੇ, ਅਮੀਰ ਬੰਦੇ ਨਹੀਂ ਰੱਖਦੇ। ਅੱਜ ਕੱਲ ਵੇਖੋ ਨਾ ਸਾਡੇ ਜਿਹੜੇ ਸ਼ੁਰਫਾ ਨੇ, ਅਮੀਰ ਨੇ, ਵਜ਼ੀਰ ਨੇ, ਮਾਲੋ ਦੌਲਤ ਵਾਲੇ ਲੋਕ ਨੇ, ਉਹ ਅੱਜ ਵੇਖ ਲਓ ਕਿ ਉਹ ਗਰੀਬਾਂ ਦੀ ਕੁੱਲੀ ਉਹਨਾਂ ਦੇ ਘਰ ਉਹਨਾਂ ਨੇ ਨਹੀਂ ਜਾਣਾ, ਮਰਨਾ ਵੀ ਗਰੀਬ ਕੀ ਸਹਿਤ ਨਹੀਂ ਜਾਣਾ, ਤੇ ਅਮੀਰਾਂ ਦੇ ਘਰ ਉਹਨਾਂ ਦੇ ਜਨਾਜ਼ੇ ਪੜ੍ਹਨੇ ਨੇ, ਉਹਨਾਂ ਦੀਆਂ ਸ਼ਾਦੀਆਂ ਤੇ ਜਾਣਾ ਹੈ। ਇਹ ਵਾਰਿਸ ਸ਼ਾਹ ਨੇ, ਇਹ ਸਾਡੀ ਉਸ ਵਕਤ ਦੀ ਸਕਾਫਤ ਵੀ ਇੰਝ ਹੀ ਆਈ ਤੇ ਅੱਜ ਵੀ ਇੰਝ ਹੀ ਹੈ। ਵਾਰਿਸ ਸ਼ਾਹ ਲਤਾੜੀਏ ਪੈ ਮਾੜੇ, ਮਾਰੇ ਖੌਫ ਦੇ ਮੂੰਹ ਨਾ ਬੋਲਦੇ ਨਹੀਂ। ਇਹਨਾਂ ਉਹ ਵਾਰਿਸ ਸ਼ਾਹ ਤਾਂ ਇਹਨਾਂ ਮਾੜਿਆਂ ਨੂੰ ਜਿਤਨਾ ਮਰਜ਼ੀ ਜ਼ੁਲਮ ਕਰ, ਇਹਦੇ ਵਿੱਚ ਵੇਖੋ ਨਾ ਇਹ ਮਾੜੇ ਕੀ ਹੈ ਨੂੰ, ਇਹ ਇਹਦੇ ਵਿੱਚੋਂ ਮੈਂ ਜੇ ਗੱਲ ਕਰਾਂ ਤੇ ਕਾਰਲ ਮਾਰਕਸ ਦਾ ਫਲਸਫਾ ਜਿਹੜਾ ਉਹ ਆਂਦੇ ਨੇ ਕਿ ਇੱਕ ਜਿਹੜੇ ਗਰੀਬ ਲੋਕੀ ਨੇ ਤੇ ਇੱਕ ਜਿਹੜੇ ਦੌਲਤਮੰਦ ਨੇ, ਉਹਨਾਂ ਦਾ ਫਲਸਫਾ ਹੈ, ਗਰੀਬ ਤੇ ਦੌਲਤਮੰਦ ਦਾ ਫਲਸਫਾ ਹੈ। ਕਾਰਲ ਮਾਰਕਸ ਨੇ ਜਿਹੜਾ ਉਹ ਇੱਕ ਥਿਊਰੀ ਪੇਸ਼ ਕੀਤੀ ਹੈ, ਆਪਣਾ ਨਜ਼ਰੀਆ, ਵਾਰਿਸ ਸ਼ਾਹ ਨੇ ਵੀ ਉਹੀ ਪੇਸ਼ ਕੀਤੀ ਹੈ ਕਿ ਦੌਲਤਮੰਦ ਅਮੀਰ ਤੋਂ ਅਮੀਰ ਹੈ ਤੇ ਜਿਹੜਾ ਗਰੀਬ ਹੈ ਉਹ ਮਜ਼ਦੂਰ ਤਬਕਾ ਹੈ ਤੇ ਉਹ ਗਰੀਬ ਹੋ ਜਾ ਰਿਹਾ ਹੈ। ਤੇ ਉਹ ਜਿਹੜਾ ਦੌਲਤਮੰਦ ਤਬਕਾ ਹੈ, ਜਿਹੜਾ ਕੈਪੀਟਲਿਸਟ ਹੈ, ਉਹ ਇਹਨਾਂ ਮਾੜਿਆਂ ਨੂੰ, ਇਹਨਾਂ ਗਰੀਬਾਂ ਨੂੰ, ਇਹਨਾਂ ਦਾ ਇਸਤਹਿਸਾਲ ਕਰ ਰਹੇ ਨੇ। ਤੇ ਵਾਰਿਸ ਸ਼ਾਹ ਨੇ ਵੀ ਇਸ ਸੰਬੰਧ ਦੇ ਵਿੱਚ ਬਿਆਨ ਕੀਤਾ ਹੈ। ਅੱਛਾ, ਅੱਗੇ ਹੈ, ਕਾਂ ਬਾਗ ਦੇ ਵਿੱਚ ਕਲੋਲ ਕਰਦੇ, ਕੂੜਾ ਖੋਲਣੀ ਦੇ ਉੱਤੇ ਮੋਹਰ ਕੀਤੇ, ਜਾਇਲ ਫਾਸਿਕ ਹੈਣ ਜੱਗ ਨੂੰ ਮੱਤ ਦਿੰਦੇ, ਦਾਨਿਸ਼ਮੰਦ ਦੀ ਮੱਤ ਖੁਆਰ ਹੋਈ, ਹੱਕ ਸੱਚ ਦੀ ਗੱਲ ਨਾ ਕਰੇ ਕੋਈ, ਝੂਠ ਬੋਲਣਾ ਰਸਮ ਸੰਸਾਰ ਹੋਈ, ਮਜਲਿਸ ਲਾ ਕੇ ਕਰਨਾ ਹਰਾਮ ਇੱਕਾ, ਹੱਥ ਜ਼ਲਮਾ ਤੇਜ਼ ਕਟਾਰ ਹੋਈ, ਸੂਬੇਦਾਰ ਤੇ ਹਾਕਿਮ ਨਾ ਸ਼ਾਹ ਕੋਈ, ਰਈਅਤ ਮੁਲਕ ਤੇ ਸਭ ਉਜਾੜ ਹੋਈ। ਹੁਣ ਇਹਦੇ ਵਿੱਚ ਵੇਖੋ ਨਾ, ਇਹ ਜਦੋਂ ਪੰਜਾਬ ਦੀ ਉਹ ਕਾਸੀ ਕਰਦੇ ਨੇ, ਪੰਜਾਬ ਦੇ ਹਾਲਾਤ ਦੀ ਕਾਸੀ ਕਰਦੇ ਨੇ, ਉਸ ਸਲਾਮਤ ਸ਼ਾਹ ਅਬਦਾਲੀ ਤੇ ਪੰਜਾਬ ਤੇ ਉਹਨਾਂ ਨੇ ਹਮਲਾਵਰ ਹੋਏ। ਪੰਜਾਬ ਦੇ ਵਿੱਚ ਇਹਨਾਂ ਨੇ ਸਿੱਖਾਂ ਦੀ, ਮਰਹਟਿਆਂ ਦੀ ਤੇ ਜੱਟਾਂ ਦੀ ਇਹਨਾਂ ਦੀਆਂ ਲੜਾਈਆਂ ਸ਼ੁਰੂ ਹੋ ਗਈਆਂ। ਉਦੋਂ ਉਹ ਅਫਗਾਨਿਸਤਾਨ ਵਿੱਚ ਹਮਲਾਵਰ ਹੋ ਗਏ, ਉਹਨਾਂ ਨੇ ਪੰਜਾਬ ਨਾਲ ਇੱਟ ਵਜਾ ਦਿੱਤੀ। ਉਹ ਆਂਦੇ ਨੇ ਇਹਦੇ ਵਿੱਚ ਉਹ ਪੰਜਾਬ ਦੇ ਵਿੱਚ ਜਾਇਲ ਫਾਸਿਕ ਹੈਣ ਜੱਗ ਨੂੰ ਮੱਤ ਦਿੰਦੇ, ਮਤਲਬ ਜਿਹੜੇ ਪੜ੍ਹੇ ਲਿਖੇ ਲੋਕ ਸਨ ਉਹਨਾਂ ਦੀ ਕੋਈ ਕਦਰ ਉਹ ਕੀਮਤ ਨਾ ਰਹੀ, ਜਾਇਲ ਫਾਸਿਕ ਨੇ ਹੁਕੂਮਤ ਕਰ ਲਈ। ਦਾਨਿਸ਼ਮੰਦ ਦੀ ਮੱਤ ਖੁਆਰ ਹੋਈ, ਦਾਨਿਸ਼ਮੰਦ ਜਿਹੜੇ ਅਹਿਲੇ ਇਲਮ ਲੋਕ ਹਨ, ਉਹਨਾਂ ਦੀ ਜਿਹੜੀ ਮੱਤ ਹੈ, ਉਹਨਾਂ ਦੀ ਜਿਹੜੀ ਹਿਕਮਤ ਤੇ ਦਨਾਈ ਹੈ, ਉਹ ਖੁਆਰ ਹੋਈ, ਉਹਨੂੰ ਤਰਜੀਹ ਨਹੀਂ ਦਿੱਤੀ ਗਈ। ਹੱਕ ਸੱਚ ਦੀ ਗੱਲ ਨਾ ਕਰੇ ਕੋਈ। ਉਸ ਟਾਈਮ ਹੱਕ ਸੱਚ ਦੀ ਗੱਲ ਕਿਵੇਂ ਕਰੇ, ਮਤਲਬ ਜਦੋਂ ਜ਼ਾਲਿਮ ਹੁਕਮਰਾਨ ਹੋਵੇ ਤਾਂ ਉਹ ਆਪਣੀ ਤਾਕਤ ਦੇ ਜ਼ੋਰ ਤੇ ਜੋ ਮਰਜ਼ੀ ਹੈ ਫੈਸਲੇ ਲਵੇ, ਫਤਵੇ ਲਵਾਵੇ, ਜੋ ਮਰਜ਼ੀ ਹੈ ਕਰੇ। ਝੂਠ ਬੋਲਣਾ ਰਸਮ ਸੰਸਾਰ ਹੋਈ, ਮਜਲਿਸ ਲਾ ਕੇ ਕਰਨਾ ਹਰਾਮ ਇੱਕਾ, ਹੱਥ ਜ਼ਾਲਮਾਂ ਤੇਜ਼ ਕਟਾਰ ਹੋਈ। ਹੁਣ ਜਿਹੜੀਆਂ ਉਹ ਮਜਲਿਸਾਂ ਦੇ ਵਿੱਚ ਉਹ ਪੈਗਾਮਾਤ ਦਿੱਤੇ ਜਾਂਦੇ ਸਨ, ਹੁਣ ਉਹਦੇ ਵਿੱਚ ਵੇਖੋ ਨਾ ਅਸਲ ਹਲਾਲ ਚੀਜ਼ ਔਰ ਜਿਹੜੇ ਹੱਕ ਸੱਚ ਉਹਨਾਂ ਹੀ ਦੱਸਿਆ ਜਾਂਦਾ, ਹਰਾਮ ਬਾਰੇ, ਹਰਾਮ ਗੱਲਾਂ, ਹਰਾਮ ਖਾਣ ਪੀਣ, ਇਹ ਸਾਰਾ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਆਮ ਇੱਕ ਹੋ ਰਿਹਾ ਸੀ। ਹੁਣ ਨਜਾਇਜ਼ ਕੰਮ ਕੀ ਉਹ ਹਰਾਮ ਹੈ। ਜ਼ਾਲਿਮ ਜਿਹੜੇ ਨੇ ਉਹਨਾਂ ਦੇ ਹੱਥੇ ਤਲਵਾਰ ਆ ਗਈ, ਉਹਨਾਂ ਨੇ ਕਤਲੋ ਗਾਰਤ ਸ਼ੁਰੂ ਕਰ ਦਿੱਤੀ, ਇੱਜ਼ਤਾਂ ਮਹਿਫੂਜ਼ ਨਾ ਰਹੀਆਂ, ਬੇਟੀਆਂ ਮਾਵਾਂ ਮਹਿਫੂਜ਼ ਨਾ ਰਹੀਆਂ, ਲੋਕਾਂ ਦੇ ਮਾਲੋ ਦੌਲਤ ਮਹਿਫੂਜ਼ ਨਾ ਰਹੇ, ਚਾਰ ਦੀਵਾਰੀ ਦਾ ਪਾਮਾਲ ਹੋਇਆ। ਇਹ ਸਾਰੀਆਂ ਸੂਬੇਦਾਰ ਤੇ ਹਾਕਿਮ ਨਾ ਸ਼ਾਹ ਕੋਈ, ਰਈਅਤ ਮੁਲਕ ਤੇ ਸਭ ਉਜਾੜ ਹੋਈ। ਇਹ ਸਾਰੇ ਰਈਅਤ ਜਿਹੜੀ ਹੈ, ਮੁਲਕ, ਇਹ ਸਭ
ਪੰਜਾਬ ਦਾ ਨਕਸ਼ਾ ਹੀ ਤਬਦੀਲ ਹੋ ਗਿਆ ਜਦੋਂ ਇਹਨਾਂ ਨੇ ਹਮਲਾਵਰ ਆ ਕੇ ਇੱਥੇ ਉਹਨਾਂ ਨੇ ਇੱਟ ਨਾਲ ਇੱਟ ਵਜਾ ਦਿੱਤੀ। सर आगे संसार का क्या मतलब होगा? संसार करते हैं अपना जैसे किसी चीज को जुल्म ज्यादती से अपना वो कर देना, मार देना या उसको उसके साथ नाजायज करना। अच्छा। और सर पहले मिसरे का काम बाग दे विच कलोल संसार करदे। का एक मतलब जो होता है वो छुपा होना भी होता है या सामने ना आना भी होता है। इस पॉइंट ऑफ व्यू से भी आप इसको ले सकते हैं। अच्छा सही है। और पहले मिसरे का सर एक दफा काम बाग दे विच कलोल कर दे, इसका एक दफा बता दे, मुझे इसकी सही से नहीं समझ आ ਵੇਖੋ रही। ਨਾ, ਕਾਂ ਬਾਗ ਦੇ ਵਿੱਚ ਕਲੋਲ ਕਰਦੇ ਜਦੋਂ ਮਾਲੀ ਨਹੀਂ ਰਹਿੰਦਾ ਤੇ ਉਦੋਂ ਕਾਂ ਹੀ ਬਾਗ ਦੇ ਵਿੱਚ ਆਉਂਦੇ ਨੇ। ਮਾਲੀ ਕੌਣ ਹੈ? ਮਾਲਿਕ ਅਸਲ ਮੁਲਕ ਦਾ ਮਾਲਿਕ ਹੁੰਦਾ ਹੈ, ਗਵਰਨਰ ਹੁੰਦਾ ਹੈ, ਵਜ਼ੀਰ ਹੁੰਦਾ ਹੈ, ਸਰਬਰਾਹ ਹੁੰਦਾ ਹੈ। ਜਦੋਂ ਉਹਨੂੰ ਉਸ ਮਾਲੀ ਨੂੰ ਬਾਗ ਦੇ ਨੂੰ ਮਾਰ ਦਿੱਤਾ ਜਾਵੇ ਜ਼ੁਲਮ ਜ਼ਿਆਦਤੀ ਨਾਲ, ਤਾਕਤਵਰ ਬੰਦੇ ਆ ਕੇ ਉਹਦੇ ਤੇ ਹਕੂਮਤ ਕਰ ਲਵਣ, ਉਦੋਂ ਕਾਂ ਹੀ ਕਲੋਲ ਕਰਦੇ ਨੇ। ਮਤਲਬ ਇਹ ਉਹ ਮਾਲੀ ਤਾਂ ਨਾ ਰਿਹਾ ਨਾ। ਉਹ ਕਾਂ ਕਿਹੜੇ ਸਨ? ਜਿਹੜੇ ਬਾਹਰ ਦੇ ਹਮਲਾਵਰ ਸਨ ਜਿਨ੍ਹਾਂ ਨੇ ਅਫਗਾਨਿਸਤਾਨ ਤੋਂ ਆਏ, ਅਹਿਮਦ ਸ਼ਾਹ ਅਬਦਾਲੀ ਹੋਰੀ, ਉਹਨਾਂ ਨੇ ਹਮਲਾ ਕੀਤਾ ਪੰਜਾਬ ਤੇ। ठीक है। ਪਿਆ ਮੁਲਕ ਦੇ ਵਿੱਚ ਹੈ ਬੜਾ ਰੌਲਾ, ਹਰ ਕਿਸੇ ਦੇ ਹੱਥ ਤਲਵਾਰ ਹੋਈ। ਇਹ ਪੰਜਾਬ ਦੇ ਵਿੱਚ ਰੌਲਾ ਪੈ ਗਿਆ, ਅੰਦਰੂਨੀ ਪੰਜਾਬ ਦੇ ਵਿੱਚ ਵੀ, ਮੁਲਤਾਨ ਦੇ ਵਿੱਚ ਵੀ, ਲਾਹੌਰ ਦੇ ਵਿੱਚ ਵੀ। ਇਹ ਫਿਰ ਕਤਲੋ ਗਾਰਤ, ਸਿੱਖਾਂ ਦੀ, ਮਰਾਠਿਆਂ ਦੀ, ਜੱਟਾਂ ਦੀ ਲੜਾਈ, ਉਸ ਤੋਂ ਬਾਅਦ ਚੱਠਿਆਂ ਦੀ ਲੜਾਈ, ਉਸ ਤੋਂ ਬਾਅਦ ਇਹ ਅਫਗਾਨਿਸਤਾਨ ਵਿੱਚੋਂ ਆਉਣ ਵਾਲੇ ਜਿਹੜੇ ਹਮਲਾਵਰ ਉਹਨਾਂ ਦੀ ਲੜਾਈ। ਇਹ ਇਤਨਾ ਇੱਕ ਰੌਲਾ ਪੈ ਗਿਆ ਕਿ ਹਰ ਬੰਦੇ ਨੇ ਤਲਵਾਰ ਚੁੱਕ ਲਈ। ਪਰਦਾ 70 ਹਯਾ ਦਾ ਉੱਠ ਗਿਆ, ਨੰਗੀ ਹੋ ਖਲਕ ਬਾਜ਼ਾਰ ਹੋਈ। ਮਤਲਬ ਇਹ ਉਹ ਇੱਕ ਜਿਹੜਾ ਮਾਹੌਲ ਆਈ और अमन सुकून माहौल आई, वो खराब हो गया। वो हया ना रही, जुलम होवन लग पे, धीआं ਦੀਆਂ ਇੱਜ਼ਤਾਂ ਲੁੱਟੀਵਣ ਲੱਗ ਪਈਆਂ, ਦਾਜ ਲੁੱਟੀਵਣ ਲੱਗ ਪਏ, ਮਾਵਾਂ ਦੀਆਂ ਜਿਹੜੀਆਂ ਨੇ ਉਹਨਾਂ ਨਾਲ ਜ਼ਿਆਦਤੀ ਹੋਣ ਲੱਗ ਪਈ। ਇਹ ਚੀਜ਼ਾਂ ਦੇ ਵਿੱਚ ਨੰਗੀ ਹੋ ਖਲਕ ਬਾਜ਼ਾਰ ਹੋਈ। ਇਹ ਜਿਹੜੀ ਉੱਥੇ ਪੰਜਾਬ ਦੀ ਆਵਾਮ ਆਈ ਉਹ ਬਿਲਕੁਲ ਨੰਗੀ। ਕੀ ਮਤਲਬ ਹੈ? ਉਹਨਾਂ ਤੇ ਕੋਈ ਵਾਰਿਸ ਨਾ ਰਿਹਾ। ਉਹਨਾਂ ਦਾ ਹੁਕਮਰਾਨ ਹੈ, ਉਹਨੂੰ ਕੈਦ ਕਰ ਲਿਆ ਗਿਆ, ਉਹਨੂੰ ਮਾਰ ਦਿੱਤਾ ਗਿਆ, ਵਜ਼ੀਰਾਂ ਨੂੰ ਮਾਰ ਦਿੱਤਾ ਗਿਆ। ਤੇ ਪੰਜਾਬ ਦੀ ਜਿਹੜੀ ਖਲਕ ਆਈ, ਆਵਾਮ ਆਈ, ਉਹ ਹੁਕਮਰਾਨ ਤੋਂ ਬਗੈਰ ਆਈ, ਨੰਗੀ ਹੋ ਗਈ। ਨੰਗੀ ਦਾ ਮਤਲਬ ਹੈ ਕਿ ਉਹਨਾਂ ਤੇ ਵਾਲੀ ਨਾ ਰਿਹਾ ਕੋਈ। ਆਂਦਾ ਚੋਰ ਚੌਧਰੀ ਯਾਰ ਤੇ ਪਾਕ ਦਾਮਨ। ਚੋਰ ਚੌਧਰੀ ਯਾਰ ਤੇ ਪਾਕ ਦਾਮਨ, ਚਾਰ ਚੀਜ਼ਾਂ। ਚੋਰ ਚੌਧਰੀ ਯਾਰ ਤੇ ਪਾਕ ਦਾਮਨ, ਭੂਤ ਮੰਡਲੀ 1 2 4 ਹੋਈ। ਇਹ ਸਾਰੇ ਇੱਕੋ ਜਿਹੇ ਹੋ ਗਏ, ਕੋਈ ਪਤਾ ਨਾ ਲਿਆ ਚੌਧਰੀ ਕੌਣ ਹੈ, ਚੋਰ ਕੌਣ ਹੈ, ਯਾਰ ਕੌਣ ਹੈ, ਪਾਕ ਦਾਮਨ ਕੌਣ ਹੈ। ਜਦੋਂ ਇਹ ਅਫਰਾ ਤਫਰੀ ਪੈ ਗਈ, ਉੱਥੇ ਕਿਸੇ ਦੀ ਪਹਿਚਾਣ ਹੀ ਨਾ ਰਹੀ। ਅਸ਼ਰਾਫ ਖਰਾਬ, ਕਮੀਨ ਤਾਜ਼ਾ, ਜ਼ਮੀਂਦਾਰ ਨੂੰ ਵੱਡੀ ਵਾਰ ਹੋਈ। ਇਹ ਜਿਹੜੇ ਅਸ਼ਰਾਫੀਆ ਸਨ, ਇਹ ਜਿਹੜੇ ਖਰਾਬ ਲੋਕੀ ਸਨ, ਇਹ ਕਮੀਨੇ ਸਨ, ਇਹ ਤਾਜ਼ਾ ਮਾਰਨ ਵਾਲੇ ਸਨ, ਇਹ ਮਿਕਸ ਹੋ ਗਏ। ਕੋਈ ਸਮਝ ਨਾ ਲੱਗੀ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ। ਅੱਛਾ, ਅੱਗੇ ਫਿਰੇ ਛਣਕਦੀ ਚਾਹ ਦੇ ਨਾਲ ਜੱਟੀ, ਚੜਿਆ ਗਜ਼ਬ ਦਾ ਕਟਕ ਕੰਧਾਰ ਵਿੱਚੋਂ, ਕਜ਼ ਲਿਬਾਸ਼ ਜਲਾਦ ਅਸਵਾਰ ਖੂਨੀ, ਨਿਕਲ ਵੜਿਆ ਔਰਤ ਬਾਜ਼ਾਰ ਵਿੱਚੋਂ। ਹੁਣ ਇਹ ਜਦੋਂ ਹਮਲਾਵਰ ਹੋਏ ਕੰਧਾਰ ਦੇ ਵਿੱਚੋਂ ਆ ਕੇ, ਅਫਗਾਨਿਸਤਾਨ ਦੇ ਵਿੱਚੋਂ ਹਮਲਾਵਰ ਹੋਏ, ਇਹ ਇੱਕ ਗਜ਼ਬ ਦਾ ਜਿਹੜਾ ਕਟਕ ਜਿਹੜਾ ਸੀ ਇਹ ਚੜਿਆ। ਇਹ ਜਲਾਦ, ਇਹ ਸਵਾਰ, ਇਹ ਘੋੜ ਸਵਾਰ, ਇਹ ਜਿਹੜੇ ਅਸਲੇ ਨਾਲ, ਇਹ ਆਪਣੀਆਂ ਤਲਵਾਰਾਂ ਨਾਲ, ਇਹ ਪੰਜਾਬ ਦੇ ਵਿੱਚ ਜਦੋਂ ਫੜਿਆ ਉਦੋਂ ਅਫਰਾ ਤਫਰੀ ਮਚ ਗਈ। ਅੱਛਾ, ਅੱਗੇ ਭਾਈ ਬਾਜ ਨਾ ਮਜਲਸਾਂ ਹੁੰਦੀਆਂ ਨਹੀਂ, ਅਤੇ ਭਾਈਆਂ ਬਾਜ ਬਹਾਰ ਨਹੀਂ। ਭਾਈ ਮਰਨ ਤੇ ਪਾਉਂਦੀਆਂ ਭਜਬਾਂ, ਬਿਨਾ ਭਾਈਆਂ ਭਰੇ ਪਰਿਵਾਰ ਨਹੀਂ। ਇਹਦੇ ਵਿੱਚ ਉਹ ਸਕਾਫਤੀ ਜਿਹੜੀ ਸਾਡਾ ਹੈ ਮਾਹੌਲ, ਆਪਸ ਵਿੱਚ ਭਰਾਵਾਂ ਦਾ, ਉਹਨਾਂ ਦਾ ਜੋੜ, ਉਹਨਾਂ ਦਾ ਰਹਿਣ ਸਹਿਣ, ਕਬੀਲਿਆਂ ਦਾ ਆਪਸ ਵਿੱਚ ਇਖਲਾਕ, ਉਹਨਾਂ ਦਾ ਸਲੂਕ, ਇਹਦੀ ਉਹ ਅਕਾਸੀ ਕਰਦੇ ਨੇ ਕਿ ਭਰਾਵਾਂ ਦੀ ਇੱਕ ਦੂਜੇ ਦੇ ਕੰਮ ਆਉਂਦੇ ਨੇ। ਇਹ ਵੀ ਸਕਾਫਤ ਦਾ ਨੁਮਾਇਆ ਹਿੱਸਾ ਹੈ। ਅੱਗੇ ਜਿਹੜਾ ਹੈ ਉਹ ਮੌਲਵੀਆਂ ਤੇ ਤਨਕੀਦ ਕਰਦੇ ਨਜ਼ਰ ਆਉਂਦੇ ਨੇ। ਇਹ ਜਿਹੜਾ ਮਜ਼ਹਬੀ ਮਸਲੇ ਨੇ ਉਹਨਾਂ ਦੇ ਵਿੱਚ ਉਹ ਜਿਹੜਾ ਮਜ਼ਹਬੀ ਨਕਸ਼ਾ ਹੈ, ਬਾਸ ਹਲਵਿਆਂ ਦੀ ਖਬਰ ਮਰਦਿਆਂ ਦੀ, ਨਾਲ ਦੁਆਈ ਦੇ ਮਰਦੇ ਹੋ, ਸ਼ਰਾ ਚਾਹ ਸਰਪੋਸ਼ ਬਣਾਇਆ ਜੇ, ਰਵਾਦਾਰ ਵੱਡੇ ਗੁਨਾਹਗਾਰ ਦਿਓ। ਮਤਲਬ ਹੈ ਤੁਸੀਂ ਸ਼ਰੀਅਤ
ਤੁਹਾਡੇ ਕੋਲ ਹੈ ਸ਼ਰੀਅਤ ਦੇ ਬਾਰੇ ਤੁਸੀਂ ਦੱਸਦੇ ਹੋ, ਅਸਲ ਵਿੱਚ ਤੁਸੀਂ ਬੜੇ ਗੁਨਾਹਗਾਰ ਹੋ। ਜਿੱਥੇ ਤੁਸੀਂ ਹਲਵੇ ਵੇਖਦੇ ਹੋ ਉੱਥੇ, ਜਾਂ ਜਿੱਥੇ ਕੋਈ ਖਬਰ ਮਰਦਿਆਂ ਦੀ ਹੁੰਦੇ ਨੇ ਉੱਥੇ ਤੁਸੀਂ ਅੱਪੜ ਜਾਂਦੇ ਹੋ, ਮੌਲਵੀਆਂ ਤੇ ਤਨਕੀਦ ਕਰਦੇ ਨੇ, ਨਾਲ ਦੁਆਈ ਦੇ ਮਾਰਦੇ ਹੋ। ਤੁਸੀਂ ਦੁਆ ਕਰਦੇ ਹੋ ਕਿ ਲੋਕੀ ਮਰਨ, ਇਸ ਦੁਨੀਆ ਤੋਂ ਲੋਕੀ ਮਰਨ, ਤਾਂ ਕਿ ਸਾਡੀ ਰੋਜ਼ੀ ਰੋਟੀ ਜਿਹੜੀ ਹੈ ਨਾ ਉਹ ਮੁਰਦਿਆਂ ਦੇ ਨਾਲ ਹੀ ਵਾਬਸਤਾ ਹੈ। ਲੋਕੀ ਮਰਦੇ ਨੇ ਤੇ ਅਸੀਂ ਉਹਨਾਂ ਦੇ ਕੋਲ ਖਾਨੀ ਖਤਮ ਜਨਾਜ਼ੇ ਤੇ ਸਾਨੂੰ ਮਾਲੋ ਦੌਲਤ ਮਿਲਦੀ ਹੈ, ਕੱਪੜਾ ਲੀੜਾ ਜਿਹੜਾ ਹੈ ਜਾਂ ਖਾਣ ਪੀਣ ਸਾਨੂੰ ਲੱਭ ਜਾਂਦਾ ਹੈ। ਤੇ ਇਹ ਵਾਰਿਸ ਸ਼ਾਹ ਤਨਕੀਦ ਕਰਦੇ ਨੇ ਮੌਲਵੀਆਂ ਤੇ। ਅੱਗੇ ਉਹ ਆਂਦੇ ਨੇ, ਪਵੇ ਕਹਿਰ ਖੁਦਾਏ ਦੇ ਝੂਠਿਆਂ ਤੇ, ਲਾਨਤ ਰੱਬ ਦੀ ਐ ਕਾਜ਼ਿਬੀਨ ਕਾਜ਼ੀ, ਮੂੰਹ ਬੋਲ ਅਵਲੜੇ ਬੋਲ ਨਾਈ, ਵੇ ਤੂੰ ਰੱਦ ਹੋਵੇਂ ਮੁਸ਼ਰਕੀਨ ਕਾਜ਼ੀ। ਇੱਥੇ ਹੁਣ ਕਾਜ਼ੀ ਜਿਹੜੇ ਨੇ ਉਹ ਹੀਰ ਦਾ ਜਿਹੜਾ ਉਹ ਫੈਸਲਾ ਦਿੱਤਾ ਹੈ, ਕਾਜ਼ੀ ਚੰਦ ਪੈਸੇ ਲੈ ਕੇ ਕਿ ਇਹਦਾ ਨਿਕਾਹ ਜਿਹੜਾ ਹੈ ਉਹ ਖੇੜੇ ਨਾਲ ਜਾਇਜ਼ ਤੇ ਰਾਂਝੇ ਨਾਲ ਨਹੀਂ ਹੋਣਾ। ਉਹ ਆਂਦਾ ਹੈ, ਪਵੇ ਕਹਿਰ ਖੁਦਾ ਦੇ ਝੂਠਿਆਂ ਤੇ, ਇਹ ਕਾਜ਼ੀ ਝੂਠਾ ਹੀ ਤੇ ਲਾਨਤ ਜਿਹੜੀ ਹੈ ਉਹ ਝੂਠਿਆਂ ਤੇ ਹੀ ਹੁੰਦੀ ਹੈ। ਕੁਰਾਨ ਪਾਕ ਦਾ ਫੈਸਲਾ ਹੈ। ਮੂੰਹ ਬੋਲ ਅਵਲੜੇ ਬੋਲ ਨਹੀਂ, ਰਾਂਝਾ ਕਾਜ਼ੀ ਨੂੰ ਆਂਦਾ ਹੈ ਮੂੰਹ ਚੋ ਹੀਰ ਆਂਦੀ ਹੈ ਮੂੰਹ ਬੋਲ ਅਵਲੜੇ ਬੋਲ ਨਹੀਂ, ਵੇ ਤੂੰ ਰੱਦ ਹੋਵੇਂ ਮੁਸ਼ਰਕੀਨ ਕਾਜ਼ੀ, ਤੂੰ ਮੁਸ਼ਰਿਕ ਹੈ ਕਿਉਂਕਿ ਤੂੰ ਜਿਹੜਾ ਹੈ ਉਹ ਹੀਰ ਆਖਦੀ ਹੈ ਕਿ ਮੇਰਾ ਅਸਲ ਨਿਕਾਹ ਜਿਹੜਾ ਹੈ ਉਹ ਰਾਂਝੇ ਨਾਲ ਅਜ਼ਲ ਤੋਂ ਹੋ ਗਿਆ ਹੈ, ਸ਼ੁਰੂ ਤੋਂ ਹੈ। ਕਿਉਂਕਿ ਹੀਰ ਤੇ ਰਾਂਝਾ ਇੱਕ ਦੂਏ ਦੇ ਲਾਜ਼ਮ ਨੇ। ਹੀਰ ਰੂਹ ਹੈ, ਰਾਂਝਾ ਅੱਲਾ ਹੈ। ਉਹ ਹੀਰ ਰੂਹ ਰਾਂਝੇ ਅੱਲਾਹ ਤਾਲਾ ਤੋਂ ਬਗੈਰ ਨਹੀਂ ਰਹਿ ਸਕਦੀ। ਉਹ ਹੀਰ ਆਖਦੀ ਤੇ ਮੇਰਾ ਨਿਕਾਹ ਰਾਂਝੇ ਨਾਲ ਹੋ ਗਿਆ ਕਿਉਂਕਿ ਮੈਂ ਵਾਬਸਤਾ ਉਹਦੇ ਨਾਲ। ਤੇ ਉਹ ਕਾਜ਼ੀ ਜਿਹੜਾ ਫਤਵਾ ਲਾ ਦਿੰਦਾ ਹੈ ਕਿ ਨਹੀਂ, ਤੇਰਾ ਨਿਕਾਹ ਨਹੀਂ ਹੋਇਆ, ਇਹ ਨਿਕਾਹ ਜਿਹੜਾ ਮਨਸੂਖ ਕੀਤਾ ਜਾਂਦਾ ਹੈ, ਇਹ ਗਲਤ ਹੈ। ਤੂੰ ਜਿਹੜਾ ਨਾ ਤੇਰਾ ਨਿਕਾਹ ਮਾਂ ਪਿਓ ਦੀ ਮਰਜ਼ੀ ਨਾਲ ਹੋਣਾ ਤੇ ਉਹ ਸਜਦੇ ਖੇੜੇ ਨਾਲ ਹੋਣਾ, ਠੀਕ ਹੈ। ਇਹਦੇ ਵਿੱਚ ਫਿਰ ਉਹ ਆਖਦੀ ਹੈ ਤੇਰੇ ਤੇ ਕਹਿਰ ਹੋਵੇ ਕਾਜ਼ੀਆ, ਤੂੰ ਰੱਬ ਦੇ ਫੈਸਲੇ ਨੂੰ ਝੁਟਲਾ ਦਿੱਤਾ, ਮੇਰਾ ਨਿਕਾਹ ਅੱਲਾਹ ਤਾਲਾ ਹੀ ਪੜਾਇਆ। ਅੱਗੇ ਘਰ ਰੱਬ ਦੇ ਮਸਜਿਦਾਂ ਹੁੰਦੀਆਂ ਨੇ, ਮਸਜਿਦਾਂ ਮਸਜਿਦ ਦੀ ਜਮਾ, ਇੱਥੇ ਗੈਰ ਸ਼ਰਾਨੀ ਵਾੜੀਏ ਹੋਏ, ਤਾਰਿਕ ਹੋ ਸਲਾਦ ਦੇ ਪੈ ਰੱਖੇ, ਲੱਭਾ ਹੋਣ ਦਰਾਜ਼ ਤੇ ਸਾੜੀ ਹੋਏ, ਨੀਵਾਂ ਕਪੜਾ ਹੋਵੇ ਤਾਂ ਸਾੜ ਸੱਟੇ, ਲੱਭਾਂ ਵਾਲਿਆਂ ਮਾਰ ਪਿਛਾੜੀ ਹੋਏ, ਜਿਹੜਾ ਖਾਏ ਹਰਾਮ ਤੇ ਝੂਠ ਬੋਲੇ ਉਹਨੂੰ ਕਾਫਿਰ ਆਖ ਪੁਕਾਰੀ ਹੋਏ। ਉਹ ਕਾਜ਼ੀ ਆਂਦਾ ਮੌਲਵੀ ਆਂਦਾ, ਇਹ ਰੱਬ ਦਾ ਘਰ ਅੱਲਾਹ ਤਾਲਾ ਜਿਹੜਾ ਹੈ ਉਹ ਮਸਜਿਦ ਰੱਬ ਦਾ ਘਰ ਨੇ, ਇੱਥੇ ਗੈਰ ਸ਼ਰਾ ਲੋਕ ਜਿਹੜੇ ਨੇ ਉਹ ਇਹਦੇ ਵਿੱਚ ਨਹੀਂ ਆ ਸਕਦੇ, ਜਿਹੜੇ ਸ਼ਰੀਅਤ ਦੇ ਪਾਬੰਦ ਨਹੀਂ ਜਾਣਦੇ, ਜਿਹੜੇ ਸਲਾਤ ਨਮਾਜ਼ ਦੇ ਤਾਰਿਕ ਨਹੀਂ ਪੜ੍ਹਦੇ, ਉਹਨਾਂ ਦੇ ਜਿਹੜੇ ਲੱਭ ਅਗਰ ਦਰਾਜ਼ ਹੋਵੇ, ਅਗਰ ਉਹ ਲੜਾਈ ਝਗੜੇ ਤੇ ਮਾਦਾ ਹੋ ਜਾਵੇ, ਉੱਚੀ ਗੱਲ ਕਰਨ ਜਾਂ ਗੁਸਤਾਖੀ ਕਰਨ, ਗੁੱਸਾ ਕਰਨ, ਤਾਂ ਉਹਨਾਂ ਨੂੰ ਸਾੜ ਦੇਵੀਏ। ਨੀਵਾਂ ਕੱਪੜਾ ਹੋਵੇ ਤਾਂ ਪਾੜ ਸੱਟੇ, ਮਤਲਬ ਜਿਹੜਾ ਕੱਪੜਾ ਬੇਕਾਰ ਹੋ ਜਾਂਦਾ ਲੋਕੀ ਉਹਨੂੰ ਪਾੜ ਸੱਟਦੇ ਨੇ, ਨਵਾਂ ਕੱਪੜਾ ਪਾਉਂਦੇ ਨੇ। ਲੱਭਾਂ ਵਾਲਿਆਂ ਮਾਰ ਪਿਛਾੜੀ ਹੋਏ, ਜਿਹੜੇ ਜਿਨ੍ਹਾਂ ਦੀ ਜ਼ਬਾਨ ਦਰਾਜ਼ ਹੋ ਜਾਵੇ ਉਹਨੂੰ ਥੱਲੇ ਢਾ ਕੇ ਮਾਰੀਏ, ਮਤਲਬ ਉਹਨੂੰ ਕੱਢ ਦਈਏ। ਜਿਹੜਾ ਖਾਏ ਹਰਾਮ ਤੇ ਝੂਠ ਬੋਲੇ ਉਹਨੂੰ ਕਾਫਿਰ ਆਖ ਪੁਕਾਰੀਏ, ਮਤਲਬ ਇਹਦੇ ਚ ਹਰਾਮ ਤੇ ਝੂਠ ਜਿਹੜਾ ਹੈ ਨਾ ਉਹ ਨਹੀਂ ਬੋਲਣਾ, ਅਗਰ ਜੇ ਤੂੰ ਬੋਲਣਾ ਹੈ ਤੇ ਤੂੰ ਕਾਫਿਰ ਹੈ। ਇਹਦੇ 6 ਫਲਸਫਾ ਹੈ। ਅੱਗੇ 16 ਨੰਬਰ ਤੇ ਵੇਖੋ, ਦਾੜੀ ਸ਼ੇਖ ਦੀ ਅਮਲ ਸ਼ੈਤਾਨ ਵਾਲੇ, ਕਿਹਾ ਰਾਣਿਓ ਜਾਂਦਿਆਂ ਰਾਹੀਆਂ ਨੂੰ, ਲੈ ਰਿਸ਼ਵਤਾਂ ਰੱਬ ਤੂੰ ਡਰੇ ਨਹੀਂ, ਜੀਵਨ ਅਜਲ ਕਰੇ ਇਕੜਾਈਆਂ ਨੂੰ। ਇਹਦੇ ਵਿੱਚ ਜਿਹੜੇ ਲੋਕ ਰਿਸ਼ਵਤਾਂ ਲੈਂਦੇ ਨੇ ਉਹਨਾਂ ਤੇ ਤਨਕੀਦ ਕੀਤੀ ਹੈ ਵਾਰਿਸ ਸ਼ਾਹ ਨੇ। ਦਾੜੀ ਤਾਂ ਉਹਨਾਂ ਦੀ ਸ਼ੇਖ ਵਾਲੀ ਹੈ ਲੇਕਿਨ ਅਮਲ ਸ਼ੈਤਾਨ ਵਾਲੇ ਨੇ, ਜ਼ਹਿਰ ਬਾਤਿਨ ਇੱਕੋ ਜਿਹਾ ਨਹੀਂ। ਲੋਕ ਜਿਹੜੇ ਨੇ ਉਹ ਦੌਲਤ ਪਿੱਛੇ, ਮਾਲ ਪਿੱਛੇ, ਆਪਣੀ ਸ਼ਾਨੋ ਸ਼ੌਕਤ ਪਿੱਛੇ ਗਲਤ ਕੰਮ ਕਰਦੇ ਨੇ, ਰਿਸ਼ਵਤਾਂ ਲੈਂਦੇ ਨੇ, ਰਿਸ਼ਤਾ ਲੈ ਕੇ ਰੱਬ ਤੋਂ ਨਹੀਂ ਡਰਦਾ। ਜੀਵਨ ਅਜਲ ਕਰੀ ਅਕੜਾਈਆਂ, ਇਹ ਤੇਰਾ ਜਿਹੜਾ ਜੀਵਨ ਹੈ ਇਹ ਸਦਾ ਨਹੀਂ ਰਹਿਣਾ, ਇਹਨੂੰ ਆਖਿਰ ਮੌਤ ਹੈ, ਤੇ ਲਿਹਾਜ਼ਾ ਇਹਨਾਂ ਚੀਜ਼ਾਂ ਤੂੰ ਬਚ ਜਾ। ਅੱਗੇ ਉਹ ਖਾਵਣ ਵੱਡੀਆਂ ਨਿਤ ਈਮਾਨ ਵੇਚਣ, ਇੱਥੇ ਵੀ ਮੌਲਵੀਆਂ ਦੀਆਂ ਤੇ ਕਾਜ਼ੀਆਂ ਦੀ ਤੇ ਇੱਥੇ ਇਹਨਾਂ ਦੀਆਂ ਇਨਸਾਫ ਪਸੰਦ ਜਿਹੜੇ ਲੋਕੀ ਨੇ, ਮੁਨਸਿਫ ਨੇ, ਉਹਨਾਂ ਤੇ ਉਹ ਤਨਕੀਦ ਕਰਦੇ ਵਿਖਾਲੀ ਦਿੰਦੇ ਨੇ ਸਕਾਫਤ ਦੇ ਵਿੱਚ। ਉਹ ਖਾਵਣ ਵੱਡੀਆਂ ਨਿਤ ਈਮਾਨ ਵੇਚਣ, ਇਹੋ ਮਾਰ ਏ ਕਾਜ਼ੀਆਂ ਸਾਰਿਆਂ ਨੂੰ, ਰੱਬ ਦੋਜ਼ਕਾਂ ਨੂੰ ਭਰੇ ਪਾ ਬਾਲਣ, ਕਿਹਾ ਦੋਸ ਹੈ ਇਹਨਾਂ ਵਿਚਾਰਿਆਂ ਨੂੰ। ਇਹ ਦੋਜ਼ਕਾਂ ਦੇ ਵਿੱਚ ਇਹ ਬਾਲਣ ਨੇ, ਇਹ ਜਿਹੜੇ ਖਾਵਣ ਵੱਡੀਆਂ ਨਿਤ ਈਮਾਨ ਵੇਚਣ, ਇਹ ਦੋਜ਼ਖ ਦੇ ਬਾਲਣ ਨੇ, ਇਹਨਾਂ ਕਾਜ਼ੀਆਂ ਸਾਰਿਆਂ ਨੂੰ ਮਾਰ ਅੱਲਾਹ ਤਾਲਾ ਦੀ। ਇਹਦੇ ਚੋਂ ਤਨਕੀਦ ਕਰਦੇ ਨੇ ਇਹਨਾਂ ਤੇ ਵੀ। ਅੱਗੇ ਹੁਣ ਜ਼ਰੂਰੀ ਨਹੀਂ ਕਿ ਚਾਰ ਚਾਰ ਤੁਸੀਂ ਮਿਸਰੇ ਲਿਖਣੇ ਨੇ, ਕਿਉਂਕਿ ਯਾਦ ਇਤਨੀ ਸ਼ਾਇਰੀ ਨਹੀਂ ਹੋ ਸਕਦੀ। ਇੱਕ ਇੱਕ ਦੋ ਦੋ ਮਿਸਰੇ ਲਿਖ ਕੇ ਉਹਨਾਂ ਦੀ ਵਜ਼ਾਹਤ ਕਰ ਦੇਣੀ ਹੈ। ਉਹਨੇ ਵਾਰਿਸ ਇਹ ਹਿਰਸ ਬੇਫਾਇਦਾ ਹੀ,
ਔੜਾ ਕੇਸ ਜਾਨ ਤੂੰ ਜਾਣਾ ਹੀ, ਇਹ ਦੁਨੀਆ ਦੀ ਬੇਸਬਾਤੀ ਦਾ ਜ਼ਿਕਰ ਕਰਦੇ ਨੇ, ਦੁਨੀਆ ਦੀ ਬੇਸਬਾਤੀ। ਵਾਰਿਸ ਇਹ ਹਿਰਸ ਬੇਫਾਇਦਾ ਹੀ, ਜਿਹੜਾ ਲੋਭ ਲਾਲਚ ਹਿਰਸ ਹੈ ਤੈਨੂੰ ਇਸ ਦੁਨੀਆ ਦੀ, ਇਹ ਬੇਫਾਇਦਾ ਹੈ। ਔੜੇ ਕੇਸ ਜਹਾਨ ਤੂੰ ਜਾਣਾ, ਇਸ ਫਾਨੀ ਦੁਨੀਆ ਨੂੰ ਛੱਡ ਕੇ ਟੁਰ ਜਾਣਾ, ਤੇ ਲਿਹਾਜ਼ਾ ਇੱਥੇ ਚੰਗੇ ਅਮਲ ਕਰ। ਆ ਅੱਗੇ, ਅਮਲਾਬਾਦ ਦਰਗਾਹ ਵਿੱਚ ਪੈਣ ਪੌਲੇ, ਲੋਕਾਂ ਵਿੱਚ ਮੀਆਂ ਵਾਰਿਸ ਸ਼ਾਹ ਹੋਇਆ। ਚੰਗੇ ਅਮਲ ਨਹੀਂ ਤੇ ਆਖਰਤ ਦੇ ਵਿੱਚ ਪਕੜ ਹੈ। ਚੰਗੇ ਅਮਲ ਕਰ ਤਾਂ ਜੇ ਆਖਰਤ ਦੇ ਵਿੱਚ ਬਚ ਜਾਸੇ, ਜਾਂ ਚੰਗੇ ਅਮਲਾਂ ਦਾ ਦਰਸ, ਇਹ ਤੁਸੀਂ ਇਹਦਾ ਹਵਾਲਾ ਦੇ ਸਕਦੇ ਹੋ। ਅੱਗੇ ਹੋਰ ਇੱਕ ਇੱਕ ਬੋਲ ਦੀਆਂ ਕਾਫੀ ਸੁਰਖੀਆਂ ਨੇ, ਇੱਕ ਇੱਕ ਬੋਲ ਦੀ ਕਾਫੀ ਜਿਹੜੇ ਨੇ ਉਹ ਆਪਣਾ ਸ਼ੇਰ ਨੇ, ਮਿਸਰੇ ਨੇ, ਉਹ ਤੁਸੀਂ ਲਿਖ ਸਕਦੇ ਹੋ। ਹੁਣ ਇਹਦੇ ਵਿੱਚ ਮਾਰਫਤ ਤੇ ਹਕੀਕਤ ਦੇ ਮਸਲੇ ਜਿਹੜੇ ਨੇ ਉਹ ਕਿਹੜੇ ਨੇ? ਮਾਰਫਤ ਤੇ ਹਕੀਕਤ ਦੀਆਂ ਗੱਲਾਂ, ਵੇਖੋ ਇਹਦੇ ਵਿੱਚ ਇਖਲਾਕ ਹੈ, ਉਸ ਤੋਂ ਬਾਅਦ ਇਹਦੇ ਵਿੱਚ ਫਲਸਫਾ ਹੈ, ਦਰਵੇਸ਼ੀ ਬਾਰੇ ਹੈ, ਵਹਦਤੁਲ ਸ਼ਹੂਦ ਬਾਰੇ ਹੈ, ਵਹਦਤੁਲ ਵਜੂਦ ਬਾਰੇ ਹੈ, ਵਜੂਦ ਤੇ ਸ਼ਹੂਦ, ਨਜ਼ਰੀਆ ਇਸ਼ਕ ਹੈ, ਤੌਹੀਦ ਬਾਰੇ ਹੈ। ਇਹ ਮਾਰਫਤ ਦੇ ਮਸਲੇ ਨੇ। ਰਿਸਾਲਤ ਬਾਰੇ ਗੱਲ ਹੈ, ਸਹਾਬਾ ਦਾ ਜ਼ਿਕਰ ਹੈ, ਜਾਂ ਮਜ਼ਹਬੀ ਗੱਲਾਂ ਨੇ। ਇਹ ਮਾਰਫਤ ਤੇ ਹਕੀਕਤ ਦੇ ਮਸਲੇ ਨੇ, ਤੇ ਇਹਦੇ ਵਿੱਚ ਉਹ ਹੁਸਨ ਤੇ ਖੂਬਸੂਰਤੀ ਬਾਰੇ ਵੀ ਹੈ, ਹੀਰ ਦੀ। ਉਸ ਤੋਂ ਬਾਅਦ ਥਕਾਫਤ ਦੀਆਂ ਸਾਰੀਆਂ ਗੱਲਾਂ ਤੁਹਾਨੂੰ ਦੱਸ ਛੜੀਆਂ ਨੇ। ਇਹਦੇ ਵਿੱਚ ਕਿਰਦਾਰ ਨਿਗਾਰੀ ਹੈ, ਕਿਰਦਾਰ ਨਿਗਾਰੀ। ਉਹਦੇ ਵਿੱਚ ਰਾਂਝਾ, ਹੀਰ, ਕੈਦੋ, ਸੈਤੀ, ਸਹੇਲੀਆਂ, ਮੌਜੂ, ਚੂਚਕ, ਮਾਲਕੀ, ਮਲਾ, ਮੁਲਨਾ, ਕਾਜ਼ੀ, ਬਾਲਨਾਥ, ਪੰਜ ਪੀਰ, ਅਯਾਲੀ, ਤੇ ਦੂਜੇ ਕਿਰਦਾਰ। ਇਹ ਹੁਣ ਕਿਰਦਾਰ ਨੇ, ਇਹਨਾਂ ਕਿਰਦਾਰਾਂ ਰਾਹੀਂ ਜੇ ਗੱਲ ਕਰਨੀ ਹੈ ਤੇ ਤੁਸੀਂ ਇਹਨਾਂ ਕਿਰਦਾਰਾਂ ਨੂੰ ਬਿਆਨ ਕਰਨਾ ਹੈ। ਕੈਦੋ ਕੀ ਹੈ, ਹੀਰ ਕੀ ਹੈ, ਸੈਤੀ ਕੀ ਹੈ, ਉਹਦੀਆਂ ਸਹੇਲੀਆਂ ਕੀ ਨੇ, ਮੌਜੂ, ਚੂਚਕ, ਮਾਲਕੀ, ਮਲਾ, ਜੇ ਤੁਹਾਨੂੰ ਸਾਰੇ ਕਿਰਦਾਰ ਸਮਝਾ ਛੱਡੇ ਨੇ। ਅਯਾਲੀ ਕੀ ਹੈ, ਬਸ। ਕਿਸੇ ਦਾ ਕੋਈ ਸਵਾਲ ਹੈ ਤਾਂ ਦੱਸੋ। ਕਿਸੇ ਦਾ ਸਵਾਲ ਹੈ ਤਾਂ ਦੱਸੋ। सर, हर शेर के एक एक बंद दो दो बंद लिख सकते हैं? ਬੰਦ ਦੇਖੋ, ਬੰਦ ਜਿਹੜੇ ਨੇ ਉਹ ਤੁਸੀਂ 4 ਮਿਸਰੇ ਲਿਖਣੇ ਨੇ। जी। ਮਿੰਟ ਮੈਂ ਥੱਲੇ ਜਾ, ਇਹ 4 ਮਿਸਰੇ ਜ਼ਰੂਰ ਲਿਖਣੇ ਨੇ, ਜਿਹੜੇ ਤੁਹਾਨੂੰ ਆਉਂਦੇ ਨੇ ਉਹ ਲਾਜ਼ਮੀ ਲਿਖਣੇ ਨੇ। ਜਿਹੜੇ ਪੂਰੇ ਪੂਰੇ 4 ਨੇ, ਉਹ ਘੱਟ ਤੋਂ ਘੱਟ ਵੀ 5 ਤਾਂ 6 ਇਹ ਬੰਦ ਪੂਰੇ ਪੂਰੇ ਯਾਦ ਕਰਨੇ ਨੇ। ਬਾਕੀ ਇੱਕ ਇੱਕ ਮਿਸਰਾ
ਦੋ ਮਿਸਰੇ ਇਹ ਯਾਦ ਕਰਨੇ ਨੇ ਬਸ। ਉਹ ਇੱਕ ਇੱਕ ਦੋ ਮਿਸਰੇ ਉਹਨਾਂ ਦੇ ਜਿਵੇਂ ਮੈਂ ਤੁਹਾਨੂੰ ਸਮਝਾਇਆ ਕਿ ਇੱਕ ਇੱਕ ਮਿਸਰੇ ਦੇ ਵਿੱਚ ਇੱਕ ਇੱਕ ਪਹਿਲੂ ਦੇ ਵਿੱਚ ਉਹਨਾਂ ਦਾ ਕਿਹੜਾ ਫਲਸਫਾ ਹੈ, ਉਹਦੇ ਵਿੱਚ ਕੀ ਤੁਹਾਨੂੰ ਚੀਜ਼ ਨਜ਼ਰ ਆਈ, ਥੀਮ, ਉਹਦਾ ਮਰਕਜ਼ੀ ਆਈਡੀਆ ਕੀ ਹੈ, ਖਿਆਲ ਕੀ ਹੈ, ਉਹ ਤੁਸੀਂ ਉਹਨੂੰ ਥੋੜ੍ਹਾ ਦੀ ਵਜ਼ਾਹਤ ਕਰ ਦੇਣੀ ਉਹ ਸੁਰਖੀ ਦੀ, ਬਸ ਇਹ ਹੈ ਮਤਲਬ ਹੈ। ओके सर। ਆਖਿਰ ਤੇ ਤੁਸੀਂ ਫਿਰ ਹਾਸਿਲ ਕਲਾਮ ਲਿਖ ਦੇਣਾ। ਠੀਕ ਹੈ। ਹੁਣ ਇਹਦੇ ਵਿੱਚ ਵੇਖੋ ਨਾ, ਹੁਣ ਜਿਹੜੀ ਹੀਰ ਵਾਰਿਸ ਸ਼ਾਹ ਹੈ ਉਹਦੇ ਵਿੱਚ ਅਗਰ ਤੁਸੀਂ ਇੱਕ ਤਾਰੁਫ ਜਿਹੜਾ ਹੈ ਉਹਦਾ ਤਾਰੁਫ ਸ਼ੁਰੂ ਕਰਨਾ ਹੈ ਤੇ ਤੁਸੀਂ ਉਹਦੇ ਚੇਂਜ ਲਿਖ ਸਕਦੇ ਹੋ ਕਿ ਹੀਰ ਵਾਰਿਸ ਸ਼ਾਹ ਜਿਹੜਾ ਹੈ ਉਹ ਨਿਰਾ ਪੰਜਾਬੀ ਅਦਬ ਦਾ ਇਹ ਕਾਰਨਾਮਾ ਨਹੀਂ ਹੈ, ਪੰਜਾਬੀ ਅਦਬ ਦੀ ਪੂਰੀ ਇੱਕ ਤਸਵੀਰ ਹੈ। ਤੇ ਵਾਰਿਸ ਸ਼ਾਹ ਜਿਹੜਾ ਹੈ ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਮੁਲਕ ਦੇ ਜਿਤਨੇ ਹਾਲਾਤ ਨੇ, ਪੰਜਾਬ ਦੀ ਸਕਾਫਤ ਹੈ ਉਹਨੂੰ ਬਿਆਨ ਕੀਤਾ ਹੈ, ਤੇ ਉਹ ਦੂਜੇ ਜਿਤਨੇ ਵੱਡੇ ਸ਼ਾਇਰ ਨੇ ਉਹਨਾਂ ਦੇ ਨਾਲ ਖਲੋਤਾ ਨਜ਼ਰ ਆਉਂਦਾ ਹੈ। ਤੇ ਵਾਰਿਸ ਸ਼ਾਹ ਨੇ ਆਪਣੀ ਇਸ ਮਸਨਵੀ ਨੂੰ, ਇਸ ਹੀਰ ਨੂੰ ਫਿਕਰੀ ਤੇ ਫਨੀ ਲਿਹਾਜ਼ ਨਾਲ ਜਿਹੜਾ ਹੈ ਉਹ 7ਵੇਂ ਅਸਮਾਨ ਤੀਕਰ ਪਹੁੰਚਾ ਦਿੱਤਾ ਹੈ। ਇਸ ਹੀਰ ਦੇ ਵਿੱਚ ਸਾਰੇ ਗੁਣ ਨਜ਼ਰ ਆਉਂਦੇ ਨੇ ਜਿਹੜੀਆਂ ਦੂਜੀਆਂ ਜਿਹੜੀਆਂ ਹੀਰਾਂ ਨੇ ਉਹਨਾਂ ਤੋਂ ਇਸ ਹੀਰ ਨੂੰ ਵੱਖਰਾ ਮਕਾਮ ਦਿੰਦੇ ਨੇ। ਇਹਦੇ ਵਿੱਚ ਪੰਜਾਬ ਦੀ ਜਿਹੜੀ ਬੋਲੀ ਹੈ ਉਹ ਬੜੀ ਜ਼ਬਾਨ ਜਿਹੜੀ ਹੈ ਉਹ ਆਸਾਨ ਹੈ, ਸਮਝਣ ਆਉਣ ਵਾਲੀ ਹੈ, ਮਨ ਖਿੱਚਣ ਵਾਲੀ ਜ਼ਬਾਨ ਹੈ। ਤੇ ਪੰਜਾਬ ਦੀ ਤਾਰੀਖ ਨੂੰ ਬਿਆਨ ਕੀਤਾ ਹੈ। ਇਹ ਸਾਰੀਆਂ ਚੀਜ਼ਾਂ ਨੇ ਇਹਦੇ ਵਿੱਚ, ਉਹ ਖਸੂਸੀਅਤਾਂ ਵਾਰਿਸ ਸ਼ਾਹ ਨੇ ਇਹਦੇ ਵਿੱਚ ਆਪਣੀਆਂ ਬਿਆਨ ਕੀਤੀਆਂ ਨੇ। ਇਹਦੇ ਵਿੱਚ ਉਹਦੀ ਸਾਦਗੀ ਹੈ, ਉਹਦੇ ਖਿਆਲਾਂ ਦੀ ਬੁਲੰਦੀ ਹੈ, ਉਸ ਜਜ਼ਬਿਆਂ ਦੀ ਅਕਾਸੀ ਕੀਤੀ ਹੈ, ਉਸ ਸਚਾਈ ਨੂੰ ਸਾਹਮਣੇ ਲੈ ਕੇ ਆਇਆ ਹੈ, ਉਸ ਇੱਕ ਰਵਾਨੀ ਨਾਲ ਇਸ ਹੀਰ ਨੂੰ ਲਿਖਿਆ ਹੈ, ਤਰਤੀਬ ਦਿੱਤਾ ਹੈ। ਉਸ ਲਾਹੌਰ ਤੇ ਕਲਬੂਤ ਦੇ ਇੱਕ ਬੇਮਿਸਲ ਨਮੂਨਾ ਜਿਹੜਾ ਹੈ ਉਹ ਪੇਸ਼ ਕੀਤਾ ਹੈ। ਇਹ ਚੀਜ਼ਾਂ ਤੁਸੀਂ ਜਿਹੜੀਆਂ ਨੇ ਉਹ ਬਿਆਨ ਕਰਨੀਆਂ ਨੇ। ਹੋਰ ਕੋਈ ਸਵਾਲ? ਠੀਕ ਹੈ। ਹਾਸਿਲ ਕਲਾਮ ਦੀਆਂ ਘੱਟ ਤੋਂ ਘੱਟ 7-8 ਸਤਰਾਂ ਜਿਹੜੀਆਂ ਨੇ ਉਹ ਲਾਜ਼ਮੀ ਲਿਖਣੀਆਂ ਆਉਂਦੀਆਂ ਨੇ। ਇਹ ਇਹਦੇ ਵਿੱਚ ਉਹਨਾਂ ਨੇ ਮੰਜ਼ਰਕਸ਼ੀ ਕੀਤੀ ਹੈ, ਮੁਕਾਲਮਾ ਨਿਗਾਰੀ ਕੀਤੀ ਹੈ, ਕਾਦਰ ਕਲਾਮੀ ਹੈ ਉਹਨਾਂ ਦੀ, ਕਿਰਦਾਰ ਨਿਗਾਰੀ ਹੈ। ਇਹ ਖੂਬੀਆਂ ਨੇ ਉਹਨਾਂ ਦੀ ਹੀਰ ਦੀਆਂ। ਜ਼ਬਾਨ ਉਹ ਬਿਆਨ ਜਿਹੜੀ ਹੈ ਉਹ ਬੜੀ ਆਸਾਨ ਤੇ ਸਾਦਾ ਹੈ। ਇਹ ਖੂਬੀਆਂ ਨੇ, ਇਹ ਗੁਣ ਨੇ ਉਹਦੀ ਹੀਰ ਦੇ। ਉਹਦਾ ਜਿਹੜਾ ਅਸਲੂਬ ਹੈ ਹੀਰ ਦਾ, ਉਹ ਅਸਲੂਬ ਜਿਹੜਾ ਹੈ ਉਹ ਬੜਾ ਆਸਾਨ ਹੈ। ਹੋਰ ਕੋਈ ਕਿਸੇ ਦਾ ਸਵਾਲ? ਉਹਨਾਂ ਨੇ ਜਿਹੜੇ ਇਹ ਕਿਰਦਾਰ ਤੇ ਮੁਕਾਲਮੇ ਕਰਾਏ ਨੇ, ਇਹਦੇ ਵਿੱਚ ਜਿਹੜੀ ਜ਼ਬਾਨ ਹੈ ਉਹਦਾ ਖਿਆਲ ਰੱਖਿਆ ਹੈ, ਲਹਿਜੇ ਦਾ ਖਿਆਲ ਰੱਖਿਆ ਹੈ, ਉਮਰ ਦਾ ਖਿਆਲ ਰੱਖਿਆ ਹੈ, ਮਾਹੌਲ ਦਾ ਖਿਆਲ ਰੱਖਿਆ ਹੈ। ਇਹ ਜਿਹੜਾ ਤੇ ਇਹਦੇ ਵਿੱਚ ਤੁਸੀਂ ਇਹ ਵੀ ਆਖ ਸਕਦੇ ਹੋ ਕਿ ਕਿਰਦਾਰ ਇਹਨਾਂ ਬਾਰੇ ਸਿਆਸੀ ਗੱਲਾਂ ਜਿਹੜੀਆਂ ਨੇ, ਮਜ਼ਹਬੀ ਸਕਾਫਤੀ ਗੱਲਾਂ ਨੇ, ਜਦੋਂ ਹੁਣ ਇੱਕ ਤੁਸੀਂ ਇਹਦਾ ਮੁਤਾਲਿਆ ਕਰਨਾ ਹੈ ਇਸ ਦਾ ਸਿਆਸੀ, ਮਜ਼ਹਬੀ
ਤੇ ਸਕਾਫਤੀ, ਇਹ ਤਰਾਏ ਪਹਿਲੂ ਨੇ। ਇਹ ਜਿਹੜਾ ਸਿਆਸੀ ਹੈ, ਇਹ ਸਾਰੇ ਮੁਤਾਲਾ ਕਿਸ ਦਾ ਕਰਨਾ, ਇਹਨਾਂ ਹਾਲਾਤ ਦਾ ਮੁਤਾਲਿਆ ਕਰਨਾ। ਇਹ ਸਿਆਸੀ, ਮਜ਼ਹਬੀ ਤੇ ਸਕਾਫਤੀ। ਮਜ਼ਹਬੀ ਦੇ ਵਿੱਚ ਜਿਹੜੇ ਤੁਹਾਨੂੰ ਉਹ ਮੈਂ ਮੌਲਵੀਆਂ ਤੇ ਕਾਜ਼ੀਆਂ ਤੇ ਝੂਠਿਆਂ ਤੇ ਉਸ ਤੋਂ ਬਾਅਦ ਲਾਲਚੀ, ਲੋਭੀ, ਇਹ ਸਾਰੀਆਂ ਚੀਜ਼ਾਂ ਦਸੀਆਂ। ਤੇ ਸਿਆਸੀ ਹਾਲਾਤ ਜਿਹੜਾ ਹੈ ਉਹ ਹਮਲਾ ਆਵਾ ਜਿਹੜੇ ਅਫਗਾਨਿਸਤਾਨ ਤੋਂ, ਕੰਧਾਰ ਤੋਂ ਪੰਜਾਬ ਤੇ ਸਿੱਖਾਂ ਦੀ, ਮਰਾਠਿਆਂ ਦੀ, ਜੱਟਾਂ ਦੀ ਲੜਾਈ, ਇਹ ਤੁਸਾਂ ਬਿਆਨ ਕਰਨੀਆਂ ਨੇ ਲੜਾਈਆਂ। ਤੇ ਸਕਾਫਤੀ ਦੇ ਵਿੱਚ ਉਹ ਪੰਜਾਬ ਦੀਆਂ ਸਾਰੀਆਂ ਜਿਹੜੀਆਂ ਗੱਲਾਂ ਨੇ ਦਸੀਆਂ ਨੇ, ਜਿਵੇਂ ਉਹ ਸੁਬਹ ਦਾ ਵਕਤ ਹੈ ਤੇ ਪਰਿੰਦਿਆਂ ਦੀ ਹਮਦੋ ਸਨਾ ਹੈ, ਜ਼ਨਾਨੀਆਂ ਦੇ ਹਕੂਕ ਦੀ ਤਰਜਮਾਨੀ ਹੈ। ਉਸ ਤੋਂ ਬਾਅਦ ਜਿਹੜੇ ਜ਼ਿਮੀਦਾਰ ਨੇ, ਜ਼ਿਮੀਦਾਰ ਜੱਟ ਨੇ, ਉਹ ਸੁਬਹ ਜਿਹੜੇ ਨੇ ਹਲ ਵਾਂਦੇ ਨੇ, ਉਹਨਾਂ ਦੀ ਤਰਜਮਾਨੀ ਹੈ, ਇਹ ਸਕਾਫਤ ਹੈ। ਤੇ ਲਾਲਚੀ ਲੋਭੀ ਤਬਕਿਆਂ ਬਾਰੇ ਜਾਂ ਨਫਸਿਆਤੀ ਕਿਰਦਾਰਾਂ ਬਾਰੇ ਹੈ, ਨਫਸਿਆਤੀ ਕਿਰਦਾਰ ਨੇ, ਇਸ ਸਕਾਫਤ ਦੇ ਵਿੱਚ ਸਾਰੀਆਂ ਚੀਜ਼ਾਂ ਮੌਜੂਦ ਨੇ। ਮੇਲੇ ਠੇਲੇ ਨੇ, ਇਹ ਸਾਰੀਆਂ, ਇਹਨਾਂ ਦਾ ਮੁਤਾਲਿਆ ਤੁਸੀਂ ਕਰੋ ਤਾਂ ਹੀਰ ਤੁਹਾਡੀ ਤਿਆਰ ਹੋ ਜਾਂਦੀ ਹੈ। ਮਜ਼ਹਬੀ ਦੀ ਅਗਰ ਹੋਰ ਗੱਲ ਕਰ ਲਈਏ, ਮਾਰਫਤ ਦੇ ਮਸਲੇ ਤੁਹਾਨੂੰ ਅੱਗੇ ਦੱਸ ਛੱਡੇ ਨੇ। ਮਜ਼ਹਬੀ ਦੇ ਵਿੱਚ ਵੇਖੋ, ਇਹ ਦੁਨੀਆ ਦੀ ਬੇਸਬਾਤੀ, ਆਖਰਤ ਦੀ ਫਿਕਰ, ਮੌਤ ਬਾਰੇ, ਮੁਰਸ਼ਿਦ ਜਾਂ ਰਹਿਬਰ ਬਾਰੇ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੇ ਦੱਸੀਆਂ ਨੇ। ਮੁਕਾਲਮਾ ਨਿਗਾਰੀ ਦੇ ਵਿੱਚ ਮੁਕਾਲਮੇ ਜਿਹੜੇ ਨੇ ਉਹ ਕੀਤੇ ਨੇ, ਹੀਰ ਦਾ ਹੁਸਨ ਜਮਾਲ ਬਿਆਨ ਕੀਤਾ ਹੈ। ਹੋਂਠ ਸੁਰਖ ਯਾਕੂਤ ਜਿਉਂ ਲਾਲ ਚਮਕਾਨ, ਇੰਜ ਕਰਕੇ ਤੁਸੀਂ ਇਹ ਇੱਕ ਇੱਕ ਦੋ ਦੋ ਮਿਸਰ ਲਿਖ ਸਕਦੇ ਹੋ। ਅੱਲਾ ਹਾਫਿਜ਼।